चलो शुरू है जी। मैं भी झोक रांझण दी जाना, नाल मेरे कोई चले, पैरां पौंदी मिन्नतां करदी, जाना पिया तां अकल्ले। ਅੱਜ ਦਾ ਸਾਡਾ ਇਹ ਇਕੱਠ ਜਿਹੜਾ ਹੈ ਪੰਜਾਬੀ ਅਦਬੀ ਸੰਗਤ ਦਾ, ਇਹ ਦੋ ਪੰਜਾਬੀ ਪਿਆਰਿਆਂ ਦੇ ਨਾਮ ਹੈ। ਉਹ ਪੰਜਾਬੀ ਪਿਆਰੇ ਜਿਹੜੇ ਸਾਡੇ ਤੋਂ ਵਿਛੜ ਗਏ, ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਉਹਨਾਂ ਦੀ ਯਾਦਾਂ ਦੇ ਨਾਲ, ਉਹਨਾਂ ਦੀ ਯਾਦਾਂ ਦੀ ਖੁਸ਼ਬੂ ਜਿਹੜੀ ਹੈ ਚਾਰੋਂ ਪਾਸੇ ਆਪਣੇ ਆਲ ਦੁਆਲੇ ਮਹਿਕਾਵਾਂਗੇ ਉਹਨਾਂ ਦੀਆਂ ਗੱਲਾਂ ਕਰਕੇ, ਤੇ ਫਿਰ ਸਾਨੂੰ ਇੰਝ ਲੱਗੇਗਾ ਕਿ ਉਹ ਵੀ ਸਾਡੇ ਨਾਲ ਹੀ ਇਸ ਸੰਗਤ ਦੇ ਰਲਤੀ ਨੇ। ਇੱਕ ਉਹਨਾਂ ਚੋਂ ਨਾਂ ਤੇ ਆਬਦ ਅਮੀਕ ਸਾਹਿਬ ਦਾ, ਜਿਹੜੇ ਬੜੇ ਵੱਡੇ ਪੰਜਾਬੀ ਦੇ ਸ਼ਾਇਰ, ਸਰਾਇਕੀ ਚ ਉਹਨਾਂ ਨੇ 2 ਕਿਤਾਬਾਂ ਲਿਖੀਆਂ, ਤਲਬਤਨੀ ਤੇ ਪੱਖੀ ਜਾਤਕ ਤੇ ਰਸਤਾ। ਬਹੁਤ ਸੋਹਣੇ ਸ਼ਾਇਰ ਸੀ, ਬਹੁਤ ਸੋਹਣੇ ਇਨਸਾਨ ਸੀ, ਤੇ ਮੈਂ ਵੀ ਕੁਛ ਯਾਦਾਂ ਆਪਣੀਆਂ ਸ਼ੇਅਰ ਕਰਾਂਗੀ। ਦੂਜੇ ਸਾਡੇ ਜਿਹੜੇ ਜਿਨ੍ਹਾਂ ਨੇ ਸਾਨੂੰ ਬੜਾ ਵੱਡਾ ਵਿਛੋੜਾ ਦਿੱਤਾ, ਕਰਨੈਲ ਸਿੰਘ ਥਿੰਦ, ਉਹ ਵੀ ਪਾਕਿਸਤਾਨੀ ਅਦਬ ਦੇ ਨਾਲ ਉਹਨਾਂ ਨੂੰ ਬੇਤਹਾਸ਼ਾ ਪਿਆਰ ਸੀ। ਉਹਨਾਂ ਨੇ ਬਹੁਤ ਜ਼ਿਆਦਾ ਕਿਤਾਬਾਂ ਦਾ ਉਲੱਥਾ ਕੀਤਾ, ਸਪੈਸ਼ਲੀ ਨਜਮ ਹੁਸੈਨ ਸੈਯਦ ਦੀਆਂ ਕਿਤਾਬਾਂ ਦਾ ਉਹਨਾਂ ਨੇ ਬੜੇ ਪਿਆਰ ਦੇ ਨਾਲ ਉਲੱਥਾ ਕੀਤਾ। ਇਹਦੇ ਇਲਾਵਾ ਉਹਨਾਂ ਨੇ ਬਹੁਤ ਸਾਰੀ ਹੋਰ ਸ਼ਾਇਰੀ ਦੀ ਵੀ ਉਹਨਾਂ ਦੀ ਕਿਤਾਬਾਂ ਨੇ। ਪੰਜਾਬ ਦਾ ਲੋਕ ਵਿਰਸਾ ਹੈ, ਜਾਇਜ਼ਾ ਵੀ ਉਹਨਾਂ ਨੇ ਜਾਇਜ਼ਾ ਵੀ ਲਿਆ ਸਮੇਂ ਦੇ ਨਾਲ ਨਾਲ ਉਹਨਾਂ ਦੀ ਕਿਤਾਬ। ਇਹਦੇ ਇਲਾਵਾ ਹੋਰ ਕਈ ਕਿਤਾਬਾਂ ਨੇ ਜਿਹੜੀਆਂ ਕਿ ਥਿੰਦ ਜੀ ਦੀਆਂ ਬੜੀਆਂ ਮਸ਼ਹੂਰ ਕਿਤਾਬਾਂ ਨੇ। ਬੜੇ ਪਿਆਰੇ ਇਨਸਾਨ ਸੀ, ਤੇ ਅੱਜ ਸਾਡੇ ਕੁਝ ਪ੍ਰਾਹੁਣੇ ਉਹਨਾਂ ਬਾਰੇ ਗੱਲ ਕਰਨਗੇ। ਆਬਦ ਅਮੀਕ ਦਾ ਜਿਹੜਾ ਮੇਰੀ ਯਾਦ ਦਾ ਤਾਲੁਕ ਹੈ, ਉਹ ਇਹ ਵੇ ਕਿ ਉਹ ਜਦੋਂ ਵੀ ਜ਼ੁਬੈਰ ਨੂੰ ਫੋਨ ਕਰਦੇ ਤੇ ਕਹਿੰਦੇ ਸਮੀਨਾ ਨਾਲ ਗੱਲ ਕਰਾ, ਤੇ ਮੇਰੀ ਨਜ਼ਮ ਕੋਈ ਨਾ ਕੋਈ ਸੁਣਦੇ। ਕਿਉਂਕਿ ਮੈਂ ਹਰ ਕਿਤਾਬ ਜਿਹੜੀ ਮੇਰੀ ਛਪਦੀ ਸੀ ਤੇ ਮੈਂ ਉਹਨਾਂ ਨੂੰ ਭੇਜਦੀ ਸੀ, ਫਿਰ ਉਹ ਮੈਨੂੰ ਉਹਦੇ ਤੇ ਗੱਲਬਾਤ ਮੇਰੇ ਨਾਲ ਕਰਦੇ ਸੀ, ਤੇ ਮੈਨੂੰ ਫਿਰ ਉਹਨਾਂ ਨੇ ਕਹਿਣਾ ਸਮੀਨਾ ਨਜ਼ਮ ਸੁਣਾ ਆਪਣੀ। ਮੈਂ ਉਹਨਾਂ ਨੂੰ ਨਜ਼ਮ ਇੱਕ ਦਿਨ ਆਪਣੀ ਇੱਕ ਨਜ਼ਮ ਸੁਣਾਈ, ਕੱਲ ਕਿਨੇ ਵੇਖਿਆ ਹੈ। ਇੱਕ ਵਾਰੀ ਸੁਣੀ, ਫਿਰ ਦੂਜੀ ਵਾਰੀ ਕਹਿੰਦੇ ਸੁਣਾ, ਫਿਰ ਤੀਜੀ ਵਾਰੀ ਸੁਣਾ। ਇਹ ਮੇਰੀ ਨਜ਼ਮ ਉਹਨਾਂ ਨੇ 4 ਵਾਰੀ ਸੁਣੀ, ਤੇ ਉਹ ਮੈਂ ਜ਼ਰਾ ਨਜ਼ਮ ਤੁਹਾਡੇ ਨਾਲ ਸ਼ੇਅਰ ਆਪਣੀ ਕਰਾਂਗੀ, ਕਿਉਂਕਿ ਮੈਨੂੰ ਉਹ ਬਹੁਤ, ਇਸ ਨਜ਼ਮ ਨੇ ਮੈਨੂੰ ਬੜਾ ਫਿਰ ਉਹਨਾਂ ਨੂੰ ਯਾਦ ਮੇਰੀ ਜਿਹੜੀ ਹੈ। ਕੱਲ ਕਿਨੇ ਵੇਖਿਆ, ਸਿਆਣੇ ਕਹਿੰਦੇ ਕੱਲ ਕਿਨੇ ਵੇਖਿਆ ਹੈ। ਚੌਂਦੀ ਝੁੱਗੀ ਵਿੱਚ ਬੈਠੀ ਬਾਲਰੀ, ਸਿਲੀਆਂ ਅੱਖੀਆਂ ਨਾਲ ਮਾਂ ਵੱਲ ਵੇਖਦੀ ਹੈ। ਬੁੱਢੀ ਗਿੱਲੀ ਹੋ ਗਈ ਹੈ, ਨਹੀਂ ਅੱਜ ਫੇਰ ਮੀਂਹ ਵਰ ਆਇਆ ਹੈ, ਅੱਬਾ ਜੇ ਤੀਕ ਨਹੀਂ ਆਇਆ। ਹਨੇਰੇ ਵਿੱਚ ਡਿੱਗ ਨਾ ਜਾਵੇ, ਦੀਵਾ ਵੀ ਬਲਦਾ ਨਹੀਂ। ਟਿਪ ਟਿਪ ਕਰਦਾ ਵੇਲਾ, ਝੁੱਗੀ ਸਿੱਲੀ ਕਰਦਾ ਰਿਹਾ। ਵੇ ਕਾਕੇ ਹਨੇਰੀ ਝੁੱਲੀ ਏ, ਕਾਲੇ ਸ਼ਾਹ ਬੱਦਲ ਡੈਣਾ ਵਾਂਗ ਸਿਰ ਕਾਲੇ ਸ਼ਾਹ ਬੱਦਲ ਡੈਣਾ ਵਾਂਗ ਸਿਰ ਖੱਲੇ ਨੇ। ਸ਼ੈਵਾਂ ਸਾਂਭ ਕੋਈ ਫਾਇਦਾ ਨਹੀਂ ਮਾਏ, ਸਾਰਾ ਸਮਾਨ ਤੇ ਭਿੱਜ ਜਾਣਾ ਹੈ। ਕੀ ਸਾਂਭਾ, ਆਪਣੀਆਂ ਸ਼ੈਵਾਂ ਕਿਥਾਂ ਹੀ ਰੱਖਾਂ। ਮੇਰਾ ਟੁੱਕਰ ਝੁੱਗਾ ਗਿੱਲਾ, ਮਾਂ ਡਿੱਗ ਵੈਸੀ। ਦੀਵਾ ਚਾ ਬਾਲ ਪੁੱਤਰਾ, ਦੀਵੇ ਚ ਤੇਲ ਨਹੀਂ। ਬੱਦਲ ਗਜਿਆ, ਕਲੇਜਾ ਕੰਬਿਆ, ਸਿਆਣੇ ਆਂਦੇ ਕੱਲ ਕਿਨੇ ਵੇਖਿਆ। ਇਹ ਨਜ਼ਮ ਉਹਨਾਂ ਨੇ ਮੇਰੀ ਹਰ ਵਾਰੀ ਸੁਣੀ। ਜਦੋਂ ਵੀ ਫੋਨ ਆਂਦਾ ਤੇ ਕਹਿੰਦੇ ਮੈਨੂੰ ਉਹ ਨਜ਼ਮ ਸੁਣਾ। ਕਹਿੰਦੇ ਮੀਂਹ ਜਦੋਂ ਪੈਂਦਾ ਹੈ ਸਾਰੇ ਸ਼ਾਇਰ ਉਹਦੀ ਤਾਰੀਫ ਹੀ ਕਰਦੇ ਨੇ, ਤੂੰ ਤੇ ਸਾਨੂੰ ਦੂਜਾ ਪਾਸਾ ਵਿਖਾ ਦਿੱਤਾ ਹੈ, ਸਾਡੀਆਂ ਅੱਖੀਆਂ ਸਿਲੀਆਂ ਕਰ ਦਿੱਤੀਆਂ ਨੇ।
बहुत बड़े इंसान सी, बहुत बड़े शायर सी। और ਜ਼ੁਬੈਰ ਨਾਲ ਮੇਰੀ ਗੱਲ ਹੋ ਰਹੀ ਸੀ, ਜ਼ੁਬੈਰ ਕਹਿੰਦੇ ਉਹ कारी बड़े अच्छे सी। मैं कहनी नहीं, ਉਹ ਸੁਣਨ ਵਾਲੇ ਬੜੇ ਅੱਛੇ ਸੀ, ਸਾਮੇ ਬੜੇ ਅੱਛੇ ਸੀ, ਗੌਰ ਨਾਲ ਗੱਲ ਨੂੰ ਸੁਣਦੇ ਸੀ। ਤੇ ਅੱਜ ਦੀ ਸ਼ਾਮ ਸਾਡੀ, ਅੱਜ ਦੀ ਸਾਡਾ ਇਕੱਠ ਜਿਹੜਾ ਅੱਜ ਉਹਨਾਂ ਦੇ ਨਾਵੇਂ ਵਿੱਚ, ਤੇ ਮੈਂ ਆਪਣੇ ਕੁਝ ਹੁਣ ਪ੍ਰਾਹੁਣਿਆਂ ਨੂੰ ਇਜਾਜ਼ਤ ਉਹਨਾਂ ਦੀ ਤੇ ਉਹਨਾਂ ਦੀ ਬੇਨਤੀ ਕਰਨੀ ਹੈ ਕਿ ਉਹ ਆਪਣੀਆਂ ਹੁਣ ਜਿਹੜੀਆਂ ਯਾਦਾਂ ਨੇ ਉਹ ਸਾਂਝੀਆਂ ਕਰਨ ਸਾਡੇ ਨਾਲ। ਡਾਕਟਰ ਮਨਜ਼ੂਰ ਇਜਾਜ਼ ਜੀ, ਕਿਉਂਕਿ ਉਹ ਬਹੁਤ ਵੱਡੇ ਉਹਨਾਂ ਦੇ ਦੋਸਤ, ਤੇ ਉਹਨਾਂ ਨੂੰ ਮੈਂ ਹੁਣ ਕਹਿੰਦੀ ਹਾਂ ਕਿ ਉਹ ਜ਼ਰਾ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ। ਹਾਂ, ਥਿੰਦ ਸਾਹਿਬ ਬਾਰੇ ਵੀ ਉਹੀ ਗੱਲ ਕਰਨਗੇ ਮਨਜ਼ੂਰ ਸਾਹਿਬ। ਹਾਂ, ਥਿੰਦ ਸਾਹਿਬ ਬਾਰੇ ਵੀ, ਕਿਉਂਕਿ ਉਹ ਜ਼ਿਆਦਾ ਬਿਹਤਰ ਜਾਣਦੇ ਨੇ, ਅਸੀਂ ਇੰਨਾ ਨਹੀਂ ਜਾਣਦੇ ਕਰਨੈਲ ਸਿੰਘ ਜੀ ਦੇ ਲਈ, ਤੇ ਮਨਜ਼ੂਰ ਜੀ ਬਹੁਤ ਅੱਛਾ ਜਾਣਦੇ ਨੇ। ਜੀ ਮਨਜ਼ੂਰ ਜੀ, ਆਪਣਾ ਦੋ ਦੋਸਤ ਗੂੜੇ ਸਨ ਆਪਸ ਚ ਵੀ ਤੇ ਮੇਰੇ ਵੀ। ਉਹਨਾਂ ਵਿੱਚ ਇੱਕ ਸਮੀਨਾ ਹੁਸੈਨ ਸੈयद ਸੀ ਤੇ ਦੂਜਾ ਆਬਦ ਅਮੀਕ ਸੀ। ਮੇਰਾ ਖਿਆਲ ਹੈ ਕਿ ਆਬਦ ਅਮੀਕ ਦੀ ਔਰ ਸਮੀਨਾ ਹੁਸੈਨ ਸੈयद ਦੀ ਰੋਜ਼ ਗੱਲ ਹੁੰਦੀ ਸੀ ਬਿਲਾ ਨਾਗਾ। ਤੇ ਉਹ ਦੇਖੋ ਹੁਣ ਦੋਵੇਂ ਟੁਰ ਗਏ ਨੇ। ਆਬਦ ਅਮੀਕ, ਅਮੀਕ ਦਾ ਮਤਲਬ ਹੁੰਦਾ ਹੈ ਡੂੰਘਾ, ਗਹਿਰਾਈ। ਔਰ ਜਿਹੜੇ ਆਬਦ ਅਮੀਕ ਸੀ ਉਹ ਵਾਕਿਆ ਹੀ ਆਪਣੀ ਨਾਂ ਦੀ ਲੱਜ ਸਾਰੀ ਉਮਰ ਉਹਨਾਂ ਨੇ ਪਾਲੀ। ਮਤਲਬ ਵਾਕਈ ਬਹੁਤ ਡੂੰਘੇ ਬੰਦੇ ਸਨ। ਔਰ ਮੇਰੀ ਜ਼ਿੰਦਗੀ ਚ ਉਹ ਬਾਹਰ ਬੰਦੇ ਸਨ ਜਿਨ੍ਹਾਂ ਜਿਹੜੇ ਬਹੁਤ ਹੀ, ਕੀ ਕਹਿਣਾ ਚਾਹੀਦਾ, ਫਰਾਖ ਦਿਲ ਸਨ ਦੂਜੇ ਦੀ ਚੀਜ਼ ਨੂੰ ਸਲਾਉਣ ਵਿੱਚ, ਤੇ ਜੇ ਗਲਤੀ ਹੋ ਜਾਏ ਤੇ ਉਹਨੂੰ ਮਾਫ ਕਰਨ ਵਿੱਚ। ਤੇ ਆਬਦ ਅਮੀਕ ਮੈਨੂੰ ਤੇ ਪਤਾ ਹੀ ਨਹੀਂ ਲੱਗਾ, ਅਜੇ 2 ਹਫ਼ਤੇ ਪਹਿਲੇ ਤੱਕ ਮੈਨੂੰ ਯਾਦ ਹੈ, ਯਾਦ ਕੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ, 2 ਹਫ਼ਤੇ ਪਹਿਲੇ 3 ਹਫ਼ਤੇ ਪਹਿਲੇ ਤੱਕ ਜੋ ਵੀ ਮੈਂ ਮੈਸੇਜ ਜਾਂ ਫੇਸਬੁੱਕ ਤੇ ਕੋਈ ਚੀਜ਼ ਲਾਉਂਦਾ ਸਾਂ ਤੇ ਆਬਦ ਅਮੀਕ ਵੱਲੋਂ ਜ਼ਰੂਰ ਉਹਦਾ ਬਲਦਾ ਹੁੰਦਾ ਸੀ ਵੈਰੀ ਗੁੱਡ ਜਾਂ ਜੋ ਵੀ ਹਲਾਸ਼ੇਰੀ ਦਿੰਦੇ ਸਨ ਹਰ ਇੱਕ ਪੋਸਟ ਦੇ ਉੱਤੇ। ਤੇ ਮੈਨੂੰ ਤਾਂ ਬਿਲਕੁਲ, ਮੈਂ ਤੇ ਹੈਰਾਨ ਹੀ ਰਹਿ ਗਿਆ, ਪਰੇਸ਼ਾਨ ਰਹਿ ਗਿਆ ਕਿ ਉਹ ਯਕਦਮ ਟੁਰ ਗਏ। ਇਹ ਮੈਨੂੰ ਪਤਾ ਹੈ ਸੂਫੀ ਸਾਹਿਬ ਕੋਲੋਂ ਲੱਗਦਾ ਰਹਿੰਦਾ ਸੀ ਕਿ ਉਹ ਕਾਫੀ ਬਿਮਾਰ ਰਹਿੰਦੇ ਸਨ। ਤੇ ਬਹਰਹਾਲ ਮੇਰਾ ਖਿਆਲ ਹੈ ਬਹੁਤ ਸਾਰੇ ਸਾਡੇ ਦੋਸਤ ਇੱਥੇ ਅੱਜ ਮੌਜੂਦ ਨੇ ਜਿਨ੍ਹਾਂ ਦਾ ਬਹੁਤ ਵਕਤ ਉਹਨਾਂ ਦੇ ਨਾਲ ਗੁਜ਼ਰਿਆ, ਉਹਦੇ ਤੇ ਗੱਲ ਕਰਨਗੇ। ਤੇ ਮੈਂ ਥੋੜਾ ਜਿਹਾ, ਕਿਉਂਕਿ ਡਾਕਟਰ ਕਰਨੈਲ ਸਿੰਘ ਥਿੰਦ ਸਾਹਿਬ ਨੂੰ ਤੁਹਾਡੇ ਵਿੱਚੋਂ ਬਹੁਤੇ ਲੋਕ ਨਹੀਂ ਸੀ ਜਾਣਦੇ, ਇਸ ਲਈ ਮੇਰੇ ਖਿਆਲ ਮੈਂ ਉਹਨਾਂ ਤੇ ਗੱਲ ਕਰਦਾ। ਡਾਕਟਰ ਕਰਨੈਲ ਸਿੰਘ ਥਿੰਦ ਜਿਹੜੇ ਨੇ ਇਹ ਪ੍ਰੀ ਪਾਰਟੀਸ਼ਨ ਜਿਹੜਾ ਇਹ ਗੁਜਰਾਂਵਾਲੇ ਦੇ ਕਰੀਬ ਇਹਨਾਂ ਦਾ ਪਿੰਡ ਸੀਗਾ ਜਿੱਥੋਂ ਇਹ ਮਾਈਗ੍ਰੇਟ ਕਰਕੇ ਗਏ ਸਨ। ਇਹਨਾਂ ਦੀ ਜਿਹੜੀ ਡਾਕਟਰੇਟ ਸੀਗੀ ਔਰ ਜਿਹੜੀ ਸਪੈਸ਼ਲਿਟੀ ਸੀ ਉਹ ਫੋਕ ਲਿਟਰੇਚਰ ਸੀਗਾ। ਤੇ ਮੈਂ ਵੇਖਿਆ ਕਿ ਉਹ ਵਾਹ ਬੰਦੇ ਸਨ ਕਿ ਉਹਨਾਂ ਨੂੰ ਫੋਕ ਤੋਂ ਇਲਾਵਾ ਕਿਸੇ ਵੀ ਮੌਜੂ ਤੇ ਤੁਸੀਂ ਕਹੋ ਨਾ ਕਿ ਜੀ ਬੋਲੋ ਜਾਂ ਰਾਏ ਦਿਓ, ਉਹ ਕਹਿੰਦੇ ਸੀ ਜੀ ਇਹ ਮੇਰੀ ਸਪੈਸ਼ਲਿਟੀ ਨਹੀਂ ਹੈ। ਲੇਕਿਨ ਇਹ ਹੈ ਕਿ ਉਹ ਆਪਣਾ ਉਹਨਾਂ ਲੋਕਾਂ ਵਿੱਚ ਸਨ ਈਸਟ ਪੰਜਾਬ ਵਿੱਚ ਜਿਨ੍ਹਾਂ ਨੇ ਕਦੀ ਸ਼ਾਹਮੁਖੀ ਪੜ੍ਹਨੀ ਨਹੀਂ ਛੱਡੀ। ਲਿਹਾਜ਼ਾ ਜਿੰਨੇ ਵੀ ਹੁਣ ਸ਼ਾਹਮੁਖੀ ਵਿੱਚ ਉੱਥੇ ਲੋਕੀ ਕੰਮ ਕਰਦੇ ਨੇ ਉਹਨਾਂ ਸਾਰਿਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਤਲਕ ਜਾ ਕੇ ਆਪਣਾ ਕਰਨੈਲ ਸਿੰਘ ਥਿੰਦ ਸਾਹਿਬ ਨਾਲ ਜੁੜਦਾ ਹੈ। ਤੇ ਇਹ ਬਤੌਰ ਪ੍ਰੋਫੈਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇਹ ਪੜ੍ਹਾਉਂਦੇ ਰਹੇ। ਫਿਰ ਇਹ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਹੋ ਗਏ ਤੇ ਇਹਨਾਂ ਨੇ ਬਤੌਰ ਰਜਿਸਟਰਾਰ ਦੇ ਉੱਥੋਂ ਰਿਟਾਇਰਮੈਂਟ ਲਈ ਸੀ। ਕੁਝ ਸਾਲ ਪਹਿਲੇ ਜਦੋਂ ਅਮ੍ਰਿਤਾ ਪ੍ਰੀਤਮ ਦੀ ਡੈਥ ਹੋਈ
ਤੇ ਅਮਰਤਾ ਤੁਹਾਨੂੰ ਪਤਾ ਨਹੀਂ, ਤੁਹਾਨੂੰ ਅੰਦਾਜ਼ਾ ਹੈ ਕਿ ਨਹੀਂ ਹੈ ਕਿ ਅਮਰਤਾ ਪ੍ਰੀਤਮ ਜਿਹੜੀ ਸੀ ਉਹਨੂੰ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉਹਨੂੰ ਆਨਰਰੀ ਪ੍ਰੋਫੈਸਰ ਦੇ ਤੌਰ ਦੇ ਉੱਤੇ ਉਹ ਰੱਖਿਆ ਸੀ, ਯਾਨੀ ਉਹ ਮੁਕਰਰ ਸੀਗੀ। ਉਹਦਾ ਮਤਲਬ ਇਹ ਸਿੰਪਲ ਇਹ ਹੁੰਦਾ ਹੈ ਕਿ ਯੂਨੀਵਰਸਿਟੀ ਜਿਹੜੀ ਹੈ ਉਹ ਜਿਹੜੇ ਸਕਾਲਰਸ ਨੇ ਉਹਨਾਂ ਨੂੰ ਹੈਲਪ ਕਰਦੀ ਹੈ, ਉਹਨਾਂ ਨੂੰ ਪਾਉਣ ਜਾਂ ਨਾ ਆਉਣ, ਉਹਨਾਂ ਨੂੰ ਇੱਕ ਮਖਸੂਸ ਰਕਮ ਜਿਹੜੀ ਉਹ ਮਿਲਦੀ ਰਹਿੰਦੀ ਹੈ। ਤੇ ਅਮਰਤਾ ਪ੍ਰੀਤਮ ਹੋਰੀ ਮਰ ਗਏ ਤੇ ਥਿੰਦ ਸਾਹਿਬ ਦੀ ਮੈਨੂੰ ਕਾਲ ਆਈ ਕਿ ਉਹ ਸੀਟ ਜਿਹੜੀ ਆ ਉਹ ਖਾਲੀ ਹੋ ਗਈ ਹੈ ਤੇ ਤੁਸੀਂ ਡਾਕਟਰ ਰਿਸ਼ਪਾਲ ਸਿੰਘ ਹੋਰਾਂ ਨੂੰ ਕਹੋ ਕਿ ਵਾਈਸ ਚਾਂਸਲਰ ਨੂੰ ਕਹਿ ਕੇ ਤੇ ਮੈਨੂੰ ਉੱਥੇ ਕਰਵਾ ਦੇਣ। ਉਹ ਮਰਹੂਮ ਰਿਸ਼ਪਾਲ ਸਿੰਘ ਹੋਰੀ ਵੀ ਬਹੁਤ ਆਲਾ ਇਨਸਾਨ ਸਨ। ਉਹਨਾਂ ਨੇ ਕਾਲ ਕੀਤੀ ਤੇ ਉਹ ਫਿਰ ਉੱਥੇ ਆਨਰਰੀ ਪ੍ਰੋਫੈਸਰ ਹੋ ਗਏ ਪਟਿਆਲਾ ਯੂਨੀਵਰਸਿਟੀ ਦੇ। ਮੈਨੂੰ ਹੁਣ ਸੱਚੀ ਗੱਲ ਹੈ ਕਿ ਮੈਨੂੰ ਨਹੀਂ ਯਾਦ ਕਿ ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਦੇ ਨਾਲ ਮੇਰੀ ਪਹਿਲੀ ਵਾਰੀ ਕਦੋਂ ਮੁਲਾਕਾਤ ਹੋਈ ਸੀ। ਤੇ ਇੰਜ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਉਹਨਾਂ ਨੂੰ ਹਮੇਸ਼ਾ ਤੋਂ ਹੀ ਜਾਣਦਾ ਸਾਂ, ਬਚਪਨ ਤੋਂ ਹੀ ਜਾਣਦਾ ਸਾਂ। ਔਰ ਮੈਂ ਜਦੋਂ ਹਿੰਦੁਸਤਾਨ ਈਸਟ ਪੰਜਾਬ ਜਾਂਦਾ ਸਾਂ ਔਰ ਮੈਂ ਕਾਫੀ ਵਾਰੀ ਗਿਆ ਤੇ ਮੈਂ ਥਿੰਦ ਸਾਹਿਬ ਦੇ ਘਰ ਉੱਥੇ ਚੰਡੀਗੜ੍ਹ, ਉਹਨਾਂ ਦਾ ਘਰ ਚੰਡੀਗੜ੍ਹ ਦੇ ਨਾਲ ਜਿਹੜਾ ਪੰਜਾਬ ਵਾਲਾ ਹਿੱਸਾ ਨਾ ਮੁਹਾਲੀ, ਉੱਥੇ ਸੀ ਉਹਨਾਂ ਦਾ ਘਰ। ਤੇ ਮੈਂ ਮੁਹਾਲੀ ਉਹਨਾਂ ਨੂੰ ਮਿਲਣ ਸਾਰੇ ਆਪਣੇ ਪ੍ਰੋਗਰਾਮ ਛੱਡ ਕੇ ਮੁਕਾ ਕੇ ਤੇ ਮੁਹਾਲੀ ਮੈਂ ਇਵੇਂ ਹੀ ਜਾਂਦਾ ਸਾਂ ਜਿਵੇਂ ਮੈਂ ਆਪਣੇ ਪਿੰਡ ਬੁਰਜਵਾਲੇ ਜਾ ਰਿਹਾ। ਮਤਲਬ ਥਿੰਦ ਸਾਹਿਬ ਦੇ ਕੋਲ ਜਾ ਕੇ ਰਹਿਣਾ ਇੰਝ ਹੀ ਲੱਗਦਾ ਸੀ ਜਿਵੇਂ ਮੈਂ ਆਪਣੇ ਘਰ ਰਹਿ ਰਿਹਾ। ਤੇ ਥਿੰਦ ਸਾਹਿਬ ਵੀ ਜਿਹੜੇ ਨੇ ਉਹ ਜਦੋਂ ਆਉਂਦੇ ਸਨ ਇੱਥੇ ਅਮਰੀਕਾ ਤੇ ਉਹ ਮੇਰੇ ਕੋਲ ਹੀ ਰਹਿੰਦੇ ਸਨ ਔਰ ਉਹ ਕਾਫੀ ਦਫਾ ਆਏ ਔਰ ਕਾਫੀ ਦਫਾ ਮੇਰੇ ਨਾਲ ਉਹ ਰਹੇ। ਤੇ ਬਹੁਤ ਹੀ ਮੈਂ ਕਹਿਣਾ ਸੁੱਚੇ ਆਲਾ ਇਨਸਾਨ ਸਨ। ਐਸੇ ਬੰਦੇ ਬਹੁਤ ਹੀ ਘੱਟ ਹੁੰਦੇ ਨੇ ਜਿਹੜੇ ਕਿ ਆਪਣੀ ਮੈਂ ਨੂੰ ਕਦੀ ਵੀ ਉੱਤੇ ਨਹੀਂ ਆਉਣ ਦਿੰਦੇ। ਡਾਕਟਰ ਥਿੰਦ ਸਾਹਿਬ, ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਪਿਛਲੇ 25-30 ਸਾਲ ਤੋਂ ਅਦਬੀ ਫੀਲਡ ਦੇ ਵਿੱਚ ਐਕਟੀਵਿਟੀਜ਼ ਹੋਈਆਂ ਨੇ ਜਿਨ੍ਹਾਂ 'ਚ ਮੈਂ ਸ਼ਾਮਲ ਰਿਹਾ, ਉਹਨਾਂ 'ਚ ਥਿੰਦ ਸਾਹਿਬ ਵੀ ਸ਼ਾਮਲ ਸਨ। ਡਾਕਟਰ ਥਿੰਦ ਸਾਹਿਬ ਔਰ ਦੂਸਰੇ ਪ੍ਰੋਫੈਸਰ ਪ੍ਰੀਤਮ ਸਿੰਘ ਸਾਹਿਬ ਵੀ ਮਰਹੂਮ ਪਟਿਆਲੇ ਵਾਲੇ, ਤੇ ਇਹ ਐਸੇ ਲੋਕ ਸਨ ਦੋ ਕਿ ਜਿਹੜੇ ਬਹੁਤ ਵੱਡੇ ਬੰਦੇ ਸਨ ਔਰ ਕਦੀ ਉਹ ਜ਼ਾਹਰ ਨਹੀਂ ਹੋਣ ਦਿੰਦੇ ਕਿ ਅਸੀਂ ਕੋਈ ਵੱਡੇ ਲੋਕ ਹਾਂ। ਇਹ ਬੜੀ ਵੱਡੀ ਗੱਲ ਹੁੰਦੀ ਹੈ ਔਰ ਉਹ ਜਿਹੜੀ ਵੀ ਸੱਚੀ ਗੱਲ ਸੀ ਉਹਦੇ ਨਾਲ ਖੜੇ ਹੁੰਦੇ ਸਨ। ਤੇ ਆਪਣਾ ਹੁਣ ਸਾਰੇ ਲੋਕ ਜਿਹੜੇ ਨੇ ਇਹ ਮੁੱਕਦੇ ਜਾ ਰਹੇ ਨੇ ਤੇ ਮੈਨੂੰ ਤਾਂ ਇੰਝ ਲੱਗਦਾ ਕਿ ਜਿਵੇਂ ਹੁਣ ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਵੀ ਨਹੀਂ ਰਿਹਾ ਤੇ ਡਾਕਟਰ ਕਰਨੈਲ ਸਿੰਘ ਥਿੰਦ ਹੋਰੀ ਜਿਹੜੇ ਨੇ ਉਹ ਆਖਰੀ ਸਨ, ਉਹ ਵੀ ਚਲੇ ਗਏ। ਜਗਤਾਰ ਸੀ ਪ੍ਰੋਫੈਸਰ ਜਗਤਾਰ, ਉਹ ਵੀ ਚਲਾ ਗਿਆ। ਤੇ ਹੁਣ ਲੱਗਦਾ ਕਿ ਕਿਹਨੂੰ ਮਿਲਣ ਜਾਣਾ ਉੱਥੇ। ਹੁਣ ਜਿਵੇਂ ਘਰ ਨਾਲ ਨਹੀਂ ਰਿਸ਼ਤਾ ਟੁੱਟ ਜਾਂਦਾ, ਇੰਜ ਹੋਣ ਲੱਗਦਾ ਹੈ। ਤੇ ਬਹਰਹਾਲ ਇਹ ਹੈ ਕਿ ਡਾਕਟਰ ਕਰਨੈਲ ਸਿੰਘ ਥਿੰਦ ਮੈਨੂੰ ਕਦੀ ਭੁੱਲ ਨਹੀਂ ਸਕਦੇ ਔਰ ਉਹ ਆਪਣਾ ਉਹਨਾਂ ਦੇ ਮੁੰਡੇ ਨਾਲ ਮੇਰੀ ਗੱਲ ਹੋਈ, ਆਪਣਾ ਰਾਜਦੀਪ ਨਾਲ। ਰਾਜਦੀਪ ਇੱਥੇ ਰਹਿੰਦਾ ਹੈ ਟੋਰਾਂਟੋ, ਉਹਨਾਂ ਦਾ ਇੱਕੋ ਹੀ ਬੇਟਾ ਸੀ ਰਾਜਦੀਪ ਹੈਗਾ ਰਾਜਦੀਪ। ਤੇ ਕਹਿੰਦਾ ਹੁਣ ਆਖਰੀ ਦਿਨਾਂ 'ਚ ਤੁਹਾਡੀਆਂ ਟੇਪਾਂ ਸੁਣਦੇ ਰਹਿੰਦੇ ਸਨ ਮਰਨ ਤੋਂ ਪਹਿਲੇ। ਤੇ ਮੈਂ ਕਿਹਾ ਕਿ ਬਈ ਇਸ ਤੋਂ ਵੱਡੀ ਮੈਨੂੰ ਮੇਰੀ ਆਨਰ ਕੀ ਹੋ ਸਕਦੀ ਸੀ ਕਿ ਉਸ ਵੇਲੇ ਜਿਸ ਵੇਲੇ ਉਹ ਜਾਣ ਵਾਲੇ ਸਨ ਤੇ ਉਦੋਂ ਵੀ ਉਹ ਮੈਨੂੰ ਆਨਰ ਕਰਦੇ ਰਹੇ। ਬਹਰਹਾਲ ਇਹ ਹੈ ਕਿ ਇਹਨਾਂ ਦੋਸਤਾਂ ਦੀ ਜਿਹੜੀ ਯਾਦ ਹੈ ਉਹ ਨਹੀਂ ਮੁੱਕ ਸਕਦੀ। ਔਰ ਵੈਸੇ ਤੇ ਇਹ ਹੈ ਕਿ ਜੋਗੀਆਂ ਨੂੰ
ਨਹੀਂ ਕਿਸੇ ਜੰਮੇ ਤੇ ਨਹੀਂ ਵਧਾਈ ਦੇਣੀ, ਕਿਸੇ ਮਰੇ ਨੂੰ ਮੂਲ ਨਾ ਰੋਣਾ ਹੈ। ਹੋਣਾ ਤੇ ਇਹ ਚਾਹੀਦਾ, ਪਰ ਇਸ ਅਮਲੀ ਜ਼ਿੰਦਗੀ ਚ ਇੰਝ ਹੁੰਦਾ ਨਹੀਂ ਹੈ, ਕਿਉਂਕਿ ਲੋਕਾਂ ਦੇ ਵਿਛੜਨ ਦਾ ਬੜਾ ਹੀ ਦੁੱਖ ਹੁੰਦਾ ਹੈ। ਮੈਨੂੰ ਤੇ ਖੈਰ ਬਹੁਤ ਹੀ ਹੁੰਦਾ ਹੈ, ਮੇਰੇ ਤੇ ਬਹੁਤ ਅਸਰ ਹੁੰਦਾ ਹੈ, ਤੇ ਮੈਂ ਉਸ ਅਸਰ ਦੇ ਵਿੱਚ ਹਾਂ। ਮੇਰੇ ਇਸ 1 ਮਹੀਨੇ ਦੇ ਅੰਦਰ ਅੰਦਰ ਮੇਰੀ ਇੱਕ ਵੱਡੀ ਭੈਣ ਮਰੀ, ਤੇ ਆਪਣਾ ਆਬਦ ਮੀਕ ਮਰਿਆ, ਤੇ ਪ੍ਰੋਫੈਸਰ ਕਰਨੈਲ ਸਿੰਘ ਥਿੰਦ ਮਰ ਗਏ। ਤੇ ਦੇਖੋ ਹੁਣ ਸਾਡੀ ਵੀ ਵਾਰੀ ਲੱਗੀ ਹੈ। ਬਸ ਜੀ ਮੈਂ ਇੰਨੀ ਗੱਲ ਕਰਨੀ। ਰੱਬ ਖੈਰ ਕਰੇ, ਤੁਹਾਨੂੰ ਰੱਬ ਲੰਬੀ ਹਯਾਤੀ ਦੇਵੇ ਤਾਂ ਕਿ ਤੁਸੀਂ ਪੜ੍ਹਾਉਂਦੇ ਤੇ ਸਿਖਾਉਂਦੇ ਰਹੋ ਹਯਾਤੀ ਬਾਰੇ। ਡਾਕਟਰ ਸਾਹਿਬ ਆਖਰੀ ਦੀਵਾ ਰਹਿ ਗਏ ਨੇ, ਜਰਾ ਅਸੀਂ ਵੇਖਣੇ ਪਿਆ ਚੰਗਾ ਬਲਦਾ ਪਿਆ। ਬਿਲਕੁਲ ਜੀ। ਤੇ ਡਾਕਟਰ ਹਾਂਜੀ, ਸਾਹਿਬ ਹੁਣ ਜਿੰਨੇ ਮੈਂ ਵੀ ਬਲੋ ਜਲਦੇ ਰਹੋ ਤੇ ਬਲਦੇ ਰਹੋ, ਬਲਦੇ ਰਹੋ। ਜਿੰਨੇ ਵੀ ਬਲੋ। ਬਹੁਤ ਅੱਛੇ। ਹੁਣ ਮੈਂ ਫਿਆਜ਼ ਬਾਕਰ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਆਪਣੀਆਂ ਯਾਦਾਂ ਜਿਹੜੀਆਂ ਸਾਂਝੀਆਂ ਕਰਨ। हाँ जी, आबिद अमीक साहब के बारे में गल करे सा। आबिद अमीक साहब ते मैं दोवें अंदरून शहर मुल्तान दी जम पालना। साडे महल्ले तो 2-3 महल्ले परा आउंदा है आबिद साहब दे घर। ते जरा पहली ਉੱਚੀ दफा ਗੱਲ करो, आवाज जी नहीं जी आ रही। मैं कि आबिद साहब ते मैं दोवें अंदरून शहर मुल्तान दे जम पालना। ते साडे महल्ले तो 2-3 महल्ले छोड़ के उन्हां दा घर हुंदा है अंदरूने शहर विच। 1970 ਦੇ ਦਹਾਕੇ ਵਿੱਚ ਜਦੋਂ ਪਹਿਲੀ ਦਫਾ ਮੈਂ ਮਿਲਿਆ ਆਬੇ ਸਾਹਿਬ ਨਾਲ, ਉੱਥੇ ਅੰਦਰੂਨੇ ਸ਼ਹਿਰ 'ਚ ਮਿਲਿਆ। ਤੇ ਆਬੇ ਸਾਹਿਬ ਉਸ ਜ਼ਮਾਨੇ ਪੀਪਲਸ ਪਾਰਟੀ ਦਾ ਦੌਰ ਆਈ। ਪੀਪਲਸ ਪਾਰਟੀ ਦੇ ਵੀ ਤੇ ਜ਼ੁਲਫਕਾਰ ਅਲੀ ਭੁੱਟੋ ਦੇ ਵੀ ਬੜੇ ਚਾਹਣ ਵਾਲੇ ਵਿੱਚ ਹਨ। ਉਰਦੂ ਵਿੱਚ ਸ਼ਾਇਰੀ ਕਰਿੰਦੇ ਹਨ, ਤੇ ਮੈਨੂੰ ਯਾਦ ਹੈ ਹੁਣ ਤੱਕ ਉਹਨਾਂ ਦੀ ਇੱਕ ਜਿਹੜੀ ਨਜ਼ਮ ਉਹਨਾਂ ਨੇ ਭੁੱਟੋ ਸਾਹਿਬ ਦੇ ਬਾਰੇ ਲਿਖੀ ਆਈ कि नाचते हैं गिर्द किसके चक्कर बांध कर, अपने अपने पेट पर सब लोग पत्थर बांध कर। उस जमाने जो जोश आई जज्बा है पीपल्स पार्टी का ਉਹਦੇ ਬਾਰੇ। ਉਸ ਤੋਂ ਬਾਅਦ ਮੇਰੀ ਮੁਲਾਕਾਤ ਹੁੰਦੀ ਰਹੀ। ਹੁਣ ਵੀ ਆਪ ਮੇਰੇ ਮਹੱਲੇਦਾਰ ਹੀ ਹਨ ਜ਼ਕਰੀਆ ਟਾਊਨ ਦੇ ਵਿੱਚ। ਉਹਨਾਂ ਦੇ ਘਰ ਮੇਰੇ ਤੋਂ 2 ਘਰ ਛੋੜ ਕੇ ਜ਼ਕਰੀਆ ਟਾਊਨ ਦੇ ਵਿੱਚ। ਤੇ ਦਰਮਿਆਨ ਦੇ ਵਿੱਚ ਬੇਸ਼ੁਮਾਰ ਜਿਹੜਾ ਹੈ ਉਹ ਤਬਦੀਲੀਆਂ ਆਈਆਂ, ਦੌਰ ਆਏ ਆਬੇ ਸਾਹਿਬ ਦੇ। ਉਹਨਾਂ ਨੇ ਪਹਿਲੀ ਦਫਾ ਵਿਲੀਅਮ ਰਾਇਖ ਤੋਂ ਵਾਕਿਫ ਕਰਵਾਇਆ, ਤੇ ਉਸ ਦੇ ਨਾਲ ਦੀ ਸੋਚ ਰੱਖਣ ਵਾਲੇ ਲੋਕ ਜਿਹੜੇ ਹਨ ਉਹਨਾਂ ਦੇ ਨਾਲ। ਤੇ ਉਸ ਤੋਂ ਬਾਅਦ ਜਦੋਂ ਪੰਜਾਬੀ ਦੀ ਗੱਲ ਸ਼ੁਰੂ ਹੋਈ ਨਜਮ ਸਾਹਿਬ ਨਾਲ, ਤੇ ਸ਼ੁਰੂ ਵਿੱਚ ਆਬੇ ਸਾਹਿਬ ਦੇ ਬੜੇ ਤਹਫੁਜ਼ਾਤ ਹਨ ਉਸ ਦੇ ਬਾਰੇ ਵਿੱਚ। ਬਾਅਦ ਹੀ ਉਹਨਾਂ ਨੇ ਖੁਦ ਜਿਹੜੀ ਸ਼ਾਇਰੀ, ਕਿਉਂਕਿ ਉਹਨਾਂ ਦੀ ਕਿਤਾਬ ਤੇ ਮੇਰੇ ਸਾਹਮਣੇ ਨਹੀਂ ਹੈ, ਲੇਕਿਨ ਇੱਕ ਨਜ਼ਮ ਜਿਹੜੀ ਬੜੀ ਸੋਹਣੀ ਲਿਖੀ ਆਈ ਕਿ ਸ਼ਹਿਰ ਵਿੱਚ ਘਿੰਮੇ ਸਾਦਾ ਘੁੱਟ ਤਾਲੂਕੋਂ ਲੱਗੇ, ਭੁੱਸੇ ਤੇਲ ਦਾ ਪੀਵਣ ਇਹ ਜੀਵਨ ਹੈ। ਤੇ ਇਸ ਤੋਂ ਉਸ ਸ਼ਾਇਰੀ ਦੇ ਬਾਅਦ ਉਸ ਤੋਂ ਬਾਅਦ ਤਲਵਤਨੀ। ਤੇ ਮੈਂ ਪੁੱਛਿਆ ਆਬੇ ਸਾਹਿਬ ਕੋਲ, ਮੈਂ ਕਿਹਾ ਆਬੇ ਸਾਹਿਬ ਤਲਵਤਨੀ ਕਿਵੇਂ ਛਪੀ? ਆਖਣ ਲੱਗੇ ਮੈਂ ਕੋ ਤਾਂ ਪਤਾ ਕੋਈ ਨਹੀਂ, ਉਹ ਪਤਾ ਨਹੀਂ ਉੱਥੇ ਲਾਹੌਰੋਂ ਛਪ ਗਈ ਹੈ, ਸ਼ਾਇਦ ਸੂਫੀ ਨੇ ਛਪਵਾਈ ਹੋਵੇ ਜਾਂ ਸਾਕਿਬ ਨੇ ਛਾਪੀ ਹੈ। ਮੇਰੇ ਕੋਲ ਇੱਕ ਦਿਹਾੜੇ ਮੇਲ ਦੇ ਵਿੱਚ ਉਹ ਕਿਤਾਬ ਪਹੁੰਚੀ, ਮੁਸ਼ਤਾਕ ਸੂਫੀ ਨੇ ਭੇਜੀ ਆਈ। ਉਹਦੇ ਉੱਤੇ ਲਿਖਿਆ ਹੋਇਆ ਤੁਹਾਡੀ ਕਿਤਾਬ ਤੁਹਾਡੇ ਕੀਤੇ। ਆਬੇ ਸਾਹਿਬ ਨੂੰ ਆਪਣੀ ਕਿਤਾਬ ਵੀ ਉਹ ਛਪਣ ਤੋਂ ਬਾਅਦ ਮਿਲੀ, ਉਹਨਾਂ ਨੂੰ ਪਤਾ ਕੋਈ ਨਾ। ਉਹ ਦਰਵੇਸ਼ੀ ਤੇ ਫਕੀਰੀ ਉਹਨਾਂ ਦੇ ਵੈਸੇ ਹੀ ਰੰਗ ਆਈ। ਆਬੇ ਸਾਹਿਬ ਨੇ ਅੰਦਰੂਨੇ ਸ਼ਹਿਰ ਛੋੜਿਆ ਤੇ ਕਈ ਘਰ ਬਦਲੇ, ਅਸਾਂ ਵੀ ਬਦਲੇ। ਤੇ ਮੈਨੂੰ ਯਾਦ ਹੈ ਮੈਂ ਇੱਕ ਦਫਾ ਗੁਲਦਸ਼ਤ ਵਿੱਚ ਉਹਨਾਂ ਦਾ ਘਰ ਆਈ, ਤੇ ਮੈਂ ਲੱਭਦੇ ਲੱਭਦੇ ਮੈਨੂੰ ਇਹ ਪਤਾ ਹੀ ਕਿ ਇਸ ਜਗ੍ਹਾ ਘਰ ਹੈ, ਉਹਨਾਂ ਦਾ ਨੰਬਰ ਨਹੀਂ ਪਤਾ। ਉਹ ਮੈਂ ਦੁਕਾਨਦਾਰ ਕੋਲ ਗਿਆ ਜਿਹੜੇ ਨੁੱਕੜ ਤੇ ਹੁੰਦੇ ਨੇ, ਮੈਂ ਕਿਹਾ ਯਾਰ ਇੱਥੇ ਪ੍ਰੋਫੈਸਰ ਸਾਹਿਬ ਰਹਿੰਦੇ ਨੇ ਆਬਿਦ ਅਮੀਕ ਸਾਹਿਬ, ਉਹਨਾਂ ਦਾ ਘਰ ਕਿੱਥੇ ਹੈ? ਇੱਥੇ 5 ਘਰਾਂ ਦੇ ਵਿੱਚ। ਉਹਨੇ ਆਖਿਆ ਸੀ ਕੌਣ? ਮੈਂ ਆਖਿਆ ਯਾਰ ਇੱਥੇ ਹੈ ਨਾ ਅੰਗਰੇਜ਼ੀ ਪ੍ਰੋਫੈਸਰ, ਉੱਚਾ ਲੰਮਾ ਕੱਦ। ਉਹਨੇ ਕਿਹਾ ਅੱਛਾ ਉਹ ਜਿਹੜੇ ਖੋਏ ਰਹਿੰਦੇ ਨੇ ਤੇ ਸਿਗਰਟ ਪੀਂਦੇ ਨੇ? ਮੈਂ ਕਿਹਾ ਹਾਂ ਉਹ ਹੈ। ਉਹਨੇ ਮੈਨੂੰ ਘਰ ਦਿੱਤਾ, ਮੈਂ ਉੱਥੇ ਪਹੁੰਚ ਗਿਆ। ਉਹ ਆਬੇ ਸਾਹਿਬ ਆਪਣਾ ਅੰਦਾਜ਼ ਆਈ। ਲੇਕਿਨ ਜਿਵੇਂ ਮਨਜ਼ੂਰ ਨੇ ਆਖਿਆ ਆਪ ਕਿ ਡੂੰਘੇ ਬੰਦੇ ਹਨ, ਉਹਨਾਂ ਦੀ ਪੁਰਾਣੀ ਕਦਰਾਂ ਹਨ ਤੇ ਨਵੇਂ ਖਿਆਲਾਤ ਹਨ। ਪੁਰਾਣੀ ਕਦਰਾਂ ਜਿਸ ਵਿੱਚ ਕਈ ਬਾਰੇ ਕੋਈ ਫਾਲਤੂ ਗੱਲ ਨਹੀਂ ਕਰਨੀ,
यारां दोस्तां दे मूंह पिछों या कंड पिछों कोई भी गल होवे ओहदे वास्ते खलोना। मैनू याद है आबे साहब का तबादला होया, पहले गवर्नमेंट कॉलेज मुल्तान पढ़ाते अंग्रेजी, मेरा बिरा भी छोटा, मेरे बड़े शागिर्द रहे ते साहिवाल गए, इस लैके राजा अब्दुल कादिर साहब के घर शाम में। उत्थे राजा अब्दुल कादिर साहब ने अपना एक मजमून पढ़िया उर्दू दे विच ते ओहदे विच उन्होंने शेर पढ़िया कि लगी भूख तो फाड़ कर खा गया रशीदो जमां को रशीदो जमां। हुण रशीदो जमां सैकड़े हैं, वो किसी ने क्या पता कौन रशीदो जमान है। शेर के बारे आबे साहब ने आख्या राजा साहब ये जरा एक गुजारिश है मेरी, ये शेर कर दो अपने मजमून से। उन्होंने आख्या क्यों? आखन लगे जी रशीदो जमान मेरा बड़ा प्यारा दोस्त है, ये जरा शेर है ठीक कोई नहीं। उस तो बाद मैंने पता चलिया कि रशीदो जमान साहब जो गवर्नमेंट कॉलेज पढ़ते हैं उन्होंने दोस्तां ने, क्योंकि वो गोल मटोल हैं जरा मास भरया हुआ है उन्होंने, तो उन्होंने यारा ने उन्होंने नाम बन मक्खन रखा हुआ ते वो एक दिन नाश्ता करने बैठे कैंटीन ते अब्बास अतर आया ते उन्हें वेख्या वो बन मक्खन का नाश्ता करने पे रशीदो जमान साहब, ते उन्हें आखिर उन्हें ये शेर आख्या लगी भूख तो फाड़ कर खा गया रशीदो जमां को रशीदो जमां। वो आबे साहब ने उन्होंने क्या आख्या जी, वो फिर राजा साहब ने आख्या जी मैं कर दे सा। वो दोस्तों का इस हद तक बरीकी नाल नजाकत नाल ख्याल करेंदे होंदे हैं ते बात उन्होंने होर भी मैं बहुत तरीके उन्होंने को सीखे कि लोकां नाल गल करन दा गलबात नूं टोरन दा क्या तरीका है। क्योंकि साडा तरीका होंदा ही पहले जिन्होंने आखदे लठ मार तरीका कि अपने ख्यालात वहंदे ते मैनू आबे साहब ने आख्या कि मैं एक साडा दोस्त है ठेकेदार मुजफ्फरगढ़ दा, ओहदे कोल मैं पूछे यार ये तुसां सरकारी अफसर रिश्वत गिनदे तुसां रिश्वत किवें देंदे हो इन्हां को, ये कोई आसान काम तो नहीं, किवें उन्हां नाल रिश्वत दी गल करदे हो? वो नाराज थी वंजे, गुस्से थी वंजे, ना मन्ने कि तू मेरे को आदे सी मैं तो दस्से सा रिश्वत किवें दिवींदी। वो आपे सामने नाल लै गया जिस बंदे नूं रिश्वत देवनी आई गल करने वेले। गलबात शुरू उन्हें आख्या जी ये कौन है? उन्हें आख्या जी ये प्रोफैसर साहब है अंग्रेजी दे मेरे दोस्त हैं, ये आदे भैन जी रिश्वत तुसीं किवें देंदे सरकारी अफसर? मेरे को ये दसो कि रिश्वत के बगैर गुजारा थी ना अजकल, बालां दी फीस नहीं दे सकते, घर के खर्चे नहीं चला सकते। उन्हें जनाब वो आबे साहब ने जरिया बना के ना सारी गलबात दे विच लपेट के ओदे अपने पैसे ते आबे साहब ने मतलब ये दस्या कि जेल्लै तुसां लोकां नाल गल करेंदे हो कि गल टोरन दा गल वधाउण दा बस मुल्तान दे विच चाह खाने हैं जिथे बांदे पूरी पूरी रात आबे साहब गुजर वैंदी आई। जेल्ले वो जकरिया टाउन विच आए जिथे हुण मेरे गवांढी हैं ते मैं भी हम ते पूरी पूरी रात वो मतलब चाह खाने ते गल होंदी है हुण उन्हां दी तबीयत कोई ना आई, लेकिन मैनू उन्होंने ये एहसास दिता होया है कि मैं उन्हां दे घर बन के मोहम्मद जी तुसी जरा अपने आप नु म्यूट करो। ਉਹ मैं उन्होंने मिल सकता हाँ ते ਉਹ मतलब हुण भी आबे साहब दे अपने कमरे दी ये हालत है जिस पासे जिथे रहंदे हैं कि हर पासे किताबां नाल भरे हुए दरम्यान च उन्हां दी मंजी होंदी आई ते सज्जे खब्बे सारे उत्ते थल्ले किताबां दे ढेर लगे हुए होंदे। उन्हां दा पढ़न दा काम ते लिखण दा काम या जिवें मंजूर ने आख्या है कि फेसबुक ते दोस्तां दी चीज़ां सुन के तबसरे दा काम वो मुसलसल रहिंदा आई। समीना बीबी नाल ज़ाहिर है उन्हां दा बड़ा तल्लुक आई करीबी ते मुस्तकिल आई ते मेरे नाल क्योंकि दरम्यान विच कुछ अरसा कोई 8-10 साल पहले आबिद साहब नाल मेरा कोई तल्लुक वास्ता तकरीबन ख़त्म हो गया। उस तो बाद दोबारा इस्लामाबाद आए, मेरे घर आए, मैं उन्हें मिले, उस तो बाद बहाल रहा सिलसिला। लेकिन हुण पिछले 6 महीने साल तो वो बड़े ज़्यादा बीमार हैं। पहले मेरी तकरीबन अगर हफ्ते च एक दफ़ा नहीं तो महीने च एक दफ़ा जरूर फोन ते गल हो रही है। हुण फोन चाह ही ना सकते। आखिरी दफ़ा जब मेरी गल हुई कुछ 6 महीने पहले उन्होंने साह फुल वहदा है, साह चढ़ गया। उन्हें आखे यार मैं हुण ज़्यादा देर गल नहीं कर सकता, 2-3 मिनट गल की गल खत्म हो।
ਜੀ ਫਿਆਜ਼ ਬਾਕਰ ਜੀ ਨੇ ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਤੇ ਹੁਣ ਮੈਂ ਮਹਿਮੂਦ ਅਬਾਨ ਜਿਹੜੇ ਬੜੇ ਅੱਛੇ ਪੰਜਾਬੀ ਦੇ ਸ਼ਾਇਰ ਨੇ ਔਰ ਆਰਟੀਕਲ ਵੀ ਲਿਖਦੇ ਨੇ, ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਨੀ ਹੈ ਕਿ ਉਹ ਆਪਣੇ ਜਿਹੜੇ ਨੇ ਖਿਆਲਾਤ ਜਿਹੜੇ ਨੇ ਸ਼ੇਅਰ ਕਰਨ ਸਾਡੇ ਨਾਲ। ਜੀ ਜੀ ਸਮੀਨਾ ਬਾਜੀ ਬਹੁਤ ਸ਼ੁਕਰੀਆ ਤੁਹਾਡਾ। ਆਵਾਜ਼ ਆ ਰਹੀ ਜੀ ਮੈਂਡੀ? ਹਾਂਜੀ ਹਾਂਜੀ ਬਿਲਕੁਲ ਆ ਰਹੀ ਹੈ। ਹਾਂਜੀ ਹਾਂਜੀ ਤੇ ਗੱਲਾਂ ਆਬਿਦ ਸਾਹਿਬ ਦੇ ਬਾਰੇ ਚ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ ਹਨ ਔਰ ਉਹ ਬੜੀ ਇੱਕ ਡਿਫਰੈਂਟ ਪਰਸਨੈਲਿਟੀ ਹੈ ਆਪਣੇ ਕੰਟੈਂਪਰਰੀਜ਼ ਤੋਂ ਵੀ ਬੜੀ ਹਟ ਕੇ। ਲੇਕਿਨ ਜਿਹੜੀ ਗੱਲ ਸ਼ੁਰੂ ਕਰਨੀ ਸੀ ਉਸ ਮੈਂ ਤੇ ਸੂਫੀ ਸਾਹਿਬ ਉਹਨਾਂ ਮਜ਼ਾਕ ਨਾਲ ਪਿਆਰ ਨਾਲ ਵੱਡੇ ਮਲਕ ਸਾਹਿਬਾਦ ਹੁੰਦੇ ਐਸੇ ਜਦੋਂ ਵੀ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਦੀ ਜਿਹੜਾ ਜਿੱਥੋਂ ਕੰਮ ਸ਼ੁਰੂ ਕਰਨੇ ਆ ਜੀ, ਮੈਂ ਜਦੋਂ ਉਹਨਾਂ ਤੇ ਕੁਝ 7 ਸਾਲ ਪਹਿਲੇ ਲਿਖਿਆ ਨਿਊਜ਼ ਵਿੱਚ ਉਹਨਾਂ ਦੇ ਬਾਰੇ ਚ ਅੱਛਾ ਉਸ ਤੋਂ ਵੀ ਪਹਿਲੇ ਉਹਨਾਂ ਦੀ ਪਹਿਲੀ 2 ਕਿਤਾਬਾਂ ਉਹਨਾਂ ਦੀਆਂ ਛਪੀਆਂ ਹੋਈਆਂ ਹਨ ਜੀ, ਤਲਵਤਨੀ ਔਰ ਪੱਕੀ ਜਾਤਕ ਤੇ ਰਸਤਾ। ਔਰ ਇਹ ਪਹਿਲੇ ਵਾਲੀ ਕਿਤਾਬ ਤੇ ਮੈਂ ਜ਼ੁਬੈਰ ਕੋ ਕੀਤੀ ਜਿਹੜੀ ਕਿਤਾਬ ਤੇ ਪਹਿਲੀ ਵਾਰ ਸ਼ੁਰੂ ਹੋਈ ਹੈ ਜੀ। ਔਰ ਬੜੀ ਜਦੋਂ ਮੈਂ ਕੋਈ ਲਿਖਣੇ ਸ਼ੁਰੂ ਕੀਤੇ ਉਹਨਾਂ ਨਾਲ ਰਾਬਤਾ ਵੀ ਜ਼ਾਹਿਰ ਰਿਹਾ, ਮੁਸਲਸਲ ਰਿਹਾ। ਆਖਰੀ ਦਿਨਾਂ ਤੇ ਜ਼ਾਹਿਰ ਜਦੋਂ ਜਿਵੇਂ ਫੈਜ਼ ਬਾਕਰ ਸਾਹਿਬ ਦੱਸਦੇ ਪਏ ਉਹਨਾਂ ਦਾ ਦਮੇ ਦਾ ਬਹੁਤ ਮਸਲਾ ਹੋ ਪੈਂਦਾ ਹੈ ਔਰ 2-4 ਵਾਰ ਹਸਪੀਟਲਾਈਜ਼ ਵੀ ਰਹੇ ਔਰ ਉਹ ਵਕਤ ਗੱਲ ਨਹੀਂ ਕਰ ਸਕਦੇ ਬਹੁਤ ਲੰਮੀ। ਲੇਕਿਨ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਪੋਇਟਰੀ ਮਾਂ ਜਿਸ ਟਾਈਮ ਫੀਲ ਹੋਇਆ ਨੇ ਜਦੋਂ ਆਪ ਸਪੜੇ ਸਾਰੇ ਉਹਨਾਂ ਦੇ ਕੰਟੈਂਪਰਰੀ ਵੀ ਔਰ ਉਸ ਤੋਂ ਉਹ ਜਿਹੜਾ ਸਾਰਾ ਇਰਾ ਹੈ ਜਿਹਦੇ ਵਿੱਚ ਆਬਿਦ ਅਮੀਕ ਸਾਹਿਬ ਹੈ, ਉਹ ਮਾਂ ਫੀਲ ਹੋਇਆ ਕਿ ਯਾਰ ਜਿਹੜਾ ਸਭ ਤੋਂ ਜ਼ਿਆਦਾ ਬੰਦਾ ਇਗਨੋਰ ਹੋਇਆ ਸ਼ਾਇਦ ਜਿਹੜੀ ਸਾਡੀ ਆਪਣੀ ਈਵਨ ਜਿਹੜੀ ਪੈਰਲਲ ਔਰ ਇਨ ਡੈਪਥ ਜਾਂ ਹਾਰਡ ਕੋਰ ਪੋਇਟਿਕ ਸਰਕਲ ਹੈ ਜਿਹੜੇ ਸਾਡੇ ਆਪਣੇ ਵੀ, ਉਹਦੇ ਵਿੱਚ ਵੀ ਆਬਿਦ ਅਮੀਕ ਬਹੁਤ ਇਗਨੋਰ ਹੋਇਆ ਈਵਨ ਐਜ਼ ਅ ਪੋਇਟ। ਔਰ ਸਾਡਾ ਹਮੇਸ਼ਾ ਗਿੱਲਾ ਰਹਿੰਦਾ ਜਿਹੜੇ ਅਸੀਂ ਲਾਹੌਰੋਂ ਬਾਹਰੋਂ ਆਉਂਦੇ ਹਾਂ ਕਿ ਜਿਹੜਾ ਸੈਂਟਰ ਤੋਂ ਜ਼ਰਾ ਦੂਰ ਹੁੰਦਾ ਉਹ ਇਗਨੋਰ ਹੋ ਪੈਂਦਾ ਭਾਵੇਂ ਉਹਦੀ ਵਜ੍ਹਾ ਜੋ ਵੀ ਹੋਵੇ। ਆਬਿਦ ਸਾਹਿਬ ਦੀ ਤਾਂ ਆਪਣੀ ਪਰਸਨੈਲਿਟੀ ਵੀ ਇਸ ਤਰ੍ਹਾਂ ਦੀ ਹੈ ਕਿ ਬਿਲਕੁਲ ਪ੍ਰੀਟੈਂਸ਼ੀਅਸ ਕੋਈ ਨਹੀਂ ਔਰ ਕਦੀ ਮੰਗੀ ਨਹੀਂ ਕੋਈ ਸ਼ੈ ਔਰ ਇੰਟੈਗ੍ਰਿਟੀ ਜਿਹੜੀ ਹੈ ਉਹਨਾਂ ਦੀ इमेजिनेशन लोगों शायद अंदाजा नहीं कि किस कदर खुददार आदमी है आबिद अमीक साहब इन एवरी एस्पेक्ट ऑफ हिज लाइफ एंड लिटरेचर। ते उदों फील होंदा बंदे नूं कि आबिद अमीक दा मेन स्ट्रीम विच जिहड़े साडी ईवन ओह इरा दे जिहड़े शायर हैन या जिहड़ी स्ट्रगल्स हैन उहदे विच आबिद अमीक दा जिक्र ही कोई नहीं हुंदा है। ਈਵਨ ਲਾਹੌਰ ਦੀਆਂ ਵੱਡੇ ਸਰਕਲਸ ਦੇ ਵਿੱਚ ਵੀ ਆਬਿਦ ਸਾਹਿਬ ਦਾ ਜ਼ਿਕਰ ਨਹੀਂ ਲੱਭਦਾ। ਤੁਸਾਂ ਸਾਡੀਆਂ ਆਪਣੀਆਂ ਮਹਿਫਲਾਂ ਦੇ ਵਿੱਚ ਵੀ ਜ਼ਿਕਰ ਨਹੀਂ ਹੁੰਦਾ ਹੈ ਕਿ ਆਬਿਦ ਅਮੀਕ ਕਿੰਨਾ ਵੱਡਾ ਬੰਦਾ ਔਰ ਕਿੰਨਾ ਵੱਡਾ ਸ਼ਾਇਰ ਵੀ ਹੈ। ਤੇ ਉਸ ਦੇ ਵਿੱਚ ਆ ਕੇ ਮੈਂ ਬੇਸਿਕਲੀ ਉਹ ਜਦੋਂ ਲਿਖਣਾ ਸ਼ੁਰੂ ਕੀਤਾ ਔਰ ਮੈਂ ਆਬਿਦ ਸਾਹਿਬਾਂ ਦੱਸਿਆ ਵੀ ਨਹੀਂ ਕਿ ਮੈਂ ਤੁਹਾਡੇ ਬਾਰੇ ਚ ਲਿਖਦਾ ਪਿਆ, ਵਰਨਾ ਜਿਸ ਤਰ੍ਹਾਂ ਦੀ ਉਹਨਾਂ ਦੀ ਆਪਣੀ ਪਰਸਨੈਲਿਟੀ ਹੈ ਉਹਨਾਂ ਡੱਕ ਦੇਣਾ ਕਿ ਭਾਈ ਨਹੀਂ ਮੈਂ ਕੋਈ ਮੈਨੂੰ ਅਖਬਾਰ ਵਿੱਚ ਮੇਰਾ ਨਾਂ ਤੇ ਫੋਟੋ ਛਾਪਣ ਦੀ ਲੋੜ ਨਹੀਂ। ਲੇਕਿਨ ਜਿਲੇ ਛਪ ਗਿਆ ਤੇ ਵਾਤੋਂ ਬੜੇ ਖੁਸ਼ ਵੀ ਹੋਏ, ਮੁਤਮੈਨ ਵੀ ਹੋਏ, ਮਤਲਬ ਇਹ ਫੀਲ ਹੋਇਆ ਬੰਦਿਆਂ ਆਪ ਵੀ ਕਿ ਉਹਨਾਂ ਦੇ ਅੰਦਰ ਦਿਲ ਦੇ ਅੰਦਰ ਵੀ ਇਹ ਚੀਜ਼ ਜ਼ਰੂਰ ਹੀ ਕਿਸੇ ਨਾ ਕਿਸੇ ਫਾਰਮ ਵਿੱਚ ਕਿ ਮਾਂ ਮੈਂ ਭਾਈ ਇਗਨੋਰ ਵੀ ਹੁੰਦਾ ਪਿਆ ਔਰ ਉਹਨਾਂ ਦੀ ਨਜ਼ਮਤ ਦੇ ਵਿੱਚ ਵੀ ਤੁਸੀਂ ਕਿਦੋਂ ਨਾ ਕਿਦੋਂ ਉਹ ਗੱਲ ਲੱਭਦੀ। ਸੋ ਆਬਿਦ ਸਾਹਿਬ ਦੀਆਂ ਜਿਹੜੀ ਪਰਸਨੈਲਿਟੀ ਹੈ ਉਹਦੀ ਆਪਣੀ ਪਰਸਨਲ ਰੈਜ਼ਿਸਟੈਂਸ ਵੀ ਉਹਨਾਂ ਦੀ ਪਰਸਨਲ ਇੰਟੈਗ੍ਰਿਟੀ ਵੀ ਉਹਨਾਂ ਦੀ ਪੋਇਟਰੀ ਵੀ ਉਹਦੇ ਵਿੱਚ ਇੱਕ ਸ਼ੈ ਬੜੀ ਯੂਨੀਕ ਹੈ। ਇੱਕ ਤੇ ਅਨਪ੍ਰੀਟੈਂਸ਼ੀਅਸ ਹੈ ਉਹਨਾਂ ਦੀ ਪੋਇਟਰੀ ਵੀ ਮਤਲਬ ਉਹਦੇ ਵਿੱਚ ਬਨਾਵਟ ਕੋਈ ਨਹੀਂ ਉਹਨਾਂ ਦੀ ਸ਼ਾਇਰੀ ਦੇ ਵਿੱਚ। ਔਰ ਜਿਹੜੀ ਟਿਚਕਰ ਲਾਣੀ ਹੈ ਸ਼ਾਇਰੀ ਦੇ ਵਿੱਚ ਸਮਟਾਈਮਸ ਇਨ ਅ ਵੈਰੀ ਸਟਲ ਵੇ, ਬੜੇ ਇਨਡਾਇਰੈਕਟ ਤਰੀਕੇ ਦੇ ਨਾਲ ਔਰ ਉਹ ਸਮਝ ਨਹੀਂ ਪਾਉਂਦੀ ਕਿ ਉਹ ਕਿੱਥੋਂ ਗੱਲ ਕਿਵੇਂ ਕਰ ਰਹੇ ਨੇ। ਔਰ ਤੁਸੀਂ ਉਹ ਨਜ਼ਮਾਂ ਜਾਣੋ ਔਰ ਥੋੜਾ ਜਿਹਾ ਜਿਨ੍ਹਾਂ ਲੋਕਾਂ ਦਾ ਕੁਝ ਨਾ ਕੁਝ ਬੈਕਗਰਾਉਂਡ ਪਤਾ ਹੁੰਦਾ ਉਹ ਤੁਸੀਂ ਉੱਥੋਂ ਨੱਪ ਗਿੰਦੇ ਹੋ ਕਿ ਆਬਿਦ ਸਾਹਿਬ ਹੁਣ ਇਹਦੇ ਵਿੱਚ ਗੱਲ ਉਤਲੀ ਲੇਅਰ ਤੇ ਕੁਝ ਹੋਰ ਕਹਿੰਦੇ ਪਏ ਤੇ ਅੰਦਰੋਂ ਹੁਣ ਕਿਸ ਕਿਸਮ ਦੇ ਇਵੈਂਟਾਂ ਕਿਵੇਂ ਨਾ ਜਿਹੜਾ ਉਹਦਾ ਸੈਟਿਰਿਕਲ ਉਹਦੀ ਟਿਚਕਰ ਦਾ ਜਿਹੜਾ ਇੰਪੈਕਟ ਹੈ ਇਨ ਅ ਵੈਰੀ ਸੌਫਟ ਸਟਲ ਪੋਲਾਈਟ ਵੇ, ਉਹਦਾ ਆਪਣਾ ਇੱਕ ਸਵਾਦ ਹੈ ਉਸ ਸ਼ਾਇਰੀ ਦਾ। ਸੋ ਇੱਕ ਤੇ ਮੇਰੇ ਖਿਆਲ ਅਸੀਂ ਸਾਰੇ ਦੇਣਦਾਰ ਹਾਂ ਆਬਿਦ ਸਾਹਿਬ ਦੇ ਕਿ ਉਹਨਾਂ ਜਿਹੜੀ ਸ਼ਾਇਰੀ ਅਸਾਂ ਦਿੱਤੀ ਹੈ ਉਸ ਸ਼ਾਇਰੀਆਂ ਅਸਾਂ ਉਸ ਤਰ੍ਹਾਂ ਮਾਣਿਆ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਔਰ ਅਸਾਂ ਐਕਨੋਲੇਜ ਨਹੀਂ ਕੀਤਾ ਕਿਉਂਕਿ ਜਿਹੜਾ ਵੀ ਕੋਈ ਲਿਖਣ ਵਾਲਾ ਮਸਲ ਉਹਨਾਂ ਦੀ ਇੱਕ ਅੱਛਾ ਹੁਣ ਵੇਖੋ ਟਿਚਕਰ ਦੀ ਜਿਹੜੀ ਗੱਲ ਹੈ
ਉਹਨਾਂ ਦੀ ਇੱਕ ਨਜ਼ਮ ਹੀ ਇਹਦੇ ਵਿੱਚ ਮੈਂ ਅੱਜ ਪੜ੍ਹਦਾ ਪਿਆ ਉਸ ਤੇ ਮੈਂ ਆਖਿਆ ਮੈਂ ਜ਼ਿਕਰ ਜ਼ਰੂਰ ਕਰੇ ਸਾਂ। ਉਹ ਸ਼ਾਇਰਾਂ ਦੇ ਬਾਰੇ ਇੱਕ ਨਜ਼ਮ ਮੇਰੇ ਖਿਆਲ ਇਹਨਾਂ ਦੀ ਦੂਜੀ ਕਿਤਾਬ ਵਿੱਚ ਹੈ, ਜਿਹੜੀ नजमुल हसन अच्छा चले मेरे ख्याल अपने आप को म्यूट करो नजम साहब, अपने आप ਨੂੰ म्यूट करो। अच्छा ਤੇ ਉਹਦੇ ਵਿੱਚ ਨਾ ਜੀ ਉਹਨਾਂ ਦੀ ਇੱਕ ਨਜ਼ਮ ਆਪਣੇ ਜੇ ਬੇਵਕੂਫ ਸ਼ਾਇਰਾਂ ਕੀਤੇ, ਉਹਨਾਂ ਦੀ ਪਹਿਲੀ ਕਿਤਾਬ ਵਿੱਚ ਹੈ। ਉਤੋਂ ਸਾਨੂੰ ਪਤਾ ਲੱਗ ਸੀ ਕਿ ਉਹ ਆਪਣੀ ਸ਼ਾਇਰੀਆਂ ਤੇ ਬਾਕੀ ਸ਼ਾਇਰਾਂ ਕੀ ਕੋਣ ਵੇਖਦੇ ਹੈ ਜੀ। ਉਹ ਆਖਦੇ ਨੇ ਵੀ ਕੋਈ ਪੁਰਾਣਾ ਕਿੱਸਾ ਹੋਵੇ, ਭਾਵੇਂ ਹੋਵੇ ਸਿਵੀ ਖਾਦਾ, ਝੁੰਮਰ ਪੈਂਦੀ ਸੋਚਾਂ ਦਾ, ਗਾਵਣ ਗਾਉਂਦੇ ਰੰਗਾਂ ਦਾ, ਜੰਗਲ ਹੋਵਨ ਦਰਿਆ ਹੋਵਨ, ਮੁੰਡ ਕਦੀਮੀ ਝੋਕਾਂ ਹੋਵਨ, ਲੰਬੀਆਂ ਲਾਮ ਕਤਾਰਾਂ ਹੋਵਨ, ਵੱਡੀਆਂ ਵੱਡੀਆਂ ਜੰਗਾਂ ਹੋਵਨ, ਸਾਡੇ ਕੋਲ ਨਕਾਰੇ ਹੋਵਨ, ਸਾਡੀ ਕਿੱਡੀ ਵਾਹ ਵਾਹ ਹੋਵੇ। ਇਹ ਹੁਣ ਸ਼ਾਇਰਾਂ ਨੂੰ ਟਿਚਕਰ ਲੱਗ ਰਹੀ ਹੈ ਬਈ ਇੰਨੀ ਕੀ ਨਜ਼ਮ ਹੈ। ਉਹਨਾਂ ਕਿਹਾ ਬਈ ਜੰਗਾਂ ਵੀ ਲੱਗਣ, ਜ਼ਰਾ ਤੁਸੀਂ ਸੁਣੋ ਕਿ ਮੁੱਢ ਕਦੀਮੀ ਝੋਕਾਂ ਹੋਵਨ, ਲੰਬੀਆਂ ਲਾਮ ਕਤਾਰਾਂ ਹੋਵਨ, ਵੱਡੀਆਂ ਵੱਡੀਆਂ ਜੰਗਾਂ ਹੋਵਨ, ਸਾਡੇ ਕੋਲ ਨਕਾਰਾ ਹੋਵੇ, ਸਾਡੀ ਕਿੱਡੀ ਵਾਹ ਵਾਹ ਹੋਵੇ। ਸੋ ਉਹਨਾਂ ਉਹ ਜਿਹੜੀ ਵਾਹ ਵਾਹ ਦੀ ਡਿਜ਼ਾਇਰ ਹੈ ਤੇ ਖਾਹਿਸ਼ ਹੈ, ਉਹ ਸਾਵੀਂ ਕਿਤਨੇ ਟਿਚਕਰ ਦੇ ਤਰੀਕੇ ਨਾਲ ਉਹਨਾਂ ਸ਼ਾਇਰਾਂ ਦੇ ਵਾਸਤੇ ਪੇਸ਼ ਕੀਤਾ। ਸੋ ਉਹਨਾਂ ਦੀ ਆਪਣੀ ਸ਼ਾਇਰੀ ਇੱਕ ਦੋ ਨਜ਼ਮਾਂ ਸੁਣਾ ਕੇ, ਅੱਛਾ ਪਰਸਨਲ ਗੱਲਾਂ ਤੇ ਬਹੁਤ ਨੇ ਕਿਉਂਕਿ ਉਹ ਬੜੇ ਮਰਕਿਊਰਿਕ ਵੀ ਹੈ ਆਪਣੀਆਂ ਪਰਸਨੈਲਿਟੀ ਦੇ ਵਿੱਚ। ਉਹ ਲੰਮੀ ਗੱਲ ਅਗਰ ਉਹਨਾਂ ਦਾ ਦਿਲ ਹੋਵੇ ਤਾਂ ਉਹਨਾਂ ਦੀ ਕਾਲ ਆ ਵੈਂਦੀ, ਮਿਸ ਕਾਲ ਆ ਵੈਂਦੀ, ਔਰ ਉਹ ਗੱਲ ਲੰਮੀ ਘੰਟਾ, ਮੈਂ ਯਾਦ ਹੈ ਕਿ ਇੱਕ ਲੰਮੀ ਤੋਂ ਲੰਬੀ ਕਾਲ ਜਿਹੜੀ ਉਹਨਾਂ ਦੀ ਕੋਈ 3.5 ਘੰਟੇ ਚੱਲਦੀ ਰਹੀ। ਔਰ ਜਦੋਂ ਮੂਡ ਵਿੱਚ ਨਹੀਂ ਹੁੰਦੇ ਤੇ ਕਿੰਨੀ ਸੀਰੀਅਸ ਗੱਲ ਪਈ ਹੁੰਦੀ ਹੋਵੇ, ਉਹ ਇੱਕਦਮ ਆਦੇ ਬਸ ਭਾਈ ਹੁਣ ਬੰਗ ਹੋ ਗਈ, ਬਸ ਖਤਮ। ਹੋ ਸਕਦਾ ਉਹ ਪਹਿਲੇ 5 ਮਿੰਟ ਚ ਕਾਲ ਕੱਟ ਕੇ ਤੇ ਸਾਈਡ ਤੇ ਹੋ ਵੰਜਣਾ। ਸੋ ਹੀ ਵਾਸ ਨੈਵਰ ਪ੍ਰੀਟੈਂਸ਼ੀਅਸ ਕਿ ਮੈਂ ਹੁਣ ਜਿਹੜਾ ਨਾ ਕੰਮ ਟੋਰੀ ਰੱਖਾਂ ਸਿਰਫ ਇਸ ਤੋਂ। ਜਦੋਂ ਉਹਨਾਂ ਦਾ ਦਿਲ ਨਹੀਂ ਕੀਤਾ ਤੇ ਉਹਨਾਂ ਗੱਲ ਦੂਆ, ਉਹਨਾਂ ਦੀ ਖੂਬੀ ਇਹ ਕਿ ਹਰ ਬੜਾ ਨਿਜਾ ਕੇ ਪੜ੍ਹਦੇ ਹਰ ਸ਼ੈ। ਉਹਨਾਂ ਦੀਆਂ ਅਗਰ ਪੜ੍ਹੀਆਂ ਕਿਤਾਬਾਂ ਤੁਸੀਂ ਵੇਖੋ ਤਾਂ ਲੈਣਾ ਦੀਆਂ ਲੈਣਾ ਲੱਗੀਆਂ ਹੁੰਦੀਆਂ ਉਹਦੇ ਵਿੱਚ। ਔਰ ਉਹ ਮਜ਼ਾਕ ਨਾਲ ਆਦੇ ਹੁੰਦੇ ਮੈਂ ਇੱਕ ਦੋ ਸ਼ਾਇਰ ਆਏ ਲਾਹੌਰ ਦੇ ਤੇ ਉਹਨਾਂ ਜਿਹੜੇ ਆਪਣੀ ਮੇਰੇ ਕੋਲ ਬੈਠੇ ਜਿਹੜੇ ਆਪਣੀ ਕਿਤਾਬਾਂ ਵੇਖੀਆਂ ਨੇ, ਜਿਹੜੇ ਮੈਂ ਕਮੈਂਟਸ ਤੇ ਲੈਣਾ ਦਿੱਤੀਆਂ ਹੋਈਆਂ ਤਾਂ ਉਹਦੇ ਉੱਤੋਂ ਬਈ ਉਹ ਬੜਾ ਉਹਨਾਂ ਐਪਰੀਸ਼ੀਏਟ ਨਹੀਂ ਕੀਤਾ ਜਿਹੜੇ ਉਹ ਵੇਖੇ ਉਹਨਾਂ ਮੈਂ ਕਮੈਂਟਸ ਜਿਹੜੇ ਮੈਂ ਦਿੱਤੇ ਹੋਏ, ਕਿਉਂਕਿ ਉਹ ਹਰ ਸ਼ੈ ਜਿਹੜੀ ਪੜ੍ਹਦੇ ਹੈ ਉਹ ਰੱਤੀਆਂ ਨੀਲੀਆਂ ਪੈਨਸਲ ਨਾਲ ਉਹਦੇ ਉੱਤੇ ਕਮੈਂਟ ਵੀ ਕਰਦੇ ਰਹਿੰਦੇ ਔਰ ਬੜੇ। ਐਂਡ ਹੀ ਵਾਸ ਵੈਰੀ ਬਰੂਟਲ ਇਨ ਹਿਜ਼ ਅਸੈਸਮੈਂਟ, ਨਾ ਸਿਰਫ ਪੋਇਟਰੀ ਦੀ ਲਿਟਰੇਚਰ ਦੀ ਬਲਕਿ ਆਰਟ ਦੀ ਵੀ। ਹੀ ਵਾਸ ਵੈਰੀ ਮਚ ਇਨਟੂ ਦ ਪੇਂਟਿੰਗ ਐਂਡ ਆਰਟ। Did we lose him? आवाज मेरे ख्याल हाँ जी आवाज चली गई है महमूद जी दी। ਕਿਵੇਂ ਵੇਖਿਆ ਮਾਂ ਬੋਲੀ ਨੂੰ ਔਰ ਫਿਰ ਜਿਹੜੀ ਪਹਿਲੀ ਕਿਤਾਬ ਹੈ ਤਲਵਤਨੀ ਕਿ ਛੋਟੀ ਹਮੇ ਛੋਟੀਆਂ ਨਜ਼ਮਾਂ ਨਹੀਂ ਲੰਮੀਆਂ ਨਜ਼ਮਾਂ ਉਹਨਾਂ ਲਿਖੀਆਂ ਨੇ ਔਰ ਉਹਨਾਂ ਛੋਟੀਆਂ ਨਜ਼ਮਾਂ ਦੀ ਜ਼ਬਾਨ ਤੁਸੀਂ ਵੇਖੋ ਔਰ ਜ਼ਬਾਨ ਦੇ ਨਾਲ ਜਿਹੜੀ ਡੈਪਥ ਹੈ, ਜਿਹੜੀ ਗਹਿਰਾਈ ਹੈ, ਜਿਹੜੀ ਡੂੰਘ ਹੈ ਉਹਨਾਂ ਦੇ ਖਿਆਲਾਤ ਦੀ, ਉਹ ਅਨਇਮੈਜਿਨੇਬਲ ਹੈ। ਜਿਹੜਾ ਉਹ ਜਿਹਨੂੰ ਉਰਦੂ ਵਾਲੇ ਸੇਲੇ ਮੁਮਤਨੇ ਆਦੇ ਨੇ, ਜਿਹੜਾ ਇੱਕ ਬੜੀ ਫ੍ਰੀ ਫਲੋਇੰਗ ਪੋਇਟਰੀ ਹੈ ਵਿਦ ਅ ਵੈਰੀ ਡੀਪ ਥਾਟ, ਉਹ ਆਈ ਥਿੰਕ ਐਪੀਟੋਮ ਸੀ ਆਬਿਦ ਮੀਕ ਉਸ ਸ਼ਾਇਰੀ ਦਾ ਪੰਜਾਬੀ ਦੇ ਵਿੱਚ। ਮਾਂ ਬੋਲੀ ਜਿਵੇਂ ਕੋਈ ਪੱਗੂ ਹੋਵੇ ਵਾਂਦਾ ਪੱਗੂ, ਜਿੰਦਾ ਠੰਡਾ ਮਿੱਠਾ ਪਾਣੀ ਵਨ ਸਵੰਨੀ ਵਸੋਂ ਪੀਵੇ, ਦੁਨੀਆ ਪੀਵੇ ਬੁੱਕੀ ਭਰ ਕੇ, ਬੱਚੇ ਮੂੰਹ ਤੇ ਛੱਟੇ ਮਾਰਨ ਅੱਖੀਂ ਭਾਲਣ, ਜਿੰਦਾ ਠੰਡਾ ਮਿੱਠਾ ਪਾਣੀ ਬੁੱਕੀ ਭਰ ਕੇ, ਆਟਾ ਗੁੰਨੋ ਖਾਵੋ ਟੁੱਕਰ, ਇਹੋ ਟੁੱਕਰ ਜਿਵੇਂ ਸਾਡੀ ਇਹੋ ਭੁੱਖ ਹੈ, ਜਿਵੇਂ ਸਾਡਾ ਇਹੋ ਸੁੱਖ ਹੈ। ਇਹ ਹੁਣ ਮਾਂ ਬੋਲੀ ਨੂੰ ਉਹਨਾਂ ਨੇ ਕਿਸ ਕਿਸ ਰੰਗ ਨਾਲ ਹੈ ਜਿਹੜਾ ਹੈ ਨਾ, ਬੱਚੇ ਮੁੱਕੀ ਭਰ ਕੇ ਬੱਚੇ ਮੂੰਹ ਤੇ ਛੱਟੇ ਮਾਰ। ਹੁਣ ਉਹ ਜਿਹੜੀ ਐਕਸਟੈਸੀ ਹੈ, ਉਹ ਜਿਹੜੀ ਆਜ਼ਾਦੀ ਹੈ, ਉਹ ਜਿਹੜਾ ਸਵਾਦ ਮਾਨਣਾ ਹੈ ਆਪਣੀ ਆਜ਼ਾਦੀ ਦਾ ਤੇ ਆਪਣੀ ਮਰਜ਼ੀ ਦਾ, ਉਹ ਮਾਂ ਬੋਲੀ ਨਾਲ ਕਿਵੇਂ ਆ ਕੇ ਉਹਨਾਂ ਨੇ ਕਨੈਕਟ ਕੀਤਾ। ਇੱਕ ਹੋਰ ਨਜ਼ਮ ਉਹਨਾਂ ਦੀ ਮਾਂ ਬੋਲੀ ਵਾਸਤੇ, ਇੱਕ ਹੋਰ ਨਜ਼ਮ, ਜਿਵੇਂ ਕੋਈ ਵਸੋਂ ਹੋਵੇ ਸਾਡੇ ਬਾਹੋਂ ਅੰਦਰ ਦੀ ਵਸੋਂ, ਜਿਵੇਂ ਕੋਈ ਝੁੰਮਰ ਹੋਵੇ ਦੁਨੀਆ ਦੀ, ਜਿਵੇਂ ਕੋਈ ਝੇੜਾ ਹੋਵੇ ਦੁਨੀਆ ਦਾ, ਜਿਹੜਾ ਇਸ ਤੋਂ ਵਾਂਝਾ ਹੋਇਆ ਆਪਣੇ ਆਪ ਤੋਂ ਵਾਂਝਾ ਹੋਇਆ। ਇਹ ਵੀ ਮਾਂ ਬੋਲੀ ਵਾਸਤੇ ਉਹਨਾਂ ਨੇ ਨਜ਼ਮ ਜੋੜੀ ਹੈ। ਇੱਕ ਹੋਰ ਨਜ਼ਮ ਮੈਨੂੰ ਬੜੀ ਸੋਹਣੀ ਲੱਗੀ ਉਹਨਾਂ ਦੀ, ਜਿਹੜੀ ਉਹਨਾਂ ਆਪਣੀ ਵਾਈਫ ਵਾਸਤੇ ਜਿਹੜੇ ਉਹਨਾਂ ਦੀ ਡੈਥ ਹੋਈ ਉਹਨਾਂ ਵਾਸਤੇ ਲਿਖੀ, ਸਾਜੀ ਕੀਤੇ।
ਤੇ ਉਹ ਵੀ ਮੈਂ ਪੜ੍ਹ ਕੇ ਸੁਣਿਆ ਨਾ ਸਭ ਪਤਾ ਲੱਗ ਸੀ ਕਿ ਉਹ ਕਿਵੇਂ ਕਿਸ ਐਂਗਲ ਤੋਂ ਨਾ ਰਿਲੇਸ਼ਨਸ਼ਿਪ ਨਾਲ ਔਰ ਚੀਜ਼ਾਂ ਮਾਣਿਆ ਤੇ ਵੇਖਿਆ ਸਾਜੀ ਕੀਤੀ ਉਹ ਆਪਣੀ ਬੀਵੀਆਂ ਸਾਜਦਾਂ ਸਾਜੀ ਆਦੇ ਤੁਸਾਂ ਸਿੱਝ ਹੋ ਤੁਸਾਂ ਦੱਸੋ ਤੁਸਾਂ ਚੰਦਰ ਹੋ ਤੁਸਾਂ ਦੱਸੋ ਤੁਸਾਂ ਵੱਡੇ ਵੱਡੇ ਸ਼ਾਹਰ ਹੋ ਤੁਸਾਂ ਨਿੱਕੇ ਨਿਕੜੇ ਝੁਗੇ ਤੁਸਾਂ ਦੱਸੋ ਤੁਸਾਂ ਮਹਿਰਮ ਰਾਜ਼ ਦਿਲੀਂਦੇ ਤੁਸਾਂ ਦੱਸੋ ਕਿੱਥਾਂ ਉੱਡ ਪੁੱਡ ਗਈਆਂ ਚਿੜੀਆਂ ਕਿੱਥਾਂ ਰਹਿਣ ਬਸੇਰਾ ਕੀਤਾ ਕਿੱਥਾਂ ਵੰਜ ਮੈਂ ਹੱਕਲ ਮਾਰਾਂ ਜਿੱਥੋਂ ਵਲਦਾ ਆਵੇ ਕਿੰਜੀ ਚੁੱਪ ਹੈ ਜਿਵੇਂ ਪਾਣੀ ਮਿੱਠਾ ਮਿੱਠਾ ਭਰਾਂ ਘੜੋਲੀ ਤੈਂਡੇ ਨਾਂ ਦੀ ਰੱਜ ਰੱਜ ਪੀਵਾਂ ਤੋੜ ਹਯਾਤੀ ਵਾਹ ਹੁਣ ਉਹ ਬੀਵੀ ਨੂੰ ਕਹਿ ਰਹੇ ਨੇ ਆਪਣੀ ਜਿਹਨਾਂ ਦੀ ਡੈਥ ਹੋ ਗਈ ਕਹਿੰਦੇ ਨੇ ਭਰਾਂ ਘੜੋਲੀ ਤੇਰੇ ਨਾਂ ਦੀ ਰੱਜ ਰੱਜ ਪੀਵਾਂ ਤੋੜ ਹਯਾਤੀ अब मतलब इस तरह की शायरी साड़ी कंटेम्प्रेरी साढ़े इतनी लफजाली है इतनी हैवी वर्बोज है ਉਹਦੇ ਵਿੱਚ लेकिन इतनी सिंपल झुमर ਦੇ ਉੱਤੇ ਨਜ਼ਮਾਂ ਨੇ ਜੰਗਲੀ ਬਿੱਲੀ ਉਹਨਾਂ ਦਾ ਇੱਕ ਬੜਾ ਲਵਲੀ ਮੈਟਾਫਰ ਹੈ ਉਹ ਉਹਦੀ ਬੜੀ ਕਹਾਣੀ ਹੈ ਜਦੋਂ ਉਹਨਾਂ ਨਾਲ ਅਸਾਂ ਪੁੱਛਿਆ ਕਿ ਬਈ ਤੂੰ ਜੰਗਲੀ ਬਿੱਲੂ ਕਿਹਨੂੰ ਤੇ ਕਿਵੇਂ ਆਖਦੇ ਹੋ ਲੇਕਿਨ ਇੱਕ ਨਜ਼ਮ ਜਿਹੜੀ ਹੈ ਇੱਕ ਨਜ਼ਮ ਉਹਨਾਂ ਦੀ ਉਹ ਪੜ੍ਹਨ ਵਾਲੀ ਹੈ ਔਰ ਮਾਨਣ ਵਾਲੀ ਹੈ ਜਿਹੜੀ ਉਹਨਾਂ ਦੀ ਸ਼ਾਇਰੀ ਹੈ ਉਸ ਤੋਂ ਬਾਅਦ ਉਹਨਾਂ ਦਾ ਪ੍ਰੋਜ਼ ਦਾ ਵੀ ਕੰਮ ਸਾਹਮਣੇ ਨਹੀਂ ਆਇਆ ਜ਼ਾਹਿਰ ਹੈ ਔਰ ਉਹ ਲਿਖਦੇ ਰਹੇ ਹਨ ਵਿੱਚ ਔਰ ਵਿੱਚ ਛੋੜ ਦਿੰਦੇ ਮਤਲਬ ਇੱਕ ਨਜ਼ਮ ਉਹਨਾਂ ਦੀ ਝੁਮਰ ਉਠਵਾਲਿਆਂ ਦੀ ਉੱਠਾਂ ਵਾਲਿਆਂ ਦੀ ਝੁਮਰ ਜਿਹੜੀ ਹੈ ਉਹ ਕਿਆ ਕਮਾਲ ਕਿਸਮ ਦੀ ਉਹ ਨਜ਼ਮ ਹੈ ਲਾਹੌਰ ਦੇ ਉੱਤੇ 2-3 ਨਜ਼ਮਾਂ ਨੇ ਉਹ ਵੀ ਕਮਾਲ ਨਜ਼ਮਾਂ ਨੇ ਔਰ ਇੱਕ ਮੁਸ਼ਤਾਕ ਸੂਫੀ ਵਾਸਤੇ ਇੱਕ ਨਜ਼ਮ ਹੈ बल्कि मेडिया नज़म मैं सुनाना एक और अपनी नज़म के बारे च एक और नज़म है मेडे बेली एवें वर्तन मेडिया नज़मा को जिवें पे वर्तेंदे होवन टुक्कर पानी यारां को मेडे वैरी मारन ठुडे मेडिया नज़मा को जिवें अन्नी कावड़ विच मारी वंजन एवें ठुडे खिड़ खिड़ हसदे बालां को वाह सो तुसी अंदाजा लो कि उन्होंने ਪਤਾ ਸੀ ਕਿ ਮੇਰੀਆਂ ਨਜ਼ਮਾਂ ਨਾਲ ਮੇਰੀ ਲਿਖਤ ਨਾਲ ਕੀ ਹੋ ਰਿਹਾ ਹੈ ਉਹੀ ਜਿਹੜਾ ਨੈਗਲੈਕਟ ਸੀ ਜਿਹੜਾ ਉਹਨਾਂ ਦੀ ਆਪਣੀ ਇੰਟੈਗ੍ਰਿਟੀ ਸੀ ਜ਼ਾਹਿਰ ਦੋਸਤ ਯਾਰ ਜਿਹੜੇ ਅਸੀਂ ਸਾਨੂੰ ਸੱਜਣ ਹੀ ਸਮਝਦੇ ਆਪਣੇ ਹਾਲਾਂਕਿ ਬਹੁਤ ਨਿੱਕੇ ਐਸੇ ਸੀ ਉਹਨਾਂ ਤੋਂ ਤੇ ਉਹਨਾਂ ਨਾਲ ਉਹ ਸ਼ੇਅਰ ਕਰਿੰਦੇ ਹੁਣ ਜ਼ਾਹਿਰ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਉਹਨਾਂ ਦੇ ਅੰਦਰ ਇੱਕ ਉਹ ਜਿਹੜੀ ਨੈਗਲੈਕਟ ਦੇ ਅੱਗੇ ਕਿਉਂਕਿ ਰੈਜ਼ਿਸਟੈਂਸ ਤੇ ਹੈ ਸੀ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਔਰ ਉਹ ਹੀਣਿਆਂ ਮਾੜਿਆਂ ਦੇ ਨਾਲ ਹਮੇਸ਼ਾ ਖਲੋਏ ਨੇ ਤੇ ਉਹਨਾਂ ਆਪ ਵੀ ਫੀਲ ਹੁੰਦਾ ਕਿ ਉਹਨਾਂ ਨਾਲ ਵੀ ਹੋਇਆ ਇੱਕ ਲਾਸਟ ਗੱਲ ਜਿਹੜੀ ਉਹਨਾਂ ਦਾ ਜਿਹੜਾ ਮਜ਼ਮੂਨ ਹੈ ਪੰਜਾਬੀ ਜ਼ਬਾਨ ਦਾ ਮਸਲਾ ਪੰਜਾਬ ਵਿੱਚ ਉਹ ਬੜਾ ਇੱਕ 56 ਕੇ 61 ਪੇਜ ਦਾ ਉਹ ਥੀਸਿਸ ਹੈ ਜਿਹੜਾ ਕਿ 4-5 ਹਿੱਸਿਆਂ ਛਪਿਆ ਹੈ ਔਰ ਉਹ ਮੇਰੇ ਖਿਆਲ ਸਾਰਿਆਂ ਵਾਸਤੇ ਪੜ੍ਹਨ ਵਾਸਤੇ ਬੜਾ ਜ਼ਰੂਰੀ ਹੈ ਜਿਹਦੇ ਵਿੱਚ ਉਹਨਾਂ ਸਰਾਇਕੀ ਪੋਠੋਹਾਰੀ ਪੰਜਾਬੀ ਜਿਵੇਂ ਮਸਲਨ ਪਹਿਲੀ ਕਿਤਾਬ ਜਿਹੜੀ ਉਹਨਾਂ ਲਿਖੀ ਤੁਸੀਂ ਉਹਨਾਂ ਸਰਾਇਕੀ ਨਜ਼ਮ ਆਖਿਆ ਹੁਣ ਆਈ ਡੋਂਟ ਨੋ ਉਹਨਾਂ ਆਪ ਚੁਣਿਆ ਜਾਂ ਮੈਂ ਵੈਸੇ ਪੁੱਛਿਆ ਨਹੀਂ ਪਤਾ ਨਹੀਂ ਜ਼ੁਬੈਰ ਨੇ ਕਦੀ ਪੁੱਛਿਆ ਹੋਵੇ ਜਾਂ ਮਕਸੂਦ ਸਾਕਬ ਨੇ ਛਾਪ ਦਿੱਤਾ ਦੂਜੇ ਦੇ ਵਿੱਚ ਨਹੀਂ ਲਿਖਿਆ ਉਹਨਾਂ ਸਰਾਇਕੀ ਨਜ਼ਮਾਂ ਇੱਥੇ ਟਾਈਟਲ ਤੇ ਨਹੀਂ ਲਿਖਿਆ ਅੰਦਰ ਵੰਜ ਕੇ ਲਿਖਿਆ ਉਹਨਾਂ ਨੇ ਸਰਾਇਕੀ ਨਜ਼ਮਾਂ ਇੱਥੇ ਲਿਖਿਆ ਲੇਕਿਨ ਉਹ ਜਿਹੜਾ ਮਜ਼ਮੂਨ ਹੈ ਉਹਨਾਂ ਦਾ ਉਹ ਪੜ੍ਹਨ ਵਾਲਾ ਤੇ ਮੇਰੀ ਗੱਲ ਵੀ ਹੁੰਦੀ ਤੇ ਉਹਦੇ ਪਏ ਉਸ ਮਜ਼ਮੂਨ ਤੋਂ ਬਾਅਦ ਮੈਂ ਮੁਲਤਾਨ ਵਿੱਚ ਇੱਕ ਮਹਿਫਲ ਵਿੱਚ ਗਿਆ ਤੇ ਉਹਨਾਂ ਮਾਂ ਨੰਗੀਆਂ ਗਾਲਾਂ ਕੱਢੀਆਂ ਸਰਾਇਕੀਆਂ ਵੇ ਉਹਨਾਂ ਮਾਂ ਕੁਰਸੀਆਂ ਮਾਰੀਆਂ ਔਰ ਇਹ ਮੈਂ ਉਹਨਾਂ ਦੇ ਲਫ਼ਜ਼ ਕਹਿ ਰਿਹਾ ਉਹਨਾਂ ਮਾਂ ਧਰੂਕ ਕੇ ਕੱਢਿਆ ਉੱਥੋਂ ਉਸ ਹਾਲ ਦੇ ਵਿੱਚੋਂ ਜਿੱਥੇ ਮੈਂ ਐਜ਼ ਅ ਚੀਫ ਗੈਸਟ ਸੱਦਿਆ ਗਿਆ ਉਸ ਤੋਂ ਬਾਅਦ ਮੈਂ ਘਰ ਦੇ ਉੱਤੇ ਉਹਨਾਂ ਵੱਟੇ ਮਾਰੇ ਇਹ ਗੱਲਾਂ ਐਗਜ਼ੈਕਟਲੀ ਉਹ ਨੇ ਜਿਹੜੀਆਂ ਉਹਨਾਂ ਮਾਂ ਆਪ ਦੱਸੀਆਂ ਕਿ ਇਹ ਇੱਥੇ ਬਹਿ ਕੇ ਇੰਜ ਵੀ ਹੁੰਦਾ ਆਇਆ ਮੇਰੇ ਨਾਲ ਲੇਕਿਨ ਆਬਿਦ ਮੀਕ ਹਮੇਸ਼ਾ ਸੱਚ ਤੇ ਖੜਾ ਰਿਹਾ ਜੋ ਉਹਦੇ ਦਿਲ ਵਿੱਚ ਹੈ ਉਹਦੀ ਉਹਨੇ ਖੁੱਲ ਕੇ ਗੱਲ ਕੀਤੀ ਹੈ ਔਰ ਕੁਝ ਗੱਲਾਂ ਔਰ ਕੁਝ ਚੀਜ਼ਾਂ ਉਹਨਾਂ ਇੰਨੀਆਂ ਖੁੱਲ ਕੇ ਕੀਤੀਆਂ ਨੇ ਇਸ ਸਾਰੇ ਇਰਾ ਦੇ ਬਾਰੇ ਚ ਕਿ ਉਹ ਸ਼ਾਇਦ ਬੰਦਾ ਹੁਣ ਲਿਖ ਨਹੀਂ ਸਕਦਾ ਆਪ ਹੀ ਲਿਖਣਾ ਤਾਂ ਚੰਗੀ ਗੱਲ ਹੈ ਲੇਕਿਨ ਇਹ ਸਾਰੇ ਸੱਜਣ ਯਾਰ ਜਿਹੜੇ ਅਸੀਂ ਇੱਥੇ ਇਕੱਠੇ ਹੋਏ ਆ ਉਹਨਾਂ ਵਾਸਤੇ ਆਬਿਦ ਮੀਦ ਇੱਕ ਬਹੁਤ ਵੱਡਾ ਆਦਮੀ ਹੈ ਔਰ ਮੇਰਾ ਖਿਆਲ ਇੱਕ ਬਹੁਤ ਵੱਡਾ ਸ਼ਾਇਰ ਹੈ ਇਹ ਜਿਹੜੇ ਉਹਨਾਂ ਦੇ ਆਪਣੇ ਕੰਟੈਂਪਰਰੀਜ਼ ਨੇ ਸਿਰਫ 2 ਕਿਤਾਬਾਂ ਉਹਨਾਂ ਨੇ ਲਿਖੀਆਂ ਨੇ ਹੁਣ ਵਾਨ ਰੁਲਫੋ ਦਾ ਇੱਕ ਨਾਵਲ ਹੈ ਤੇ ਕੁਝ ਕਹਾਣੀਆਂ ਨੇ ਤੇ ਉਹ ਮਾਡਰਨ ਫਿਕਸ਼ਨ ਦਾ ਸਭ ਤੋਂ ਵੱਡਾ ਰਾਈਟਰ ਸਮਝਿਆ ਜਾਂਦਾ ਜਿਹਦੇ ਵਜੇ ਮਾਰਕੀਜ਼ ਆਦਾ ਹੈ ਕਿ ਉਹਦਾ ਜਿਹੜਾ ਪੈਡਰੋ ਪ੍ਰਾਮੋ ਮੈਂ ਪਿੱਛੋਂ ਗਿਣ ਕੇ ਤੇ ਆਗਾਜ਼ ਤੱਕ ਸਾਰਾ ਪੜ੍ਹ ਸਕਦਾ ਐਂਡ ਤੋਂ ਬਿਗਿਨਿੰਗ ਤੱਕ ਇਨ ਰਿਵਰਸ ਆਰਡਰ ਇਤਨਾ ਯਾਦ ਹੈ ਮੈਂ ਤੇ ਆਬਿਦ ਮੀਕ ਦੀਆਂ ਵੀ ਨਿੱਕੀਆਂ ਜੀਆਂ 2 ਕਿਤਾਬਾਂ ਜਿਹੜੀਆਂ ਨੇ ਇਹ ਬਹੁਤ ਸਾਰੇ ਦੀਵਾਨਾਂ ਦੇ ਉੱਤੇ ਭਾਰੀਆਂ ਤੇ ਰੱਬ ਉਹਨਾਂ ਜੰਨਤ ਨਸੀਬ ਕਰੇ ਰੱਬ ਅਸੀਂ ਦੁਆ ਹੀ ਕਰ ਸਕਦੇ ਹਾਂ ਤੇ ਅਸੀਂ ਉਹਨਾਂ ਦੀ ਸ਼ਾਇਰੀ ਮੰਨਦੇ ਰਹੀਏ ਇਹ ਸਭ ਤੋਂ ਅਹਿਮ ਤੇ ਜ਼ਰੂਰੀ ਗੱਲ ਹੈ ਬੜੀ ਮਿਹਰਬਾਨੀ ਤੁਸੀਂ ਸਾਰਿਆਂ ਦੀ ਤੁਸੀਂ ਜਿਹੜੀ ਸਾਰੀ ਮੁਕਾਨ ਔਰ ਸੰਗਤ ਇਕੱਠੀ ਕੀਤੀ ਉਹਨਾਂ ਵਾਸਤੇ
ਇਦਾਂ ਅਬਦ ਸਾਹਿਬ ਵੇਖਦੇ ਪਏ ਉਸ ਨਾਲ ਸਾਰਿਆਂ ਵਿੱਚ ਉਹਨਾਂ ਦੀ ਗੱਲ, ਅਸੀਂ ਉਹਨਾਂ ਦੀ ਗੱਲ ਹਮੇਸ਼ਾ ਕਰੇ, ਅਸੀਂ ਜਿਹੜੇ ਯਾਰ ਸੱਜਣ ਕੋ ਜਾਂ ਅਸੀਂ ਜਿੱਲੇ ਵੀ ਆਪਸ ਵਿੱਚ ਗੱਲ ਹੋਈ ਤਾਂ ਅਸੀਂ ਉਹਨਾਂ ਦੀ ਗੱਲ ਹਮੇਸ਼ਾ ਕਰਿੰਦੇ ਰਹੇ ਹਾਂ, ਉਹਨਾਂ ਨੂੰ ਫੋਨ ਵੀ ਕਰਿੰਦੇ ਰਹੇ ਹਾਂ। ਸੋ ਇਹ ਚੰਗਾ ਕਿ ਅਸੀਂ ਮੰਨ ਰਹੇ ਹਾਂ ਇਕੱਠੇ ਹੋਣਾ ਇੱਥੇ ਬੈਠ ਕੇ। ਬੜੀ ਮਿਹਰਬਾਨੀ ਜੀ ਸਾਰਿਆਂ ਦੀ। ਬਹੁਤ ਅੱਛਾ, ਬਹੁਤ ਸ਼ੁਕਰੀਆ ਮਹਿਮੂਦ ਜੀ, ਬੜੀ ਸੋਹਣੀ ਗੱਲ ਕੀਤੀ ਹੈ ਤੁਸੀਂ। ਅਬਦ ਅਮੀਕ ਜੀ ਲੱਗਦਾ ਸਾਰੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਹੋਣਗੇ। ਤੇ ਹੁਣ ਮੈਂ ਜ਼ੁਬੈਰ ਅਹਿਮਦ ਨੂੰ। ਅੱਛਾ ਗੱਲ ਸੁਣੋ ਅਸਮੀਨਾ ਜੀ, ਜੀ ਇੱਥੇ ਕੁਝ ਜਿਹੜੇ ਨਾ ਡਾਕਟਰ ਥਿੰਦ ਸਾਹਿਬ ਦੇ ਬਹੁਤ ਕਲੋਜ਼ ਲੋਕ, ਠੀਕ, ਉਹਨਾਂ ਦੇ ਮੈਂ ਨਾਂ ਦੇਖੇ ਨੇ, ਉਹਨਾਂ ਨੂੰ ਪੁੱਛਿਓ। ਇੱਕ ਉਹਨਾਂ ਚ ਭੁਪਿੰਦਰ ਸਿੰਘ ਮੱਲੀ ਸਾਹਿਬ ਨੇ, ਅੱਛਾ ਮੱਲੀ ਸਾਹਿਬ ਨੇ ਬਹੁਤ ਕਲੋਜ਼ ਸਨ ਡਾਕਟਰ ਸਾਹਿਬ ਦੇ, ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਸ਼ਾਇਦ ਜਿਹੜਾ ਬੇਟਾ ਹੈ, ਪੁੱਤਰ ਜਿਹੜਾ ਸੀ, ਉਹ ਵੀ ਸ਼ਾਇਦ ਹੈਗਾ ਸ਼ਾਮਲ ਹੈ। ਤੇ ਆਪਣਾ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਧੀ ਜਿਹੜੀ ਹੈ ਡਾਕਟਰ ਹਰਸ਼ਿੰਦਰ ਕੌਰ, ਉਹ ਵੀ ਮੇਰੇ ਖਿਆਲ ਸਾਡੇ ਨਾਲ ਰਲਤੀ ਹੈ। ਤੇ ਇਹਨਾਂ ਸਾਰਿਆਂ ਨੂੰ ਪੁੱਛੋ ਕਿ ਕੋਈ ਗੱਲ ਕਰਨਾ ਚਾਹੁਣ। ਹਾਂਜੀ ਠੀਕ ਹੈ, ਠੀਕ ਹੈ, ਅਸੀਂ ਸਾਰਿਆਂ ਨੂੰ ਇਹਨਾਂ ਨੂੰ ਬਿਲਕੁਲ ਇਨਵਾਈਟ ਕਰਾਂਗੇ ਤੇ ਇਹਨਾਂ ਦੀ ਗੱਲਬਾਤ ਸੁਣਾਂਗੇ। ਤੇ ਹੁਣ ਅਸੀਂ ਜ਼ੁਬੈਰ ਅਹਿਮਦ ਜੀ ਨੂੰ ਕਹਿੰਦੇ ਹਾਂ ਕਿ ਥੋੜੀਆਂ ਯਾਦਾਂ ਪਿਆ ਸ਼ੇਅਰ ਕਰਨ, ਉਹਦੇ ਬਾਅਦ ਫਿਰ ਅਸੀਂ ਸਭ ਨੂੰ ਜਿਹੜਾ ਨਾ ਸੁਣਨ ਦੀ ਕੋਸ਼ਿਸ਼ ਕਰਾਂਗੇ। ਜੀ ਜ਼ੁਬੈਰ ਜੀ। ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਕਾਫੀ ਦੋਸਤ ਜਿਹੜੇ ਸੀ ਉਹ ਆਉਣਾ ਚਾਹ ਰਹੇ ਸੀ। ਅਕਰਮ ਵੜੈਜ ਦਾ ਵੀ ਮੈਂ ਨਾਂ ਦਿੱਤਾ ਸੀ, ਉਹ ਨਹੀਂ ਆਏ। ਪਤਾ ਲੱਗਾ ਸੀ ਨਬੀਲਾ ਕਿਆਣੀ ਵੀ ਬਹੁਤ ਜ਼ਿਆਦਾ ਜਾਣਦੇ ਸਨ, ਆਬਦ ਅਮੀਕ ਨੂੰ ਉਹ ਵੀ ਨਹੀਂ ਆਏ। ਤੇ ਅਯੂਬ ਅਵਾਨ ਸਾਹਿਬ ਨੂੰ ਮੈਂ ਸਪੈਸ਼ਲੀ ਐਡ ਕੀਤਾ ਸੀ, ਮੇਰੀ ਫੋਨ ਤੇ ਗੱਲ ਵੀ ਹੋਈ ਸੀ, ਉਹ ਵੀ ਨਹੀਂ ਆ ਸਕੇ। ਬਹਰਹਾਲ ਮੈਂ ਦੋ ਚਾਰ ਉਹਨਾਂ ਦੀਆਂ ਆਬਦ ਸਾਹਿਬ ਦੀਆਂ ਨਜ਼ਮਾਂ ਪੜਾਂਗਾ, ਇੱਕ ਦੋ ਗੱਲਾਂ ਜਿਹੜੀਆਂ ਨੇ ਉਹ ਮੈਂ ਕਰਾਂਗਾ। ਜਿਹੜੀ ਤਲਵਤਨੀ ਕਿਤਾਬ ਹੈ ਇਹ ਮੈਂ ਛਾਪੀ ਸੀ ਕਿਤਾਬ ਤਰਿੰਜਨ ਤੋਂ 2000 ਦੇ ਵਿੱਚ, ਔਰ ਇਸ ਕਿਤਾਬ ਨੂੰ ਨਜਮ ਹੁਸੈਨ ਸੈਯਦ ਸਾਹਿਬ ਨੇ ਸਪਾਂਸਰ ਕੀਤਾ ਸੀ। ਉਹਨਾਂ ਨੇ ਮੈਨੂੰ ਸਾਰਾ ਮਸਵਦਾ ਦਿੱਤਾ ਸੀ। ਤੇ ਇਹ ਕਿਤਾਬ ਸ਼ਾਇਦ ਦੁਨੀਆ ਦੀ ਮੈਂ ਕਹਿੰਦਾ ਵਾਂ ਸਭ ਤੋਂ ਸਾਦਾ ਕਿਤਾਬ ਹੈ। ਚਿੱਟਾ ਗੱਤੇ ਦੇ ਉੱਤੇ ਸਿਰਫ ਉਹਨਾਂ ਦਾ ਨਾਮ ਲਿਖਿਆ ਹੈ। ਮਹਿਮੂਦ ਸਾਹਿਬ ਨੇ ਕਿਹਾ ਸਰਾਇਕੀ ਨਜ਼ਮਾਂ, ਤੁਸੀਂ ਬ੍ਰੈਕਟ ਲਿਖਿਆ ਹੈ। ਇਹ ਉਹਨਾਂ ਨੇ ਖੁਦ ਹੀ ਕਿਹਾ ਸੀ ਕਿ ਮੈਨੂੰ ਕੁੱਟਣਾ ਪਵੇ ਤੇ ਤੁਸੀਂ ਇਹ ਲਿਖ ਦਿਓ, ਤੇ ਮੈਂ ਅਸੀਂ ਲਿਖ ਦਿੱਤਾ ਸੀ ਉਹਦੇ ਉੱਤੇ ਜਿਹੜੀ ਹੈ। ਤੇ ਬਹੁਤ ਸਾਦਾ ਕਿਤਾਬ ਛਾਪੀ ਅਸੀਂ ਤਲਵਤਨੀ। ਮੈਂ ਸੂਫੀ ਸਾਹਿਬ ਨੂੰ ਜਦੋਂ ਇਹ ਕਿਤਾਬ ਦਿੱਤੀ ਤਾਂ ਸੂਫੀ ਸਾਹਿਬ ਇੱਕਦਮ ਡਿਪਰੈਸ ਹੋ ਗਏ, ਕਹਿੰਦੇ ਯਾਰ ਇੰਨੀ ਸਾਦਾ ਕਿਤਾਬ ਛਾਪ ਦਿੱਤੀ ਹੈ ਤੁਸੀਂ, ਕੋਈ ਟਾਈਟਲ ਵੀ ਨਹੀਂ ਬਣਾਇਆ ਉਹਦਾ, ਕੀ ਕੀਤਾ ਤੁਸੀਂ। ਤੇ ਸੂਫੀ ਸਾਹਿਬ ਨੂੰ ਬੜਾ ਪਿਆਰ ਕਰਦੇ ਸਨ ਆਬਦ ਸਾਹਿਬ, ਉਹਨਾਂ ਦਾ ਨਾਮ ਉਹਨਾਂ ਨੇ ਪਾਇਆ ਸੀ ਸੋਹਣਾ ਸਦਰ, ਉਹਨਾਂ ਨੂੰ ਕਹਿੰਦੇ ਹੁੰਦੇ ਸਨ। ਸ਼ਾਇਰੀ ਬਾਰੇ ਕਾਫੀ ਗੱਲਾਂ ਕੀਤੀਆਂ ਮਹਿਮੂਦ ਨੇ, ਮੈਂ ਸਿਰਫ ਇੱਕ ਗੱਲ ਕਰਾਂਗਾ ਕਿ ਆਬਦ ਸਾਹਿਬ ਜਿਹੜੇ ਪੰਜਾਬੀ ਸ਼ਾਇਰੀ ਦੇ ਜਿਹੜੇ ਦਿਓ ਹੈਗੇ ਨੇ, ਨਜਮ ਹੁਸੈਨ ਸੈਯਦ, ਮੁਸ਼ਤਾਕ ਸੂਫੀ ਜਾਂ ਫਿਆਜ਼ ਬਾਕਰ, ਇਹਨਾਂ ਦੇ ਵਿੱਚ ਉਹ ਰਹਿ ਰਹੇ ਸਨ, ਇਹਨਾਂ ਨੂੰ ਮਿਲ ਰਹੇ ਸਨ, ਇਹਨਾਂ ਦੇ ਬੇਲੀ ਸਨ। ਲੇਕਿਨ ਕਮਾਲ ਹੈ ਉਹਨਾਂ ਦਾ ਕਿ ਉਹਨਾਂ ਨੇ ਆਪਣੀ ਸ਼ਾਇਰੀ ਕੀਤੀ ਹੈ। ਇੱਕ ਕੋਈ ਨਜ਼ਮ ਚੁੱਕੋ ਕਹੋਗੇ ਇਹ ਆਬਦ ਅਮੀਕ ਦੀ ਸ਼ਾਇਰੀ, ਜਿਹੜਾ ਇਹ ਉਹਨਾਂ ਸਾਰੇ ਦੋਸਤਾਂ ਦੀ ਮੁਹੱਬਤ ਆਪਣੀ ਜਗ੍ਹਾ ਸਾਰਾ ਹੈ, ਲੇਕਿਨ ਉਹਨਾਂ ਨੇ ਜਿਹੜਾ ਰੰਗ ਹੈ, ਰੰਗ ਆਬਦ ਅਮੀਕ ਦਾ ਆਪਣਾ ਰੰਗ ਜਿਹੜਾ ਹੈ ਉਹਦੀ ਇਹਨਾਂ ਦੀ ਸ਼ਾਇਰੀ ਦੇ ਵਿੱਚ। ਉਹਨਾਂ ਨੇ ਮਜ਼ਾਮੀਨ ਵੀ ਲਿਖੇ ਸਨ, ਮਹਿਮੂਦ ਸਾਹਿਬ ਨੇ ਜ਼ਿਕਰ ਕੀਤਾ ਪੰਜਾਬੀ ਦੇ ਲੇਖ ਉਹਨਾਂ ਨੇ ਲਿਖੇ ਨੇ, ਔਰ ਕਮਾਲ ਦੇ ਲੇਖ ਨੇ, ਜਿਹਦੇ ਵਿੱਚ ਉਹਨਾਂ ਨੇ ਪਹਿਲੀ ਦਫਾ ਜਿਹੜੀ ਗੱਲ ਕੀਤੀ ਹੈ ਉਹ ਛਪਣੇ ਚਾਹੀਦੇ ਨੇ ਕਿਤਾਬ ਦੇ ਵਿੱਚ। ਔਰ ਸਾਡੇ ਜਿਹੜੇ ਪੰਜਾਬੀ ਜਿਹੜੇ ਰੁੱਸੇ ਹੋਏ ਨੇ ਜਨੂਬੀ ਪੰਜਾਬ ਦੇ ਪੰਜਾਬੀ, ਉਹਨਾਂ ਨੂੰ ਵੀ ਪੜ੍ਹਨੇ ਚਾਹੀਦੇ ਨੇ, ਸਾਨੂੰ ਵੀ ਪੜ੍ਹਨੇ ਚਾਹੀਦੇ। ਉਹਦੇ ਵਿੱਚ ਉਹਨਾਂ ਨੇ ਬੋਲੀਆਂ ਦੀ ਜਿਹੜੀ ਖੁੱਲ੍ਹ ਦਿਲੀ ਹੈ ਕਿ ਬੋਲੀਆਂ ਜਿਹੜੀਆਂ ਨੇ ਆਪਸ 'ਚ ਜੋੜਦੀਆਂ ਨੇ, ਜੁੜੀਆਂ ਹੋਈਆਂ ਨੇ, ਉਹ ਵੱਖ ਨਹੀਂ ਹੁੰਦੀਆਂ, ਜਾਂ ਉਹਨਾਂ ਨੂੰ ਵੱਖ ਕਰਨਾ ਚਾਹੀਦਾ ਹੈਗਾ। ਇਹ ਬੇਸਿਕ ਥੀਸਿਸ ਹੈ ਉਹਨਾਂ ਦੀ। ਤੇ ਮੈਂ ਉਹਨਾਂ ਦੀਆਂ ਸਿਰਫ ਦੋ ਚਾਰ ਜਿਹੜੀਆਂ ਨੇ ਨਜ਼ਮਾਂ ਉਹ ਪੜਾਂਗਾ ਜਿਹੜੀਆਂ ਮੈਨੂੰ ਪਸੰਦ ਹੈ। ਮਹਿਮੂਦ ਸਾਹਿਬ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਇਹਨਾਂ ਨੇ ਫਿਆਜ਼ ਬਾਕਰ ਸਾਹਿਬ ਨੇ ਵੀ ਨਹੀਂ ਲਿਖਿਆ, ਉਸਤਾਦ ਸੂਫੀ ਸਾਹਿਬ ਨੇ ਵੀ ਲਿਖਿਆ, ਜਿਹੜੇ ਪੋਇਟ ਹੈਗੇ ਨੇ ਜ਼ਰੂਰ ਲਿਖਣਾ ਚਾਹੀਦਾ ਸੀ ਆਬਦ ਅਮੀਕ ਬਾਰੇ ਉਹਨਾਂ ਦਾ ਜਿਹੜੇ ਹੈ। ਮੈਂ ਦੋ ਤਿੰਨ ਨਜ਼ਮਾਂ ਪੜ੍ਹ ਕੇ ਤੇ ਆਪਣੀ ਗੱਲ ਖਤਮ ਕਰ ਦੇਵਾਂਗਾ। ਸਿਰਫ ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਕਿ
ਪਿਲਾਕ ਨੇ, ਪੰਜਾਬ ਇੰਸਟੀਚਿਊਟ ਆਰਟ ਐਂਡ ਕਲਚਰ ਨੇ ਉਹਨਾਂ ਨੂੰ ਇਨਾਮ ਦਿੱਤਾ ਸੀ 1 ਲੱਖ ਰੁਪਏ ਦਾ। ਔਰ ਉਦੋਂ ਇਹ ਮੌਜੂਦਾ ਹੀ ਗਵਰਨਰ ਪੰਜਾਬ ਦਾ ਸਰਵਰ ਸੀ ਗਵਰਨਰ, ਉਦੋਂ ਨੂਨ ਲੀਗ ਵੱਲੋਂ ਗਵਰਨਰ ਬਣਿਆ ਸੀ। ਹੁਣ PTI ਵੱਲੋਂ ਬਣਿਆ, ਉਦੋਂ ਨੂਨ ਲੀਗ ਵੱਲੋਂ ਗਵਰਨਰ ਸੀ ਤੇ ਉਹਨੇ ਇਨਾਮ ਦੇਣੇ ਸੀ। ਤੇ ਆਬਦ ਸਾਹਿਬ ਨੇ ਮੈਨੂੰ ਇਹ ਆਨਰ ਦਿੱਤਾ ਸੀ ਲਾਹੌਰ ਵਿੱਚ ਕਿ ਮੈਂ ਉਹਨਾਂ ਕੋਲੋਂ ਇਨਾਮ, ਉਹਨਾਂ ਦੇ ਬਿਹਾਵ ਤੇ ਆਪ ਤੇ ਨਹੀਂ ਆਏ ਲੇਕਿਨ ਮੈਂ ਉਹਨਾਂ ਦੇ ਬਿਹਾਵ ਦੇ ਉੱਤੇ ਉਹ ਇਨਾਮ ਜਿਹੜਾ ਹੈ ਉਹ ਵਸੂਲ ਕੀਤਾ ਸੀ। ਉਹਦੀ ਜਿਹੜੀ ਸ਼ੀਲਡ ਸੀ, ਉਹ ਸ਼ੀਲਡ ਹੁਣ ਤੱਕ ਮੇਰੇ ਕੋਲ ਪਈ ਹੈ। ਚੈੱਕ ਮੈਂ ਜਿਹੜਾ ਸੀ ਉਹ ਉਹਨਾਂ ਨੂੰ ਭੇਜ ਦਿੱਤਾ ਸੀ। ਮੈਂ ਇੱਕ ਦੋ ਨਜ਼ਮਾਂ ਸਿਰਫ ਪੜ੍ਹ ਕੇ ਇਜਾਜ਼ਤ ਚਾਹਾਂਗਾ। ਸ਼ੀਲਡ ਉਹਨਾਂ ਨੇ ਕਿਹਾ ਸੀ ਤੁਸੀਂ ਰੱਖ ਲਓ ਤੇ ਉਹ ਮਨ ਦੇ ਦਿਓ। ਹਾਂਜੀ, ਇਹ ਨਜ਼ਮ ਹੈ ਜੀ। ਹਿਕ ਮੰਜ਼ਰ, ਸੁੱਕੇ ਸਤਲੁਜ ਦੇ ਕੰਢੇ ਤੇ ਇੱਕ ਵਸਤੀ ਹੈ, ਜੇਕਰ ਦੂਰ ਤੋਂ ਦੇਖੋ ਇੰਕੋ ਮੱਖਣ ਲੱਸੀ ਖੀਰ ਮਲਾਈ ਦੇਵਣ ਵਾਲੀ ਗਾਂ ਲੱਗਦੀ ਹੈ, ਸਿਰ ਮੂੰਹ ਸਾੜਨ ਵਾਲੀ ਧੁੱਪ ਵਿੱਚ ਜਿਵੇਂ ਘਰ ਦੀ ਛਾਂ ਲੱਗਦੀ ਹੈ, ਜੇਕਰ ਨੇੜੇ ਆਵੋ ਇਹਦੇ ਡੂੰਘਾ ਮਾਰ ਤੇ ਹੱਥੋਂ ਛੈਵਾਂ ਖੁੱਸਣ ਵਾਲਾ ਕਾਂ ਲੱਗਦੀ ਹੈ। ਅਕਤੂਬਰ ਦੀ ਇੱਕ ਸ਼ਾਮ, ਲਾਰੈਂਸ ਗਾਰਡਨ ਲਾਹੌਰ, ਰੰਗ ਬਰੰਗੀ ਕੱਪੜੇ ਪਾ ਤੇ ਵੰਨ ਸਵੰਨੇ ਫੁੱਲਾਂ ਵਾਂਗੂ, ਨਿੱਕੇ ਨਿਕੜੇ ਬਾਲ ਤਿੱਖੇ ਤਿੱਖੇ ਇੱਕ ਦੂਜੇ ਦੇ ਅੱਗੋਂ ਪਿੱਛੋਂ ਕਿਵੇਂ ਭੌਂਦਨ, ਚਾਰ ਚਫੇਰੇ ਮਾਵਾਂ ਦੇ ਨੀਂਗਰ ਨੀਂਗਰ ਮਾਵਾਂ ਟੁਰਦੇ ਫਿਰਦੇ ਸੜਕਾਂ ਉੱਤੇ, ਬੂਟੇ ਹਾਰ ਸ਼ਿੰਗਾਰ ਦੇ ਉੱਤੇ ਦੇਖੋ ਬਾਲਾਂ ਵਾਂਗੂ, ਡਿੱਠੇ ਤੇ ਅਣਡਿੱਠੇ ਕਾਂ ਅਚਨ ਚੇਤੀ ਖਿੜਖਿੜ ਹੱਸਣ, ਅਧ ਅਸਮਾਨੀ ਕਾਲੇ ਫੁੱਲ ਗੁਲਾਬ ਦੇ। ਪਹਿਲੀ ਦਫਾ ਮੈਂ ਸ਼ਾਇਰੀ ਦੇ ਵਿੱਚ ਦੇਖਿਆ ਕਿਸੇ ਸ਼ਾਇਰ ਨੇ ਕਾਵਾਂ ਦੀ ਤਾਰੀਫ ਕੀਤੀ, ਉਹਨੇ ਉਹਨਾਂ ਨੂੰ ਕਾਲੇ ਫੁੱਲ ਗੁਲਾਬ ਦੇ ਕਿਹਾ ਲਾਰੈਂਸ ਗਾਰਡਨ ਦੀ ਸ਼ਾਮ ਦੇ ਵਿੱਚ। ਜੀਵੇ ਸ਼ਹਿਰ ਲਾਹੌਰ ਤੋਂ ਸਾਡਾ, ਜੀਵੇ ਸ਼ਹਿਰ ਲਾਹੌਰ। ਬਹੁਤ ਸੋਹਣੀ ਨਜ਼ਮ ਹੈ। ਆਖੋ ਆਖੋ ਵੱਲ ਵੱਲ ਆਖੋ, ਸਭ ਤੋਂ ਸੋਹਣਾ ਸਭ ਤੋਂ ਵੱਡਾ, ਸ਼ੀਦਾ ਟੱਲੀ ਸ਼ੀਦਾ ਟੱਲੀ, ਅੱਕੜ ਬੱਕੜ ਬਾਂਦਰ ਜਿਹਾ, ਕਾਂਤੇ ਪਰ ਸੁਰਖਾਬ ਦਾ, ਕਿੱਥਾ ਰਹਿੰਦਾ ਹੈ ਨਾ ਟੋਕੋ ਹੁਣ ਮੇਕੋ ਇਵੇਂ, ਰਹਿੰਦੇ ਤਖਤ ਲਾਹੌਰ, ਜਿੱਥਾ ਵਸਦਨ ਚੋਰ, ਜਿੱਥਾ ਵਿਕਦਨ ਚਾਮ ਚੜਿੱਕਾਂ, ਜਿੱਥਾ ਵਿਕਦਨ ਮੋਰ, ਓੜਕ ਹੁਣ ਮੈਂ ਇਹੋ ਆਦਾ, ਭਾਵੇਂ ਇਹ ਜਿੱਥੋਂ ਦੇ ਹੋਵਣ, ਚੋਰ ਤਾਂ ਹੋਂਦਣ ਚੋਰ, ਅੱਕੜ ਬੱਕੜ ਚਾਮ ਚੜਿੱਕਾਂ, ਜੋੜ ਕੋ ਰੁਲਦਨ ਜੋੜ, ਸ਼ੀਦਾ ਟੱਲੀ ਜੀਵੇ ਸ਼ਹਿਰ ਲਾਹੌਰ ਤੋਂ ਸਾਡਾ, ਜੀਵੇ ਸ਼ਹਿਰ ਲਾਹੌਰ। ਜਿਹੜੀ ਸਭ ਤੋਂ ਬਾਕਮਾਲ ਗੱਲ ਹੈ ਇਸ ਨਜ਼ਮ ਵਿੱਚ ਉਹ ਹੈ ਕਿ ਇਹ ਤੁਹਾਡਾ ਰਿਲੇਸ਼ਨਸ਼ਿਪ ਹੁੰਦਾ ਹੈ ਜਿਹੜਾ ਕਿਸੇ ਸ਼ਹਿਰ ਨੂੰ ਸ਼ਹਿਰ ਬਣਾਉਂਦਾ ਹੈ। ਕਿਉਂਕਿ ਇਹ ਲਾਹੌਰ, ਅਸੀਂ ਕੈਦੀ ਤਖਤ ਲਾਹੌਰ ਦੇ ਇੱਕ ਪੂਰਾ ਜਿਹੜਾ ਹੈ ਇੱਕ ਨੈਰੇਟਿਵ ਚੱਲ ਰਿਹਾ ਹੈ ਲਾਹੌਰ ਦੇ ਖਿਲਾਫ, ਲੇਕਿਨ ਉਹਨਾਂ ਨੇ ਇਹ ਨਜ਼ਮ ਨੂੰ ਕਿਹਾ ਕਿ ਹਾਂ ਇੱਥੇ ਚੋਰ ਵੀ ਹੈਗੇ ਨੇ ਔਰ ਇੱਥੇ ਮੇਰੇ ਯਾਰ ਵੀ ਹੈਗੇ। ਸ਼ੁਕਰੀਆ। ਬਸ ਬਹੁਤ ਸ਼ੁਕਰੀਆ ਜ਼ੁਬੈਰ ਜੀ, ਬੜਾ ਨਜ਼ਮਾਂ ਦਾ ਮਜ਼ਾ ਆਇਆ ਉਹਨਾਂ ਦੀਆਂ, ਅਬਦ ਅਮੀਕ ਜੀ ਦੀ। ਤੇ ਮੈਂ ਇੱਕ ਗੱਲ ਕਰਾਂ ਇੱਥੇ ਕਿ ਮੁਸ਼ਤਾਕ ਸੂਫੀ ਜੀ ਦੀ ਬੜੀ ਗੱਲਬਾਤ ਹਰ ਗੱਲ ਵਿੱਚ ਆਏ ਨੇ, ਕਈ ਦੋਸਤਾਂ ਨੇ ਗੱਲ ਕੀਤੀ, ਉਹਨਾਂ ਨਾਲ ਮੇਰੀ ਗੱਲ ਹੋਈ ਸੀ, ਉਹ ਆਉਣਾ ਚਾਹੁੰਦੇ ਸੀ ਲੇਕਿਨ ਉਹ ਕਹਿੰਦੇ ਸਮੀਨਾ ਮੈਂ ਬੜਾ ਫਸਿਆ ਹੋਇਆ, ਭਣੇਵੇਂ ਦਾ ਮੇਰਾ ਵਿਆਹ ਹੈ, ਉੱਥੇ ਜ਼ਰੂਰੀ ਮੈਂ ਜਾਣਾ, ਨਹੀਂ ਤੇ ਮੈਂ ਜ਼ਰੂਰ ਆਂਦਾ। ਤੇ ਹੁਣ ਜਿਸ ਤਰ੍ਹਾਂ ਕਿ ਮਨਜ਼ੂਰ ਜੀ ਨੇ ਕਿਹਾ ਕਿ ਮੱਲੀ ਜੀ ਵੀ ਸਾਡੀ ਸੰਗਤ ਦੀ ਰਲਤ ਕਰ ਰਹੇ ਨੇ ਸੰਗਤ ਵਿੱਚ, ਤੇ ਉਹਨਾਂ ਨੂੰ ਮੈਂ ਕਹਿੰਦੀ ਹਾਂ ਕਿ ਉਹ ਆਪਣੀ ਸਾਡੇ ਨਾਲ ਸਾਂਝੀ ਕਰਨ ਕੋਈ ਯਾਦ ਥਿੰਦ ਜੀ ਦੀ। मल्ली साहब मेरे ख्याल चले गए। चले गए हैं, ठहरो जरा देखो तो कौन है। नहीं जानी, बस मैं निकल जा।
ਰਾਜਦੀਪ ਠਿੰਡ ਸਾਹਿਬ ਹੈਗੇ ਨੇ। ਰਾਜਦੀਪ ਸਿੰਘ ਸਾਹਿਬ ਦਾ ਪੁੱਤਰ ਹੈ। ਹਾਂਜੀ ਹੈ ਨੇ। ਅੱਛਾ ਠੀਕ ਹੈ। ਹਾਂਜੀ ਰਾਜਦੀਪ, ਹਾਂਜੀ ਰਾਜਦੀਪ ਸਿੰਘ ਜੀ, ਤੁਸੀਂ ਕੋਈ ਯਾਦ ਸ਼ੇਅਰ ਕਰੋ ਆਪਣੇ ਸਾਡੇ ਵਾਲਦ ਨਾਲ ਸਾਹਿਬ ਸਾਂਝੀ ਕਰੋ ਜੀ, ਵਾਲਦ ਸਾਹਿਬ ਦੀ। ਹਾਂਜੀ, ਮੇਰੇ ਸਾਰਿਆਂ ਨੂੰ ਬਹੁਤ ਬਹੁਤ ਸਲਾਮ, ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ ਜੀ। ਅਸਲ 'ਚ ਇੰਨੀਆਂ ਯਾਦਾਂ ਛੱਡ ਗਏ ਨੇ ਕਿ ਆਈ ਫੀਲ ਕਿ ਅਸੀਂ ਉਹਨਾਂ ਨੂੰ ਸਾਰੀ ਉਮਰ ਸਮੇਟਦੇ ਰਹੀਏ ਤੇ ਸ਼ਾਇਦ ਲਾਈਫ ਘੱਟ ਹੋਏਗੀ। ਲੇਕਿਨ ਪਾਕਿਸਤਾਨ ਦੇ ਨਾਲ ਉਹਨਾਂ ਦੀ ਇੰਨੀ ਵੱਡੀ ਸਾਂਝ ਸੀਗੀ ਕਿ ਮਤਲਬ ਇਹ ਨਹੀਂ ਸਮਝ ਆਉਂਦੀ ਕਿ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਉਹ ਖਤਮ ਹੋਏਗੀ। ਬਚਪਨ ਤੋਂ ਹੀ ਮੈਂ ਉਹਨਾਂ ਦੇ ਨਾਲ ਪਾਕਿਸਤਾਨ ਜਾਂਦਾ ਰਿਹਾ। ਮੇਰਾ ਖਿਆਲ ਹੈ ਸ਼ਾਇਦ ਹਾਰਡਲੀ ਕਲਾਸ 7th ਜਾਂ 8th ਦੇ ਵਿੱਚ ਹੋਊਗਾ ਜਦੋਂ ਪਹਿਲੀ ਵਾਰੀ ਉਹ ਮੈਨੂੰ ਨਾਲ ਲੈ ਕੇ ਗਏ ਨੇ। ਉਹਨਾਂ ਨੂੰ ਸ਼ੌਕ ਸੀਗਾ ਕਿ ਮਤਲਬ ਜਿੱਥੋਂ ਉਹ ਪਾਕਿਸਤਾਨ ਤੋਂ ਮੂਵ ਕੀਤੇ ਹੈ, ਇੱਧਰ ਆਏ ਨੇ, ਉਹ ਅਸੀਂ ਸਾਡੇ ਨਾਲ ਉਹ ਸ਼ੇਅਰ ਕਰਨਾ ਚਾਹੁੰਦੇ ਸੀਗੇ। ਤੇ ਮਤਲਬ ਆਪ ਤਾਂ ਉਹ ਰੈਗੂਲਰਲੀ ਜਾਂਦੇ ਰਹੇ। ਹਰ ਵਾਰੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਨੂੰ ਨਾਲ ਉਹ ਚੀਜ਼ਾਂ ਦਿਖਾਈਏ, ਉਹ ਏਰੀਆਜ਼ ਜਿੱਥੇ ਉਹ ਜੰਮੇ ਪਲੇ। ਜਿੱਥੋਂ ਤੱਕ ਅਸੀਂ ਨਹੀਂ ਜਾ ਸਕੇ, ਉਹਨਾਂ ਨੇ ਆਪਣੇ ਲੈਵਲ ਤੇ ਹਰ ਚੀਜ਼ ਨਾਲ ਇੰਨਾ ਜ਼ਿਆਦਾ ਲਗਾਓ ਸੀਗਾ ਕਿ ਉਹ ਚੇਚਾ ਗਏ, ਪਾਕਿਸਤਾਨ ਗਏ, ਆਪਣੇ ਪਿੰਡ ਹੋ ਕੇ ਆਏ, ਉੱਥੇ ਜਾ ਕੇ ਆਪਣੀ ਹਵੇਲੀ 'ਚ ਉਹਨਾਂ ਲੋਕਾਂ ਨੂੰ ਜਿਹੜੇ ਉਸ ਵੇਲੇ ਸਾਂਝੇ ਸੀਗੇ, ਜਿਹੜੇ ਉਹ ਬਚਪਨ ਦੇ ਵਿੱਚ ਉਹਨਾਂ ਨਾਲ ਖੇਡਦੇ ਰਹੇ, ਕੁਛ ਮਤਲਬ ਸਮਾਂ ਉਹਨਾਂ ਨੇ ਬਤਾਇਆ, ਉਹਨਾਂ ਦੇ ਨਾਲ ਮਿਲੇ। ਪਿੰਡ ਦੀ ਮਿੱਟੀ ਆਪਣੀ ਜ਼ਮੀਨ ਦੀ ਲੈ ਕੇ ਆਏ, ਖੂਹ ਦਾ ਪਾਣੀ ਲੈ ਕੇ ਆਏ। ਜਿਹੜੀ ਜ਼ਮੀਨ 'ਚ ਉਸ ਵੇਲੇ ਕਣਕ ਉੱਗੀ ਸੀਗੀ, ਕਣਕ ਦੇ ਕੁਛ ਦਾਣੇ ਜਿਹੜੇ ਸੀ ਉਹ ਨਾਲ ਲੈ ਕੇ ਆਏ। ਤੇ ਮਤਲਬ ਇੱਥੋਂ ਤੱਕ ਦੀ ਮੁਹੱਬਤ ਜਿਹੜੀ ਹੈ। ਫਿਰ ਈਵਨ ਹੁਣ ਤੇ ਲੇਟਲੀ ਇੱਥੇ ਸਾਡੇ ਕੋਲ ਇੱਥੇ ਕੈਨੇਡਾ ਜਦੋਂ ਨਾਲ ਆਏ ਤੇ ਮੇਰੇ ਬੇਟੇ ਦੇ ਨਾਲ, ਆਪਣੇ ਗ੍ਰੈਂਡਸਨ ਦੇ ਨਾਲ ਬੈਠੇ, ਉਹ ਆਪਣਾ ਇੰਟਰਨੈਟ ਤੇ ਉਹ ਦਿਖਾ ਰਿਹਾ ਸੀ ਉਹਨਾਂ ਨੂੰ ਕਿ ਦਾਦਾ ਜੀ ਇਹ ਤੁਹਾਡਾ ਪਿੰਡ ਹੈ। ਤੇ ਉਹ ਸਗੋਂ ਬੜੇ ਹੈਰਾਨ ਹੋਏ ਦੇਖ ਕੇ ਕਿ ਤੂੰ ਇਹ ਕਿਸ ਤਰ੍ਹਾਂ ਮੇਰਾ ਪਿੰਡ ਲੱਭ ਲਿਆ। ਤੇ ਫਿਰ ਉਹਨੂੰ ਕਹਿੰਦੇ ਕਿ ਤੂੰ ਫ੍ਰੀ ਹੋ ਜਾ ਆਪਣੀ ਜੌਬ ਤੋਂ ਤੇ ਤੈਨੂੰ ਮੈਂ ਲੈ ਕੇ ਜਾਣਾ ਹੈ, ਆਪਣਾ ਪਿੰਡ ਦਿਖਾ ਕੇ ਲਿਆ। ਇਸ ਲੈਵਲ ਦੀ ਉਹਨਾਂ ਦੀ ਸਾਂਝ ਸੀਗੀ। ਆਪਣਾ ਡਾਕਟਰ ਮਨਜ਼ੂਰ ਇਜਾਜ਼ ਅੰਕਲ ਦੇ ਨਾਲ ਤੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਢਾਲਿਆ ਹੋਇਆ ਸੀਗਾ ਕਿ ਏਦਾਂ ਲੱਗਦਾ ਸੀਗਾ ਕਿ ਪਰਿਵਾਰ ਦੇ ਹਿੱਸਾ ਹੀ ਹੈ ਸਾਡੇ। ਤੇ I mean, as I said, I mean, I don't words to say ਕਿ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੇ ਇਹ ਅੰਤ ਹੋਏਗਾ। ਬਟ ਮੈਨੂੰ ਜਦੋਂ ਪਤਾ ਲੱਗਾ ਕਿ ਸ਼ਰਧਾਂਜਲੀ ਪਰਿਵਾਰ ਜਿਹੜਾ ਹੈ ਦੇ ਰਿਹਾ ਹੈ ਅਦਬੀ ਸੰਗਤ, ਤੇ ਮੇਰੇ ਕੋਲ ਰਿਹਾ ਨਹੀਂ ਗਿਆ ਕਿ I should join and I mean I am short of words. ਚਲੋ Okay, I am short of words. ਆਖਰੀ ਵਾਰੀ ਜਦੋਂ ਜਾਣਾ ਚਾਹੁੰਦੇ ਸੀ ਨਾ ਸਿੰਘ ਸਾਹਿਬ ਪਾਕਿਸਤਾਨ, ਤੇ ਉਹਨਾਂ ਦਾ ਸਿੰਘ ਸਾਹਿਬ ਦੀ ਮੈਨੂੰ ਕਾਲ ਆਈ ਕਿ ਆਪਣਾ ਉਹਨੂੰ ਐਮਬੈਸਡਰ ਨੂੰ ਕਹੋ ਕਿ ਉਹ ਮੈਨੂੰ ਵੀਜ਼ਾ ਦੇ ਦੇ ਜਾਣ ਦਾ ਪਾਕਿਸਤਾਨ। ਤੇ ਉਹ ਸਾਡਾ ਦੋਸਤ ਸ਼ਾਹਿਦ ਉੱਥੇ ਐਮਬੈਸਡਰ ਸੀ ਉਹਨਾਂ ਦਿਨਾਂ 'ਚ। ਤੇ ਮੈਂ ਉਹਨੂੰ ਕਾਲ ਕੀਤੀ ਸ਼ਾਹਿਦ ਨੂੰ, ਮੈਂ ਕਿਹਾ, ਕਹਿਣ ਲੱਗਾ ਜੀ ਮੈਂ ਪ੍ਰੋਫੈਸਰ ਸਾਹਿਬ ਨੂੰ ਆਪ ਕਾਲ ਕਰਨਾ ਹੈ ਕਿ ਤੁਸੀਂ ਆਓ। ਉਹ ਫਿਰ ਉਹ ਜਿਹੜਾ ਸ਼ਾਹਿਦ ਹੈ ਉਹਨੇ ਕਾਲ ਕੀਤੀ ਸਿੰਘ ਸਾਹਿਬ ਨੂੰ ਕਿ ਤੁਸੀਂ ਤਸ਼ਰੀਫ ਲਿਆਓ ਤੇ ਵੀਜ਼ਾ ਤੁਹਾਡਾ ਤਿਆਰ ਹੋਏਗਾ। ਪਰ ਮੇਰਾ ਖਿਆਲ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਕਾਫੀ, ਤੇ ਫਿਰ ਉਹ ਜਾ ਨਹੀਂ ਸਕੇ। ਰਾਈਟ ਨਹੀਂ, ਈਵਨ I mean, ਕੁਛ ਦੇਰ ਤੁਸੀਂ ਜ਼ਿਕਰ ਵੀ ਕੀਤਾ ਹੈ, ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਸੀਗਾ ਇਨਫੋਰਮੇਸ਼ਨ ਕਿ I mean, ਸਾਡਾ ਸਾਥ ਛੱਡਣ ਤੋਂ ਕੁਛ ਦਿਨ ਪਹਿਲੇ
ਅਮਿਤੇਸ਼ ਉਹਨਾਂ ਨੂੰ ਤੁਹਾਡੀਆਂ ਵੀਡੀਓਜ਼ ਜਿਹੜੀਆਂ YouTube ਦੇ ਉੱਤੇ ਬੁੱਲੇ ਸ਼ਾਹ ਤੇ ਜਿਹੜੇ ਵੀ ਅਵੇਲੇਬਲ ਸੀਗੀਆਂ ਉਹ ਸਾਰੀਆਂ ਉਹਨੇ ਦਿਖਾਈਆਂ ਔਰ ਬਾਰ-ਬਾਰ ਉਹਨਾਂ ਨੂੰ ਦੇਖ ਕੇ ਤੇ ਅਮਿਤੇਸ਼ ਨੂੰ ਉਹਨਾਂ ਨੇ ਦੁਹਰਾਇਆ ਕਿ ਇਹ ਮੇਰੇ ਬਹੁਤ ਕਲੋਜ਼ ਦੋਸਤ ਹੈ। ਮਤਲਬ ਉਸ ਵੇਲੇ ਉਹਨਾਂ ਨੂੰ ਇਹੀ ਚੀਜ਼ ਬਾਰ-ਬਾਰ ਆ ਰਹੀ ਸੀਗੀ ਕਿ ਇਹ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਮਿਲ ਸਕਦਾ ਤੇ ਉਹ ਅਸੀਂ ਫਿਰ ਉਹਨਾਂ ਨੂੰ ਕਹਿਣਾ ਤੁਹਾਡੀ ਅਸੀਂ ਵੀਡੀਓ ਤੇ ਗੱਲ ਕਰਵਾ ਦਾਂਗੇ, ਫੋਨ ਤੇ ਗੱਲ ਕਰਵਾ ਦਾਂਗੇ। ਇਸ ਵੇਲੇ ਜਾਣਾ ਉੱਥੇ ਮੁਸ਼ਕਿਲ ਹੈ ਕੋਵਿਡ ਕਰਕੇ, ਲੇਕਿਨ ਉਹ ਸਮਾਂ ਇਸ ਤਰ੍ਹਾਂ ਨਿਕਲ ਗਿਆ ਕਿ ਪਤਾ ਹੀ ਨਹੀਂ ਲੱਗੇ। ਉਹ ਮਤਲਬ ਕੰਟੀਨਿਊਸਲੀ ਇੱਕ ਵਾਰੀ ਜਦੋਂ ਟੀਵੀ ਔਨ ਕਰ ਦੇਣਾ ਉਹਨੂੰ ਕਹਿਣਾ ਕਿ ਇਹਨੂੰ ਹੁਣ ਬੰਦ ਨਹੀਂ ਕਰਨਾ ਤੁਸੀਂ ਜਿੰਨੀ ਦੇਰ ਤੱਕ ਕਿ ਸਾਹਮਣੇ ਤੁਹਾਡੇ ਚੱਲ ਰਹੀ ਹੈ ਵੀਡੀਓ। ਮਤਲਬ ਹੀ ਯੂਜ਼ਡ ਟੂ ਇੰਜੋਏ ਐਵਰੀ ਟੌਪਿਕ ਜਿਹੜਾ ਤੁਸੀਂ ਉੱਥੇ ਡਿਸਕਸ ਕਰਦੇ ਸੀਗੇ। ਨਹੀਂ, ਇਟ ਵਾਜ਼ ਅਮੇਜ਼ਿੰਗ। ਆਈ ਮੀਨ I'm short of words again. I'm not prepared for this, but it's amazing. I mean, ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਇੰਨਾ ਸਟਰੋਂਗ ਲਿੰਕ ਸੀਗਾ ਕਿ ਸਾਨੂੰ ਕਦੀ ਫੀਲ ਹੀ ਨਹੀਂ ਹੋਇਆ ਕਿ ਇਹ ਦੋ ਪੰਜਾਬ ਹੈ। ਨਾ ਉਧਰ ਜਾ ਕੇ ਫੀਲ ਹੁੰਦਾ ਸੀਗਾ, ਨਾ ਵਾਪਸ ਆ ਕੇ ਫੀਲ ਹੁੰਦਾ ਸੀਗਾ। ਮਤਲਬ ਉਹ ਸਗੋਂ ਕਈ ਵਾਰੀ ਤੇ ਇਹ ਲੱਗਦਾ ਸੀਗਾ ਕਿ ਅਸੀਂ ਵਾਪਸ ਆ ਕੇ ਇੱਧਰ ਸਗੋਂ ਬੋਲੀ ਥੋੜੀ ਜਿਹੀ ਰਲੀ ਮਿਲੀ ਜਿਹੀ ਹੁੰਦੀ ਸੀ। ਉੱਥੇ ਜਦੋਂ ਜਿਹਦੇ ਨਾਲ ਗੱਲ ਕਰਨੀ ਤੇ ਏਦਾਂ ਪੰਜਾਬੀ ਸੁਣਨ ਨੂੰ ਮਿਲਦੀ ਸੀਗੀ ਤੇ ਜਿੱਦਾਂ ਕਿ ਅਸਲੀ ਪੰਜਾਬੀ ਜਿੱਦਾਂ ਉੱਥੇ ਹੀ ਵੱਸਦੀ ਹੈ। ਤੇ ਆਈ ਮੀਨ ਥੈਂਕ ਯੂ ਵੈਰੀ ਮਚ ਅਗੇਨ ਆਦੀ ਸੰਗਤ। ਬਹੁਤ ਸ਼ੁਕਰੀਆ ਜੀ ਰਾਜਦੀਪ ਜੀ, ਤੇ ਬੜਾ ਚੰਗਾ ਲੱਗਾ ਤੁਹਾਡੀ ਗੱਲਾਂ ਸੁਣ ਕੇ, ਤੁਹਾਡੇ ਨਾਲ ਮਿਲ ਕੇ ਤੁਸੀਂ ਰਲਤ ਕੀਤੀ ਤੇ ਬੜੀ ਤੁਹਾਡੇ। ਹਾਂਜੀ, ਤੇ ਹੁਣ ਅਮਰ ਰਿਆਜ਼ ਜੀ ਵੀ ਜੀ ਆਇਆਂ ਨੂੰ ਤੇ ਗੱਲ ਕਰਨਾ ਚਾਹੁੰਦੇ ਨੇ। ਅਮਰ ਰਿਆਜ਼ ਜੀ, ਤੁਸੀਂ ਗੱਲ ਕਰੋ। ਜਨਾਬੀ ਅਲੀ ਜੀ ਜੀ ਮਹਮੂਦ ਨੇ ਦੱਸਿਆ ਕਿ ਤੁਸੀਂ ਤੁਹਾਡੇ ਨਾਲ ਉਹਨਾਂ ਨੇ ਗੱਲਾਂ ਸ਼ੇਅਰ ਕੀਤੀਆਂ ਸੀ ਆਪਣੇ ਜਦੋਂ ਸ਼ਾਹੀ ਕਿਲੇ ਰਹੇ ਨੇ ਔਰ ਟਾਰਚਰ ਬਹੁਤ ਕੀਤਾ ਗਿਆ ਉਹਨਾਂ ਨੂੰ, ਤੇ ਉਹਦੀ ਕਿਸੇ ਨੇ ਵੀ ਗੱਲ ਤੁਸੀਂ ਸ਼ੇਅਰ ਕਰੋ ਆਪਣੀ। ਦੇਖੋ, ਇਹ ਬੜਾ ਮੁਸ਼ਕਿਲ, ਮਤਲਬ ਜ਼ਾਹਿਰ ਹੈ ਜਿਸ ਤਰ੍ਹਾਂ ਦੇ ਉਹ ਹੈਗੇ ਸਨ ਤੇ ਉਹ ਬਹੁਤ ਮੁਸ਼ਕਿਲ ਜ਼ਾਹਿਰ ਹੋ ਜਾਂਦਾ ਉਹ ਸਾਰੀ ਗੱਲ ਕਰਨੀ। ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਉਹ ਉੱਥੇ ਵਕਤ ਗੁਜ਼ਾਰਿਆ ਔਰ ਫਿਰ ਖਾਸ ਤੌਰ ਤੇ ਉਸ ਤੋਂ ਬਾਅਦ ਦਾ ਵਕਤ ਜਿਹੜਾ ਮਤਲਬ ਉਹ ਵੇਲਾ ਤੇ ਲੰਘ ਹੀ ਜਾਂਦਾ ਹੈ ਜਦੋਂ ਤੁਸੀਂ ਮਤਲਬ ਕਿ ਖਾਸ ਮਤਲਬ ਕਿ ਉਹਦੇ ਚੱਕਰ 'ਚ ਆ ਜਾਂਦੇ ਹੋ, ਫਸ ਜਾਂਦੇ ਹੋ। ਲੇਕਿਨ ਜਿਹੜਾ ਉਸ ਤੋਂ ਬਾਅਦ ਦਾ ਵੇਲਾ ਹੈਗਾ, ਜਿਸ ਤਰ੍ਹਾਂ ਉਹਨਾਂ ਨੂੰ ਉਹ ਅਟਕ ਦੇ ਪਰਾਂ ਜਿਹੜਾ ਹੈਗਾ ਆਖਰੀ ਨੁੱਕਰ ਦੇ ਉੱਤੇ ਜਿਹੜਾ ਟ੍ਰਾਂਸਫਰ ਕਰਤਾ ਗਿਆ ਨਾੜਾ ਕੰਜੋੜ। ਹਾਂਜੀ, ਤੇ ਉਸ ਦਾ ਜ਼ਾਹਿਰ ਉਹ ਗੱਲ ਨਹੀਂ ਕਰਦੇ ਹਨ। ਉਹ ਹਲੇ ਉਹਨਾਂ ਦੀ ਨਜ਼ਮ ਦੀ ਵੀ ਗੱਲ ਹੋਈ ਤੇ ਮੁਸ਼ਕਲ ਹੁੰਦਾ ਹੈ, ਗੱਲ ਕਰਨਾ ਵੀ ਮੁਸ਼ਕਲ ਹੁੰਦਾ ਹੈ। ਬਹੁਤ ਸਾਰੀ ਗੱਲਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਲੇਕਿਨ ਉਹਨਾਂ ਨੇ ਕੀਤੀਆਂ ਵੀ। ਇੱਕ ਉਹਨਾਂ ਦੇ ਦੋਸਤ ਹੈਗੇ ਨੇ, ਸ਼ਾਇਦ ਇੱਥੇ ਦੋਸਤ ਜਾਣਦੇ ਹੋਣ, ਮੰਦੂਰ ਸਾਹਿਬ ਜਾਣਦੇ ਹੋਣਗੇ, ਸਲਾਉਦੀਨ ਹੈਦਰ ਸਾਹਿਬ ਮੁਲਤਾਨ ਦੇ ਹੈਗੇ ਨੇ। ਉਹ ਵੀ ਉਹਨਾਂ ਦੇ ਨਾਲ ਹੀ ਉੱਥੇ ਗਏ ਸਨ। ਤੇ ਜਦੋਂ ਉਹਨਾਂ ਦੀ ਡੈਥ ਹੋਈ ਤੇ ਮੈਂ ਸ਼ਾਕਰ ਸਾਡਾ ਦੋਸਤ ਹੈ ਮੁਲਤਾਨ ਦੇ ਜਿਹੜਾ ਕਿਤਾਬਾਂ ਦਾ ਕੰਮ ਕਰਦਾ, ਉਦੋਂ ਫੋਨ ਕੀਤਾ ਤੇ ਉਹਨੇ ਅੱਗੋਂ ਸਲਾਉਦੀਨ ਹੈਦਰ ਦਾ ਨੰਬਰ ਦਿੱਤਾ ਤੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਤੇ ਉਹ ਕਾਫੀ ਲੰਬੀ ਉਹਨਾਂ ਨੇ ਗੱਲ ਕੀਤੀ ਸਲਾਉਦੀਨ ਹੈਦਰ ਸਾਹਿਬ ਨੇ, ਔਰ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਉੱਥੇ ਰਹਿੰਦੇ ਸਾਂ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਵਾਕ ਕਰਦੇ ਹੋਏ ਫਿਰ ਗੱਲਾਂ ਕਰਨੇ ਸਾਂ ਕਿ ਮਤਲਬ ਹੈ ਕਿ ਕਿਸੇ ਹੋਰ ਨਾਲ ਗੱਲ ਕੀਤੀ ਨਹੀਂ ਜਾ ਸਕਦੀ ਸੀ ਉੱਥੇ ਵੀ। ਤੇ ਉਹ ਮੇਰਾ ਆਪਣਾ ਇਹ ਖਿਆਲ ਹੈਗਾ ਕਿ ਜ਼ਾਹਿਰ ਉਹਨਾਂ ਦੀ ਜ਼ਿੰਦਗੀ ਦਾ ਉਹ ਜਿਹੜਾ ਪਹਿਲੂ ਹੈਗਾ ਉਹਦੇ ਉੱਤੇ ਬਹੁਤ ਜ਼ਰੂਰੀ ਇਹ ਗੱਲ ਹੋਣੀ ਕਿ ਕਿਸ ਤਰ੍ਹਾਂ ਮਤਲਬ ਹੈ ਕਿ ਤੁਹਾਨੂੰ ਸਿਰਫ ਆਪਣੀ ਲਿਖਤ ਦੀ ਵਜ੍ਹਾ ਤੋਂ ਜਿਹੜਾ ਹੈਗਾ ਔਰ ਆਪਣੇ ਕੰਮ ਦੀ ਵਜ੍ਹਾ ਤੋਂ ਜਿਹੜਾ ਉਹ ਲੰਘਣਾ ਪੈਂਦਾ ਹੈ। ਔਰ ਫਿਰ ਉਹਦੇ ਵਿੱਚ ਮੁਖਤਲਿਫ ਕਿਸਮ ਦੇ ਕਰੈਕਟਰ ਜਿਹੜੇ ਨੇ ਉਹ ਕਿਸ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਿਹੜਾ ਬਿਹੇਵ ਕਰਦੇ ਨੇ, ਮਤਲਬ ਉਹ ਸਾਰੀ ਦਾਸਤਾਨ ਜਿਹੜੀ ਹੈਗੀ ਹੈ ਉਹ ਜਿਨ੍ਹਾਂ ਨਾਲ ਵੀ ਉਹਨਾਂ ਨੇ ਸ਼ੇਅਰ ਕੀਤੀ ਹੈ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਉਹਨਾਂ ਦੇ ਜਿਹੜੇ ਕਲੋਜ਼ ਦੋਸਤ
ਦੋਸਤ ਹੈਗੇ ਨੇ ਉਹ ਜ਼ਿਆਦਾ ਗੱਲ ਇਹਦੇ ਤੇ ਕਰ ਸਕਦੇ ਨੇ। ਤੇ ਬਾਕੀ ਤੇ ਵੀ ਦੇਖੋ ਇੱਥੇ ਜਿਹੜੇ ਲੋਕ ਉਹਨਾਂ ਨਾਲ ਬਹੁਤ ਜ਼ਿਆਦਾ ਮਤਲਬ ਜਿਹਨਾਂ ਦੀ ਇੰਟੀਮੇਸੀ ਰਹੀ ਹੈ, ਮੇਰੀ ਤੇ ਚੰਦ ਮੁਲਾਕਾਤਾਂ ਨੇ, ਲੇਕਿਨ ਜਿਹਨਾਂ ਦੀ ਬਹੁਤ ਇੰਟੀਮੇਸੀ ਰਹੀ ਹੈ, ਬਹੁਤ ਜ਼ਿਆਦਾ ਗੱਲਬਾਤ ਉਹਨਾਂ ਨੂੰ ਕਰਨੀ ਚਾਹੀਦੀ ਹੈ, ਯਾਦਾਂ ਉਹਨਾਂ ਦੀ ਸ਼ੇਅਰ ਕਰਨੀ ਚਾਹੀਦੀਆਂ ਨੇ। ਮੇਰੇ ਕੋਲ ਸਭ ਤੋਂ ਜ਼ਿਆਦਾ ਤੇ ਮੁਸ਼ਤਾਕ ਸੂਫੀ ਨਾਲ ਸੀ ਲਾਹੌਰ 'ਚ। ਹਾਂਜੀ ਬਿਲਕੁਲ, ਕਿਉਂਕਿ ਉਹ ਮੁਸ਼ਤਾਕ ਸੂਫੀ ਕੋਲ ਹੀ ਰਹਿੰਦੇ ਸਨ ਆ ਕੇ। ਤੇ ਉਹ ਮਤਲਬ ਇਹ ਹੈ ਕਿ ਮੁਸ਼ਤਾਕ ਸੂਫੀ ਦੇ ਨਾਲ ਤਾਂ ਉਹਨਾਂ ਦਾ ਇੰਝ ਹੀ ਸੀ ਜਿਵੇਂ ਆਪਣੇ ਘਰ ਦੇ ਬੰਦੇ ਨੇ ਉਹਨਾਂ ਦੇ, ਤੇ ਉਹ ਗੱਲ ਕਰ ਸਕਦੇ ਸਨ ਬਹੁਤ ਮੁਸ਼ਤਾਕ ਸੂਫੀ ਸਾਹਿਬ। ਲੇਕਿਨ ਹਜ਼ੂਰ ਸਾਹਿਬ ਸਾਈਵਾਲ ਔਰ ਨਾੜਾ ਕੰਜੋੜ ਦੇ ਨਾਲ ਮੈਂ ਜ਼ਾਤੀ ਤੌਰ ਤੇ ਬੜਾ ਰਿਹਾ। ਅਗਰ ਕੁਝ ਇਜਾਜ਼ਤ ਹੋਵੇ ਤਾਂ ਮੈਂ ਵੀ ਕੁਝ ਕਹਿਣਾ ਚਾਹਨਾ। ਹਾਂਜੀ ਜ਼ਰੂਰ, ਹਾਂਜੀ ਕਰੋ ਜੀ, ਕਰੋ। ਮਾਮਰ ਜੀ ਖਤਮ ਕਰ ਲਾਂ ਤੇ ਫਿਰ ਮੈਂ ਗੱਲ ਨਹੀਂ ਤੁਸੀਂ ਕਰੋ ਸਰ ਜੀ। ਤੁਸੀਂ ਜਿਹੜੀ ਗੱਲ ਤੁਸੀਂ ਕਰੋਗੇ ਜ਼ਿਆਦਾ ਅੱਛੀ ਹੈ। ਉਹਦੀ ਵਜ੍ਹਾ ਹੈ ਕਿ ਤੁਸੀਂ ਸਾਈਵਾਲ ਦੀ ਗੱਲ ਕੀਤੀ, ਉੱਥੇ ਉਹ ਪੜ੍ਹਾਉਂਦੇ ਵੀ ਸਨ, ਉੱਥੋਂ ਹੀ ਮਤਲਬ ਸਾਰਾ ਸਿਲਸਿਲਾ ਬਣਿਆ। ਉਹ ਜ਼ਰੂਰ ਤੁਸੀਂ ਗੱਲ ਕਰੋ। ਮੈਂ ਸ਼ਮੀਨਾ ਜੀ ਇਜਾਜ਼ਤ ਹੈ ਤੇ ਮੈਂ ਗੱਲ ਕਰਾਂ? ਜੀ ਜੀ ਬਿਲਕੁਲ ਬਿਲकुल ਕਰੋ ਜੀ। ਅੱਛਾ, ਮੈਂ ਆਬਦ ਸਾਹਿਬ ਨਾਲ ਮੇਰਾ ਤਾਰਫ ਮੁਲਤਾਨ ਹੀ ਸੀ। ਉਸ ਲਈ ਅਸੀਂ NSF ਸਾਂ, ਪੋਲੀਟੀਕਲ ਐਕਟਿਵਿਸਟ ਸਾਂ, ਤੇ ਇਹਨਾਂ ਦੀ ਸਜ਼ਾ ਦੇ ਤੌਰ ਤੇ ਸਾਈਵਾਲ ਕਾਲਜ ਵਿੱਚ ਟ੍ਰਾਂਸਫਰ ਹੋਈ ਸੀ। ਤੇ ਮੈਂ ਉਸ ਵੇਲੇ ਕਾਲਜ ਦਾ NSF ਵੱਲੋਂ ਸਦਰ ਸਾਂ ਯੂਨੀਅਨ ਦਾ। ਤੇ ਸਾਨੂੰ ਪਤਾ ਲੱਗਾ ਕਿ ਆਬਦ ਸਾਹਿਬ ਬੜੇ ਦਲੇਰ ਆਦਮੀ ਸਨ। ਜਿਵੇਂ ਇਜਾਜ਼ ਸਾਹਿਬ ਨੇ ਕਿਹਾ ਨਾ ਕਿ ਡੂੰਘੇ ਸਨ, ਉਹ ਬੜੇ ਨਿੱਘੇ ਵੀ ਸਨ। ਤੇ ਜਮਾਤ ਇਸਲਾਮੀ ਦੇ ਕੁਝ ਪ੍ਰੋਫੈਸਰਾਂ ਨੇ ਕੀਤਾ ਕਿ ਕੰਟੀਨ ਵਿੱਚ ਬਹਿ ਕੇ ਅਸੀਂ ਇਹਨਾਂ ਨਾਲ ਮਜ਼ਹਬ ਤੇ ਬਹਿਸ ਸ਼ੁਰੂ ਕਰਨੀ ਹੈ। ਤੇ ਇਹਨਾਂ ਨੂੰ ਉੱਥੇ ਜਮੀਅਤ ਦੇ ਮੁੰਡੇ ਵੀ ਤਿਆਰ ਬੈਠੇ ਸਨ ਸਾਈਵਾਲ। ਪਹਿਲੇ ਦਿਨ ਆ ਰਹੇ ਨੇ। ਉਸ ਵੇਲੇ ਆਗਾ ਅਮਜਦ ਅਲੀ ਪ੍ਰਿੰਸੀਪਲ ਸਨ ਗਵਰਨਮੈਂਟ ਕਾਲਜ ਸਾਈਵਾਲ ਦੇ। ਇਹ ਵਜ਼ੀਰ ਆਗਾ ਦੇ ਬ੍ਰਦਰ ਇਨ ਲਾ। ਤੇ ਮੈਨੂੰ ਪਤਾ ਸੀ ਕਿ ਜਮੀਅਤ ਵਾਲਿਆਂ ਕਰ ਰਹੇ ਨੇ, ਤੇ ਮੈਂ ਉਸ ਤੋਂ ਪਹਿਲੇ ਜਾ ਕੇ ਪ੍ਰਿੰਸੀਪਲ ਨਾਲ ਇਹ ਗੱਲ ਕਰ ਲਈ ਸੀ ਕਿ ਅਗਰ ਆਬਦ ਸਾਹਿਬ ਨੂੰ ਕਿਸੇ ਨੇ ਕੁਝ ਕਿਹਾ ਤੇ ਅਸੀਂ ਵੀ ਰਿਐਕਟ ਕਰਾਂਗੇ। ਬਹਰਹਾਲ ਆਬਦ ਸਾਹਿਬ ਨੇ ਉੱਥੇ ਕੰਟੀਨ 'ਚ ਜਿਹੜੇ ਲੋਕਾਂ ਦੇ ਸਵਾਲ ਸਨ, ਜਵਾਬ ਸਨ, ਉਹਨਾਂ ਦੇ ਜਵਾਬ ਦਿੱਤੇ। ਅਸੀਂ ਵੀ ਚਲੇ ਗਏ, ਜਿਹਦੇ ਨਾਲ ਓਬਵੀਅਸਲੀ ਬੰਦੇ ਨੂੰ ਹੌਸਲਾ ਹੁੰਦਾ ਹੈ। ਸਟਾਫ ਦੀ ਪਹਿਲੀ ਮੀਟਿੰਗ ਵਿੱਚ ਪ੍ਰਿੰਸੀਪਲ ਨੇ ਕਿਹਾ ਕਿ ਉੱਥੇ ਟੀਚਰ ਐਸੋਸੀਏਸ਼ਨ 'ਚ ਜਮਾਤ ਦੇ ਲੋਕ ਸਨ। ਉਹਨਾਂ ਨੇ ਕਿਹਾ ਜੀ ਇਖਤਲਾਫ ਰਾਏ ਇੱਥੇ ਬਰਦਾਸ਼ਤ ਕਰਨਾ ਪਏਗਾ। ਇਹ ਉਹ ਮਾਰਸ਼ਲ ਦਾ ਦੌਰ ਹੈ, ਜਨਰਲ ਜ਼ਿਆ ਦਾ ਦੌਰ ਹੈ, ਔਰ ਉਸ ਦੌਰ ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਦੀ ਵਜ੍ਹਾ ਨਾਲ ਜਾਂ ਸਾਡੇ ਸਿਆਸੀ ਕੰਮ ਦੀ ਵਜ੍ਹਾ ਨਾਲ ਪ੍ਰਿੰਸੀਪਲ ਕਹਿ ਰਿਹਾ ਹੈ ਕਿ ਆਬਦ ਅਮੀਕ ਨੂੰ ਅਸੀਂ ਜੀ ਆਇਆਂ ਨੂੰ ਆਖਣਾ ਔਰ ਸਾਨੂੰ ਆਪਣਾ ਇਖਤਲਾਫ ਰਾਏ ਬਰਦਾਸ਼ਤ ਕਰਨਾ ਪਏਗਾ। ਔਰ ਉਸ ਦੀ ਸਜ਼ਾ ਉਸ ਪ੍ਰਿੰਸੀਪਲ ਨੂੰ ਜਨਰਲ ਸਵਾਰ ਖਾਨ ਨੇ, ਜਿਹੜਾ ਉਸ ਵੇਲੇ ਗਵਰਨਰ ਸੀ, ਉਸ ਵੇਲੇ ਦਿੱਤੀ। ਬਹਰਹਾਲ ਆਬਦ ਸਾਹਿਬ ਦੀ ਜਿਹੜੀ ਮੈਂ ਆਪਣਾ ਇੱਕ ਪੇਪਰ ਜਿਹੜਾ ਲਿਖਿਆ ਹੈ, ਦੀ ਪੋਇਟਰੀ ਆਫ ਪੰਜਾਬੀ ਰੈਜ਼ਿਸਟੈਂਸ ਡਿਊਰਿੰਗ ਜ਼ਿਆ ਕੇਸ ਆਫ ਸਾਈਵਾਲ, 5 ਜਿਹੜੇ ਸ਼ਾਇਰ ਨੇ, ਉਹਨਾਂ ਚੋਂ ਆਬਦ ਸਾਹਿਬ ਦਾ ਵੀ ਮੈਂ ਜ਼ਿਕਰ ਉਹਦੇ 'ਚ ਕੀਤਾ ਹੈ। ਔਰ ਉਹਦੇ ਵਿੱਚ ਆਬਦ ਸਾਹਿਬ ਦੀ ਜਿਸ ਵੇਲੇ ਗ੍ਰਿਫਤਾਰੀ ਹੋਈ, ਸਾਡਾ ਤੇ ਘਰ ਦਾ ਇੱਕ ਤੁਰਲਕ ਸੀ ਤੇ ਅਸੀਂ ਆਪ ਉਸ ਵੇਲੇ ਭੱਜੇ ਹੋਏ ਸਾਂ। ਤੇ ਮੇਰੀ ਵਾਲਦਾ ਖੁਦ ਜਾ ਕੇ ਆਬਦ ਸਾਹਿਬ ਦੇ ਬੱਚਿਆਂ ਨੂੰ ਔਰ ਸਾਰਿਆਂ ਨੂੰ ਅਸੀਂ ਲਿਆ ਕੇ ਇਕੱਠੇ, ਜਿਵੇਂ, ਔਰ ਇਹ ਕੋਈ ਸਿਆਸੀ ਟ੍ਰੇਨਿੰਗ ਨਹੀਂ ਸੀ, ਸਾਡਾ ਇੱਕ ਫੈਮਿਲੀ ਦਾ ਹੀ ਤੁਰਲਕ ਸੀ। ਆਬਦ ਸਾਹਿਬ ਦੀ ਇੱਕ ਨਜ਼ਮ ਹੈ, ਇੱਕ ਬਹੁ ਡਰਾਕਲੀ ਰਾਤ, ਕਿੱਸਾ ਸਨ 79 ਦਾ। ਇਹ ਉਸ ਰਾਤ ਦਾ ਜ਼ਿਕਰ ਹੈ ਜਿਸ ਲਈ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਔਰ 2 ਬੇਟੀਆਂ ਔਰ ਇੱਕ ਬੇਟਾ ਹੈ ਉਹਦੇ ਨਾਲ ਨੇ, ਔਰ ਬੜਾ ਖੌਫਜ਼ਦਾ, ਔਰ ਉਸ ਦਾ ਅਸਰ ਆਬਦ ਸਾਹਿਬ ਦੀ ਵਾਈਫ ਤੇ ਸਾਰੀ ਉਮਰ ਰਿਹਾ, ਉਸ ਖੌਫਨਾਕ ਕਿੱਸੇ ਦਾ। ਆਬਦ ਸਾਹਿਬ ਜਿਸ ਵੇਲੇ ਸਾਈਵਾਲ ਜੇਲ੍ਹ ਤੋਂ ਵਾਪਸ ਗਏ ਤੇ ਉਹਨਾਂ ਦੀ ਟ੍ਰਾਂਸਫਰ ਨਾੜਾ ਕੰਜੋਰ, ਜਿਹਦਾ ਜ਼ਿਕਰ ਆਮਰ ਸਾਹਿਬ ਨੇ ਕੀਤਾ, ਔਰ ਸਲਾਉਦੀਨ ਹੈਦਰ ਸਾਹਿਬ ਵੀ ਉਹਨਾਂ ਦੇ ਨਾਲ ਸਨ। ਉਸ ਕਾਲਜ ਦਾ ਜ਼ਿਕਰ ਹੈ ਵੇ ਕਿ ਉਸ ਕਾਲਜ ਵਿੱਚ ਸਟੂਡੈਂਟ ਘੱਟ ਤੇ ਸੱਪ ਬਹੁਤੇ ਸਨ। ਇਹ ਪਥਰੀਲਾ ਇਲਾਕਾ ਸੀ, ਔਰ ਕਾਰਨ ਕਿਸੇ ਨੂੰ ਵੀ ਸਜ਼ਾ ਦੇ ਤੌਰ ਤੇ ਉੱਥੇ ਭੇਜਿਆ ਜਾਂਦਾ ਸੀ, ਔਰ ਸਲਾਉਦੀਨ ਹੈਦਰ ਸਾਹਿਬ ਤੇ ਵੀ ਸਜ਼ਾ ਦੇ ਤੌਰ ਤੇ ਭੇਜਿਆ ਗਿਆ ਸੀ, ਕਿਉਂਕਿ ਮੁਲਤਾਨ ਦੇ ਵਿੱਚ ਉਹ ਮਾਰਸ਼ਲ ਦੀ ਮੁਖਾਲਫਤ ਕਰ ਰਹੇ ਸਨ ਤੇ ਉਹਨਾਂ ਦੀ ਰਿਕਾਰਡਿੰਗ ਵਗੈਰਾ ਕਰਕੇ ਕੁਝ ਲੋਕਾਂ ਨੇ ਤੇ ਉਹਨਾਂ ਨੂੰ ਸਜ਼ਾ ਦਵਾਈ। ਆਬਦ ਸਾਹਿਬ ਨੇ ਉੱਥੇ ਦੱਸਦੇ ਨੇ, ਕਿਉਂਕਿ ਜਿਸ ਮੈਂ ਪੇਪਰ ਲਿਖਣਾ ਸੀ ਉਸ ਤੋਂ ਬਾਅਦ ਮੈਂ ਆਬਦ ਸਾਹਿਬ ਨਾਲ ਕਈ ਵਾਰੀ ਟੈਲੀਫੋਨ ਤੇ ਗੱਲਾਂ ਕੀਤੀਆਂ,
ਜਿਵੇਂ ਫਿਆਜ਼ ਸਾਹਿਬ ਨੇ ਕਿਹਾ ਕਿ ਉਹਨਾਂ ਕੋਲ ਬੋਲਿਆ ਨਹੀਂ ਸੀ ਜਾਂਦਾ, ਸਾਹ ਫੁੱਲ ਜਾਂਦਾ ਸੀ। ਆਬਦ ਸਾਹਿਬ ਨੇ ਮੈਨੂੰ ਦੱਸਿਆ ਕਿ ਮੇਰੀਆਂ 6 ਨਜ਼ਮਾਂ ਨੇ ਜਿਹੜੀਆਂ ਹਾਲੇ ਤੱਕ ਕਿਸੇ ਪਬਲਿਸ਼ਰ ਨੇ ਨਹੀਂ ਛਾਪੀਆਂ, ਔਰ ਉਹ ਨਜ਼ਮਾਂ ਦਾ ਅਨਵਾਨ ਹੈ ਮੋਚੀ ਗੇਟ ਦੇ ਨਾਮ। ਔਰ ਇਹ ਮੇਰੀ ਬੇਨਤੀ ਹੈ ਦੋਸਤਾਂ ਨੂੰ ਕਿ ਅਗਰ ਉਹ ਨਜ਼ਮਾਂ ਲੱਭਣ, ਔਰ ਉਹ ਨਜ਼ਮਾਂ ਦਾ ਬੈਕਗ੍ਰਾਉਂਡ ਹੈ ਵੇ ਕਿ ਜਿਸਲੇ ਕੋੜੇ ਮਾਰੇ ਜਾਂਦੇ ਸਨ ਤੇ ਉਸਲੇ ਕੋੜਿਆਂ ਦਾ ਟਾਈਮ ਇਹ ਰੱਖਿਆ ਜਾਂਦਾ ਸੀ ਕਿ ਸ਼ਾਮ ਨੂੰ ਅਸਰ ਦੀ ਨਮਾਜ਼ ਤੋਂ ਬਾਅਦ ਫੌਰਨ ਅਜ਼ਾਨ ਹੋ ਜਾਏ ਤਾਂ ਕਿ ਲੋਕ ਰਿਐਕਟ ਨਾ ਕਰ ਸਕਣ, ਕੋਈ ਮੋਬਿਲਾਈਜੇਸ਼ਨ ਨਾ ਹੋ ਸਕੇ। ਇਸ ਛੋਟੀ ਜੀ ਚੀਜ਼ ਨੂੰ ਆਬਦ ਸਾਹਿਬ ਨੇ ਮਹਿਸੂਸ ਕੀਤਾ, ਔਰ ਉਸਲੇ ਕਹਿੰਦੇ ਸਨ ਆਮ ਮਹਿਫਲ ਵਿੱਚ ਕਿ ਜਨਰਲ ਮੁਜੀਬ ਜਿਹੜਾ ਕਿ ਮਾਸ ਸਾਈਕੋਲੋਜੀ ਦਾ ਇੰਚਾਰਜ ਹੈ ਔਰ ਬੜਾ ਵੱਡਾ ਨਾਂ ਹੈ, ਉਹਨੇ ਜਾਣਬੁੱਝ ਕੇ ਇਹ ਜਿਹੜਾ ਨਾ ਟਾਈਮ ਰੱਖਿਆ ਆਇਆ ਹੈ। ਔਰ ਆਬਦ ਸਾਹਿਬ ਦਾ ਇੱਕ ਹੋਰ ਕਿ ਉਸ ਤੋਂ ਬਾਅਦ ਜਿਹੜਾ ਆਮਦ ਨੇ ਕਿਹਾ ਕਿ ਉਹ ਨਾੜਾ ਕਮਜ਼ੋਰ ਤੇ ਗੱਲ ਨਹੀਂ ਸੀ ਕਰਦੇ, ਉਹਦੀ ਇੱਕ ਵਜ੍ਹਾ ਹੈ ਸਾਈਕੋਲੋਜੀਕਲ ਕਿ ਨਾੜਾ ਕਮਜ਼ੋਰ ਚ ਰਹਿ ਕੇ ਉਹ ਲੋਕਾਂ ਦੀਆਂ ਅੱਖਾਂ ਸ਼ਕਲਾਂ ਵੇਖਣ ਨੂੰ ਤਰਸ ਗਏ ਸਨ। ਔਰ ਉਸ ਤੋਂ ਬਾਅਦ ਉਹ ਹਮੇਸ਼ਾ ਉਹਨਾਂ ਦੀ ਇੱਕ ਸਾਈਕੀ ਸੀ ਕਿ ਉਹ ਦੋਸਤਾਂ ਚ ਰਹਿਣਾ ਚਾਹੁੰਦੇ ਸਨ। ਲਾਹੌਰ ਆਉਂਦੇ ਸਨ, ਇਸਲਾਮਾਬਾਦ ਆਉਂਦੇ ਸਨ। ਕਿ ਤੁਸੀਂ ਦੇਖੋ ਕਿ ਅਗਰ ਨਾੜਾ ਕਮਜ਼ੋਰ ਜਾਂ ਇੱਕ ਐਸਾ ਆਈਸੋਲੇਟਡ ਜਗ੍ਹਾ ਸੀ ਕਿ ਮੁਲਤਾਨੋਂ 21 ਜਾਂ 22 ਘੰਟੇ ਲੱਗਦੇ ਸਨ ਉਹਨਾਂ ਨੂੰ ਸਫ਼ਰ ਕਰਕੇ ਉੱਥੇ ਪਹੁੰਚਣ ਲਈ। ਔਰ ਅਗਰ ਕੋਈ ਆ ਜਾਂਦੀ ਸੀ ਨਾ ਐਮਰਜੈਂਸੀ ਤੇ ਉਹਨਾਂ ਨੂੰ ਸਵੇਰ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਕਿ ਨਾ ਉੱਥੇ ਸੜਕ ਸੀ, ਨਾ ਕੋਈ ਟਾਂਗਾ ਸੀ, ਪੈਦਲ ਦਾ ਰਸਤਾ ਸੀ, ਔਰ ਉਹ ਸੱਪਾਂ ਨਾਲ ਭਰਿਆ ਆਇਆ ਸੀ। ਔਰ ਬਾਜ਼ ਦਫਾ ਉਹ ਕਹਿੰਦੇ ਨੇ ਕਿ ਸਾਡੇ ਪਾਣੀ ਦੇ ਜਿਹੜੇ ਘੜੇ ਦੇ ਨਾਲ ਗਲਾਸ ਨੇ ਉਹਨਾਂ 'ਚ ਸੱਪ ਹੁੰਦੇ ਸਨ ਰਾਤ ਨੂੰ ਅਗਰ ਅੰਧੇਰਾ ਹੈ। ਔਰ ਇਹ ਤੁਸੀਂ ਦੇਖੋ ਕਿ ਇੱਕ ਸ਼ਾਇਰ ਲਈ, ਇੱਕ ਸੈਂਸਿਟਿਵ ਆਦਮੀ ਲਈ ਕਿੰਨਾ ਵੱਡਾ ਟਾਰਚਰ ਸੀ, ਮਗਰ ਉਹਨੇ ਬੜੀ ਬਹਾਦਰੀ ਦੇ ਨਾਲ ਉਸਲੇ ਵੀ ਉਹਨਾਂ ਨੂੰ ਕੁਝ ਆਫਰਾਂ ਵੀ ਹੋਇਆ ਨਹੀਂ ਕਿ ਉਹਨਾਂ ਨੂੰ ਨਹੀਂ ਅਪਰੋਚ ਕੀਤਾ ਗਿਆ, ਮਗਰ ਉਹ ਬੰਦਾ ਆਪਣੇ ਨਜ਼ਰੀਏ ਤੇ ਔਰ ਆਪਣੀ ਜਿਹੜੀ ਸਿਆਸੀ ਸਟੈਂਡ ਤੇ ਖੜਾ ਰਿਹਾ। ਔਰ ਆਖਰ 'ਚ ਉਹਨਾਂ ਦਾ ਇਹੋ ਹੀ ਸੀ ਕਿ ਉਹ ਦੋਸਤਾਂ ਨਾਲ ਬਹਿ ਕੇ ਗੱਲ ਕਰਨਾ ਚਾਹੁੰਦੇ ਸਨ, ਰੌਣਕ 'ਚ ਰਹਿਣਾ ਚਾਹੁੰਦੇ ਸਨ। ਉਹ ਅਕਲਾਪੇ ਤੋਂ ਖੌਫਜ਼ਦਾ ਸਨ ਕਿਉਂਕਿ ਸਾਈਕੋਲੋਜੀਕਲੀ ਕਹ ਲੋ ਜਾਂ ਸਿੰਬੋਲਿਕਲੀ ਸਾਈਵਾਲ ਜੇਲ੍ਹ ਤੋਂ ਕੱਢ ਕੇ ਉਹਨਾਂ ਨੂੰ ਨਾੜਾ ਕਮਜ਼ੋਰ ਜੇਲ੍ਹ 'ਚ ਭੇਜਤਾ ਗਿਆ। ਜੇਲ੍ਹ ਕੀ ਹੁੰਦੀ ਹੈ? ਆਈਸੋਲੇਸ਼ਨ ਹੀ ਹੈ ਨਾ, ਤੁਸੀਂ ਆਪਣੇ ਤੋਂ ਪਿਆਰਿਆਂ ਤੋਂ ਦੂਰ ਹੁੰਦੇ ਹੋ, ਮਿਲਣ ਵਾਲਿਆਂ ਤੋਂ ਦੂਰ ਹੋ। ਨਾੜਾ ਕਮਜ਼ੋਰ ਵੀ ਤੇ ਜੇਲ੍ਹ ਹੀ ਸੀ ਉਹਨਾਂ ਦੀ, ਮਗਰ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਔਰ ਮੈਂ ਚਾਹਾਂਗਾ ਸਾਰੇ ਦੋਸਤਾਂ ਨੂੰ ਕਿ ਉਹਨਾਂ ਦਾ ਆਖਰ ਤੇ ਮੇਰੇ ਨਾਲ ਗੱਲ ਵੀ ਕੀਤੀ ਕਿ ਮੇਰੀਆਂ ਨਜ਼ਮਾਂ ਮੋਚੀ ਗੇਟ ਦੇ ਨਾਂ 6 ਨਜ਼ਮਾਂ ਨੇ ਮੇਰੇ ਕੋਲ ਨਹੀਂ, ਉਹ ਨਜ਼ਮਾਂ ਅਗਰ ਦੋਸਤਾਂ ਕੋਲ ਹੋਣ ਤੇ ਉਹ ਉਹਨਾਂ ਦੀਆਂ ਨਜ਼ਮਾਂ ਛਾਪਣੀਆਂ ਚਾਹੀਦੀਆਂ ਨੇ। ਔਰ ਬਾਕੀ ਜਿਹੜਾ ਸਾਕਬ ਨੇ ਮਾਂ ਬੋਲੀ ਦੇ ਵਿੱਚ ਉਹਨਾਂ ਦੇ 3 ਮਜ਼ਮੂਨ ਛਪੇ ਨੇ, ਪੰਜਾਬੀ ਜ਼ੁਬਾਨ ਦਾ ਮਸਲਾ। ਅਗਰ ਦੋਸਤ ਚਾਹਣ ਤੇ ਇਹ ਇੱਕ ਜ਼ੁਬੈਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਹ ਬਹੁਤ ਅੱਛੇ ਮਜ਼ਾਮੀਨ ਨੇ, ਬਹੁਤ ਚੰਗੇ ਮਜ਼ਮੂਨ ਨੇ, ਅਗਰ ਦੋਸਤ ਸਮਝਣ ਤੇ ਇਹਨਾਂ ਨੂੰ ਵੀ ਇੱਕ ਕਿਤਾਬੀ ਸ਼ਕਲ ਵਿੱਚ ਛਾਪਿਆ ਜਾ ਸਕਦਾ ਹੈ। ਗੁਰਦਾਸ ਸਾਹਿਬ ਇਹ 7 ਮਜ਼ਮੂਨ ਹੈਗੇ ਨੇ, 7 ਤਕਰੀਬਨ 74 ਪੇजेस ਨੇ ਤੇ ਉਹ ਹੈ ਨੇ ਮੇਰੇ ਕੋਲ ਸਾਰੇ, ਉਹਦੇ ਵਿੱਚ ਹੀ ਛਪੇ ਨੇ ਰਸਾਲੇ ਦੇ ਵਿੱਚ ਹੀ। ਉਹਦੀ ਕਿਤਾਬ ਬਣਨੀ ਚਾਹੀਦੀ ਹੈ। ਸਾਕਬ ਸਾਹਿਬ ਨੇ ਛਾਪੇ ਨੇ ਕਿਉਂਕਿ ਉਹੀ ਉਹਨਾਂ ਕੋਲ ਹਕੂਕ ਨੇ, ਉਹਨਾਂ ਨੂੰ ਛਾਪ ਦੇਣੀ ਚਾਹੀਦੀ ਕਿਉਂਕਿ ਕਿਤਾਬ ਛਪਣੀ ਚਾਹੀਦੀ। ਬਾਕੀ ਨਜ਼ਮਾਂ ਦਾ ਜ਼ੁਬੈਰ ਸਾਹਿਬ ਪਤਾ ਤੁਹਾਨੂੰ? ਮੋਚੀ ਗੇਟ ਦੇ ਨਾਂ, ਇਹ ਨਾਂ ਉਹਨਾਂ ਨੇ ਮੈਨੂੰ ਖੁਦ ਦੱਸਿਆ ਹੋਇਆ ਹੈ ਕਿ ਇਹ ਨਜ਼ਮਾਂ ਨੇ ਮੇਰੀਆਂ ਮੋਚੀ ਗੇਟ ਦੇ ਨਾਂ। ਇਹ ਦੇਖੋ ਇਹ ਤੇ ਗੱਲ ਮਨਜ਼ੂਰ ਸਾਹਿਬ ਜਾਂ ਸੂਫੀ ਸਾਹਿਬ ਦੱਸ ਸਕਦੇ ਨੇ, ਮੈਂ ਤੇ ਜ਼ਰਾ ਬਾਅਦ ਦਾ ਬੰਦਾ, ਬਾਅਦ ਚ ਆਇਆ। ਬਹਰਹਾਲ ਭੱਟ ਸਾਹਿਬ ਆਗਾ ਅਮਜਦ ਜਦੋਂ ਮੈਂ ਪੜ੍ਹਦਾ ਸਾਂ ਉੱਥੇ ਤੇ ਉਦੋਂ ਆਗਾ ਅਮਜਦ ਹੋਸਟਲ ਦਾ ਇੰਚਾਰਜ ਹੁੰਦਾ ਸੀ ਸਾਡਾ। ਮਗਰ ਆਗਾ ਸਾਹਿਬ ਨੇ, ਮਗਰ ਆਬਦ ਸਾਹਿਬ ਨੇ ਬੜਾ ਸਟੈਂਡ ਲਿਆ ਸੀ ਇਜਾਜ਼ ਸਾਹਿਬ, ਮੈਂ ਤੁਹਾਨੂੰ ਅੱਜ ਦੱਸ ਰਿਹਾ। ਔਰ ਉਸ ਤੋਂ ਬਾਅਦ ਉਹਨਾਂ ਨੇ ਭੁਗਤੇ ਆਇਆ ਵੇ ਕਿ ਸਵਾਦ ਖਾਨ ਨੇ ਉਹਨਾਂ ਨੂੰ ਕਬਲ ਅਜ਼ ਵਕਤ ਰਿਟਾਇਰ ਕਰਕੇ ਕੱਢਤਾ ਸੀ। ਅੱਛਾ, ਨਹੀਂ ਇਹ ਮੈਨੂੰ ਨਹੀਂ ਪਤਾ। ਉਹਨਾਂ ਨਾਲ ਬੜੀ ਜ਼ਿਆਦਤੀ ਹੋਈ ਸੀ ਆਖਰ ਤੇ, ਮਤਲਬ ਵਜ੍ਹਾ ਹੋਈ ਸੀ ਕਿ ਆਗਾ ਸਾਹਿਬ ਨੇ ਲੈਫਟ ਦੇ ਬੰਦਿਆਂ ਲਈ ਸਟੈਂਡ ਲਿਆ ਸੀ। ਆਬਦ ਸਾਹਿਬ ਇੱਕ ਗੱਲ ਕਹਿੰਦੇ ਸੀ ਜਿਸ ਟਾਈਮ ਗ੍ਰਿਫਤਾਰੀ ਹੋਈ ਹੈ, ਕਹਿੰਦੇ ਸੀ ਇਹ ਕਾਫੀ ਲੋਕਾਂ ਦੇ ਨਾਂ ਸਨ ਉਹਦੇ ਚ, ਲੇਕਿਨ ਸਾਰੇ ਜਿਹੜੇ ਸੀ ਇੱਧਰ ਉੱਧਰ ਹੋ ਗਏ। ਉਹਦੇ ਚ ਇੱਕ ਹੋਰ ਬੜਾ ਵੱਡਾ ਨਾਂ ਲੈਂਦੇ ਸਨ, ਆਮਰ ਰਿਆਜ਼ ਨੂੰ ਪਤਾ ਉਸ ਨਾਂ ਦਾ, ਮੈਂ ਨਹੀਂ ਲੈਣਾ ਚਾਹਤਾ। ਮੈਨੂੰ ਵੀ ਪਤਾ ਉਸ ਨਾਂ ਦਾ। ਉਹ ਬੜਾ ਵੱਡਾ ਟੀਚਰਸ ਦੇ ਲੀਡਰ ਵੀ ਬਣ ਗਏ
ਤੇ ਉਹ ਕਹਿੰਦੇ ਮੈਂ ਸਾਦਾ ਬੰਦਾ ਸਾਂ, ਮੈਂ ਫਸ ਗਿਆ। ਔਰ ਸ਼ਾਹੀ ਕਿਲੇ ਗਏ, ਉੱਥੇ ਟਾਰਚਰ ਹੋਇਆ ਉਹਨਾਂ ਨੂੰ, 6 ਮਹੀਨੇ ਰਹੇ। ਉਹ ਬੜਾ ਡਾਰਕ ਪੀਰੀਅਡ ਹੈ ਉਹਨਾਂ ਦੀ ਹਯਾਤੀ ਦਾ। ਔਰ ਮਗਰ ਉਹਨਾਂ ਨੇ ਬੜੀ ਬਹਾਦਰੀ ਨਾਲ ਰਿਹਾ। ਉਸ ਤੋਂ ਬਾਅਦ ਸਾਡੇ ਤੇ ਹੁੰਦਾ ਰਿਹਾ, ਅਸੀਂ ਬੈਠ ਕੇ, ਮੈਂ ਆਬਦ ਸਾਹਿਬ ਨਾਲ ਉਸ ਤੋਂ ਬਾਅਦ ਕਈ ਮਹਿਫਲਾਂ ਹੋਈਆਂ ਕਿ ਹੋਇਆ ਕੀ, ਕਿਉਂਕਿ ਅਸੀਂ ਇੱਕ ਗਰੁੱਪ ਬਣਾਇਆ ਸੀ ਦੋਸਤਾਂ ਦਾ, ਅਸੀਂ 5-6 ਦੋਸਤ ਸਾਂ। ਤੇ ਉਹਨਾਂ ਚੋਂ 3 ਦੋਸਤ ਅਸੀਂ ਫੜੇ ਗਏ ਸਾਂ, ਬਾਕੀ ਨਹੀਂ ਸੀ ਫੜੇ ਗਏ, 6-7 ਦੋਸਤ। ਤੇ ਉਹ ਓਬਵੀਅਸਲੀ ਉਹਨਾਂ ਦੀ ਕੀ ਹੈ ਕੀ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ, ਮਗਰ ਆਬਦ ਸਾਹਿਬ ਨੇ ਕਦੀ ਗਿਲਾ ਨਹੀਂ ਸੀ ਕੀਤਾ। ਮਤਲਬ ਬਹਾਦਰ ਆਦਮੀ ਸੀ, ਨਿੱਘਾ ਆਦਮੀ ਸੀ, ਉਹਨੇ ਕਦੀ ਕਿਸੇ ਦੀ ਬੈਕ ਬਾਈਟ ਮਤਲਬ ਕਿ ਬਦਖੋਈ ਨਹੀਂ ਸੀ ਕਰਦੇ। ਉਹ ਕਦੇ ਇਹ ਗੱਲ ਸਹੀ, ਇਹ ਗੱਲ ਸਹੀ। ਮੇਰਾ ਖਿਆਲ ਹੈ ਡਾਕਟਰ ਹਰਸ਼ਿੰਦਰ ਕੌਰ ਰਲਤੀ ਨੇ, ਉਹਨਾਂ ਨੂੰ ਵੀ ਪੁੱਛਿਆ ਜਾਵੇ, ਉਹ ਗੱਲ ਕਰਨਾ ਚਾਹੁੰਦੇ। ਜੀ ਜੀ, ਡਾਕਟਰ ਹਰਚਰਨ ਕੌਰ ਨੇ, ਨਹੀਂ ਹਰਸ਼ਿੰਦਰ ਕੌਰ। ਅੱਛਾ, ਹਰਚਰਨ ਕੌਰ ਨੇ ਵੀ। ਹਰਸ਼ਿੰਦਰ ਕੌਰ ਪ੍ਰੋਫੈਸਰ ਪ੍ਰੀਤ ਸਿੰਘ ਦੀ ਧੀ ਨੇ, ਤੇ ਇਹਨਾਂ ਨੇ ਇੱਕ ਕਿਤਾਬ ਮਾਂ ਬੋਲੀ ਤੇ ਲਿਖੀ ਹੈ, ਜਿਹੜੀ ਅਸਾਂ ਛਾਪੀ ਸੀਗੀ ਸ਼ਾਹਮੁਖੀ ਸਕ੍ਰਿਪਟ ਵਿੱਚ। ਤੇ ਅਗਰ ਇਹ ਵੀ ਇਹਨਾਂ ਨੂੰ ਪੁੱਛ ਲਓ, ਕੋਈ ਅਗਰ ਗੱਲ ਕਰਨਾ ਚਾਹੋ ਤੇ। ਹਾਂਜੀ, ਸ਼ੋਅ ਤੇ ਹੋ ਰਹੇ ਨੇ, ਇੱਥੇ ਸ਼ੋਅ ਹੋ ਰਹੇ ਨੇ, ਲੇਕਿਨ ਇਹਨਾਂ ਦਾ ਚਲੋ ਮੈਂ ਉਹੀ ਦੇਖ ਰਿਹਾ ਕਿ ਸ਼ੋਅ ਤੇ ਹੋ ਰਹੇ ਨੇ। ਹਾਂਜੀ ਡਾਕਟਰ ਸਾਹਿਬਾ ਜੀ ਗੱਲ ਕਰੋ, ਗੱਲ ਕਰੋ। ਬੰਦ ਬੂਹੇ ਖੋਲੋ। ਬੜੀ ਸੈੱਟ ਇਹਦੇ ਚ ਲੱਗ ਨਹੀਂ ਰਿਹਾ, ਕਿੱਧਰ ਚਲੀ ਗਈ ਦੀ ਆਵਾਜ਼? ਜਸਟ ਵੇਟ। ਆ ਰਹੀ ਆਵਾਜ਼, ਆ ਰਹੀ ਹੈ, ਆਵਾਜ਼ ਆ ਰਹੀ, ਤੁਹਾਡੀ ਆਵਾਜ਼ ਆ ਰਹੀ ਹੈ। ਮੇਰੀ ਆਵਾਜ਼ ਆ ਰਹੀ ਤੁਹਾਨੂੰ ਜੀ? ਬਿਲਕੁਲ ਆ ਰਹੀ, ਬਿਲਕੁਲ ਆ ਰਹੀ ਹੈ। ਹਾਂਜੀ, ਤੁਸੀਂ ਉਹ ਥੋੜਾ ਨਾ ਫੋਨ ਤੰਗ ਕਰ ਰਿਹਾ, ਸ਼ਾਇਦ ਇਹਦਾ ਕੋਈ ਨੈਟਵਰਕ ਦਾ ਇਸ਼ੂ ਹੈਗਾ। ਤੇ ਮੈਂ ਤਾਂ ਬੜੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਹਾਂ ਕਿ ਅੱਜ ਮੈਂ ਇਸ ਤੁਹਾਡੀ ਅਦਬੀ ਮਹਿਫਿਲ ਦੇ ਵਿੱਚ ਸ਼ਾਮਿਲ ਹੋਈ ਹਾਂ। ਔਰ ਇਹ ਸਾਡੇ ਲਈ ਦੋਵਾਂ ਪੰਜਾਬਾਂ ਵਾਸਤੇ ਮੈਨੂੰ ਲੱਗਦਾ ਬੇਹੱਦ ਖੁਸ਼ਨੁਮਾ ਮੌਕਾ ਹੈ ਸਾਡੇ ਵਾਸਤੇ, ਚਾਹੇ ਡਾਕਟਰ ਥਿੰਦ ਦੇ ਬਹਾਨੇ ਜਾਂ ਅਸੀਂ ਆਪਣੇ ਉਹਨਾਂ ਪੁਰਖਿਆਂ ਦੇ, ਉਹਨਾਂ ਮੌਜੂਦਾ ਜਿਹੜੇ ਸਾਡੇ ਸਾਹਿਤਕਾਰ ਨੇ, ਉਹਨਾਂ ਦੇ ਬਹਾਨੇ ਅਸੀਂ ਇਕੱਠੇ ਹੋਏ ਹਾਂ। ਸਾਡੇ ਲਈ ਬੜੇ ਮਾਣ ਦੀ ਗੱਲ ਹੈ। ਤੇ ਜਦੋਂ ਵੀ ਮੇਰਾ ਕਹਿਣਾ ਇਹ ਹੈ ਕਿ ਡਾਕਟਰ ਥਿੰਦ ਸਾਹਿਬ ਬਾਰੇ ਮੈਂ ਜ਼ਰੂਰ ਕੁਝ ਕਹਿਣਾ ਚਾਹਾਂਗੀ ਕਿ ਮੇਰਾ ਖਿਆਲ 77 ਤੇ 78 ਦੇ ਵਿੱਚ ਮੈਂ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਐਮਫਿਲ ਕਰਨ ਗਈ ਸਾਂ ਜੀ। ਵੈਸੇ ਮੈਂ ਦਿੱਲੀ ਤੋਂ ਪੜ੍ਹੀ ਹੋਈ ਹਾਂ, MA PhD ਅੰਮ੍ਰਿਤਾ ਪ੍ਰੀਤਮ ਤੇ ਮੇਰੀ PhD ਹੈ, ਤੇ ਇੱਥੋਂ ਹੀ ਪੜ੍ਹੀ ਸੀ ਮੈਂ। ਉੱਥੇ ਐਮਫਿਲ ਕਰਨ ਗਈ ਸੀ ਆਪਣੇ ਸਬਜੈਕਟ ਵਿੱਚ। ਤੇ ਉਹਨਾਂ ਦੌਰਾਨ ਜਦੋਂ ਮੈਂ ਇਹਨਾਂ ਨੂੰ ਮਿਲੀ ਹੈ, ਤੇ ਮੈਂ ਇਹ ਗੱਲ ਦੇਖੀ ਹੈ ਕਿ ਇਹਨਾਂ ਨੂੰ ਮੈਂ ਕਦੇ ਵੀ ਮਤਲਬ ਇਸ ਪੰਜਾਬ ਦੇ ਬਸ਼ਿੰਦੇ ਦੇ ਤੌਰ ਤੇ ਨਹੀਂ ਦੇਖਿਆ। ਅਸੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹੀ ਦੇਖਿਆ ਕਿ ਇਹਨਾਂ ਨੇ ਜਿਹੜਾ ਪੰਜ ਆਬ ਜਿਹੜਾ ਸਾਡਾ ਬਣਿਆ ਹੋਇਆ ਨਾ, ਸਾਡਾ ਸਪਤ ਸਿੰਧੂ ਸਭਿਅਤਾ ਵਾਲਾ, ਇਹ ਉਸ ਪੰਜਾਬ ਨੂੰ ਹੀ ਜਿਉਂਦੇ ਰਹਿੰਦੇ ਸਨ। ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਜੋੜਿਆ। ਤੇ ਮੈਂ ਕਈ ਵਾਰੀ ਕਹਿੰਦੀ ਹੁੰਦੀ ਆ ਕਿ ਅੱਜ ਦੀ ਜਿਹੜੀ ਸਾਡੀ ਇੱਕ ਨਵੀਂ ਸੋਚ ਚੱਲੀ ਹੋਈ ਹੈ ਕਿਤਾਬਾਂ ਨੂੰ, ਲੇਖਕਾਂ ਨੂੰ, ਦੁਨੀਆ ਨੂੰ ਪੜ੍ਹਨ ਸੁਣਨ ਦੀ, ਉਹਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਉਹ ਇੱਕ ਤਰ੍ਹਾਂ ਦੀ ਉਹਨਾਂ ਨੇ ਇੱਕ ਹਾਈਫਨ ਕਲਚਰ ਡਿਵੈਲਪ ਕੀਤੀ ਹੋਈ ਸੀ, ਜਿਹਨੂੰ ਜੋੜਨੀ ਦਾ ਸੱਭਿਆਚਾਰ ਨਹੀਂ ਕਹਿੰਦੇ ਕਿ ਜੋੜਨਾ ਦਾ, ਉਹ ਹਮੇਸ਼ਾ ਹੀ ਜੋੜਦੇ ਸਨ। ਤੇ ਮੈਂ ਪਾਕਿਸਤਾਨ ਗਈ ਵੀ ਸਾਂ ਕਾਨਫਰੰਸ ਵਿੱਚ, ਜਦੋਂ ਉਹਨਾਂ ਨੇ ਫਖਰ ਜਮਾਨ ਸਾਹਿਬ ਨੇ ਪਹਿਲੀ ਵਾਰ ਉਦੋਂ ਕੀਤੀ ਸੀ, ਬੁਲਾਇਆ ਸੀ, ਤਾਂ ਮੈਨੂੰ ਲੱਗਿਆ ਕਿ ਇਹੋ ਜਿਹੇ ਜਿਹੜੇ ਸ਼ਖਸ ਨੇ, ਇਹੋ ਜਿਹੇ ਸ਼ਖਸ ਜਾ ਕੇ ਵੀ ਕਦੇ ਨਹੀਂ ਜਾਂਦੇ, ਤੇ ਉਹ ਜੋ ਕੁਝ ਬੀਤ ਜਾਂਦੇ ਨੇ ਤਾਂ ਹਮੇਸ਼ਾ ਹੀ ਮੌਜੂਦ ਰਹਿੰਦੇ ਨੇ। ਤੇ ਮੈਨੂੰ ਅਜੇ ਵੀ ਨਹੀਂ ਲੱਗਦਾ ਕੋਈ ਸਾਡੇ ਵਿਚਕਾਰ ਨਹੀਂ ਹੈਗੇ। ਤੇ ਤੁਹਾਡੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਔਰ ਕਿਸ ਤਰ੍ਹਾਂ ਦੇ ਸਟਰਗਲ ਤੁਸੀਂ ਲੋਕਾਂ ਨੇ ਦੇਖੇ, ਤੇ ਅੱਜ ਦੀ ਸਾਡੀ ਪੀੜ੍ਹੀ ਆਉਣ ਵਾਲੀ ਨਸਲਾਂ ਨੂੰ ਕੀ ਦੇ ਕੇ ਜਾਏਗੀ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਫਿਕਰਮੰਦ ਹੋਣਾ ਚਾਹੀਦਾ ਹੈ। ਤੇ ਇਹ ਫਿਕਰ, ਇਹ ਮੁਹੱਬਤ, ਇਹ ਖੁਲੂਸ ਤੁਹਾਡੇ ਸਾਰਿਆਂ ਵਿੱਚੋਂ ਨਜ਼ਰ ਆ ਰਿਹਾ ਹੈ। ਤੇ ਮੈਂ ਜਿਹੜੇ ਅਸੀਂ ਇਹਨੂੰ ਰਾਜੂ ਕਹਿੰਦੇ ਹੁੰਦੇ ਆ, ਉਹਨਾਂ ਨੂੰ ਰੀਨਾ ਕਹਿੰਦੇ ਹੁੰਦੇ ਆ, ਬਿਟੀਆ ਨੂੰ, ਜਿਹੜੀ ਬੇਟੀ ਹੈ ਉਹਨਾਂ ਦੀ। ਤੇ ਮੇਰਾ ਕਹਿਣ ਦਾ ਮਤਲਬ ਜਿਹੜੇ ਬੱਚੇ ਨੇ, ਜਿਸ ਤਰ੍ਹਾਂ ਇਹ ਲੋਕ ਸਾਰੇ ਜੋੜੇ ਹੋਏ ਨੇ, ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਵੀ ਆਉਣ ਵਾਲੀ ਨਸਲਾਂ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਮੈਂ ਤੁਹਾਡੇ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਮੈਂ ਸ਼ੁਕਰਗੁਜ਼ਾਰ ਹਾਂ ਰਾਜਦੀਪ ਬੇਟੇ ਦੀ, ਕਿ ਜਿਨ੍ਹਾਂ ਨੇ ਮਤਲਬ ਇਹ ਇੰਨੀ ਮੁਹੱਬਤ ਦੇ ਨਾਲ ਮੈਨੂੰ ਜੋੜਨ ਲਈ ਲਿੰਕ ਭੇਜਿਆ। ਇੱਥੇ ਦਿੱਕਤਾਂ ਆ ਰਹੀਆਂ ਨੇ ਇਸ ਕਰਕੇ, ਪਰ ਮੈਂ ਹੀ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਤੁਹਾਨੂੰ ਸਭ ਨੂੰ ਸੁਣ ਰਹੀ ਹਾਂ। ਸੋ ਮੌਕਾ ਬਣਿਆ ਤਾਂ ਕਦੀ ਜ਼ਰੂਰ ਕਿਸੇ ਵੇਲੇ ਦੁਬਾਰਾ ਜਿਹੜਾ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਮਿਹਰਬਾਨੀ, ਬਹੁਤ ਬਹੁਤ। ਤੁਹਾਨੂੰ ਮਨਜ਼ੂਰ ਸਾਹਿਬ ਨੇ ਬੁਲਾਣਾ।
ਤੁਹਾਨੂੰ ਹਾਂ, ਜ਼ਰੂਰ ਬਹੁਤ ਇਜਾਜ਼ ਸਾਹਿਬ ਸ਼ੁਕਰੀਆ ਦਾ ਮੈਂ ਤਾਂ ਅਜੇ ਤੱਕ ਜੇ ਗੌਰ ਵਧੀਆ ਗੌਰ ਨੂੰ ਚੇਤੇ ਕਰਦੀ ਆ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਗੱਲਾਂ ਉਹ ਕਰਦੇ ਸਨ, ਥੀਏਟਰ ਕਰਦੇ ਸਨ। ਉਹ ਬੇਟੀ ਨੀਨਾ ਸੀ, ਉਹ ਵੀ ਹੁਣ ਮੈਂ ਅੰਮ੍ਰਿਤਸਰ ਗਈ ਸਾਂ ਤੇ ਮੈਂ ਥਿੰਦ ਸਾਹਿਬ ਨੂੰ ਮਿਲ ਕੇ ਆਈ ਸਾਂ ਪਿਛਲੀ ਵਾਰੀ, ਤੇ ਉਹਨਾਂ ਨਾਲ ਗੱਲ ਵੀ ਕਰਕੇ ਆਈ ਸਾਂ। ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਅਸੀਂ ਮੰਚ ਸ਼ੁਰੂ ਕਰ ਰਹੇ ਹਾਂ ਤਾਂ ਤੁਸੀਂ ਬੋਲਣਾ ਹੈ, ਤੇ ਉਹ ਕਹਿ ਰਹੇ ਸੀਗੇ ਕਿ ਮੈਂ ਘੱਟ ਬੋਲ ਸਕਦਾ। ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਬੁਲਵਾ ਲਾਂਗੇ ਆਪੇ। ਸੋ ਮੇਰਾ ਕਹਿਣ ਦਾ ਮੈਂ ਮਤਲਬ ਹੈ ਡਾਕਟਰ ਸਾਹਿਬਾ ਜੀ, ਬਹੁਤ ਮੈਂ ਉਹਨਾਂ ਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਲਾਹੌਰ ਮਿਲਿਆ 1988 ਚ ਬਾਬਾ ਫਰੀਦ ਕਾਨਫਰੰਸ ਚ ਆਏ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਨਜਮ ਸਾਹਿਬ ਨੂੰ ਮਿਲਣਾ ਹੈ, ਤੇ ਮੈਂ ਉਹਨਾਂ ਨੂੰ ਲੈ ਕੇ ਗਿਆ ਸੀ। ਫਿਰ ਅਸੀਂ ਲਾਹੌਰ ਚ ਬੜੀ ਅਵਾਰਾਗਰਦੀ ਕੀਤੀ ਪ੍ਰੋਫੈਸਰ ਪ੍ਰੀਤਮ ਸਾਹਿਬ ਨਾਲ, ਤੇ ਬੜੇ ਜ਼ਬਰਦਸਤ ਉਹ ਵੀ ਇਨਸਾਨ ਸਨ ਸਾਡੇ ਜਿਹੜੇ ਵਾਲਦ ਸਾਹਿਬ। ਇੱਕ ਮੈਂ ਤੁਹਾਨੂੰ ਹੋਰ ਇੰਸੀਡੈਂਟ ਮਤਲਬ ਸ਼ੇਅਰ ਕਰਨਾ ਚਾਹਾਂਗੀ। ਜਦੋਂ ਪਹਿਲੀ ਵਾਰੀ ਤੁਹਾਨੂੰ ਯਾਦ ਹੋਏਗਾ ਸਾਰਿਆਂ ਨੂੰ, ਤੁਸੀਂ ਜਿਹੜੇ ਵਡੇਰੇ ਬੈਠੇ ਹੋ ਤਾਂ ਸਾਰਿਆਂ ਨੂੰ ਤਾਂ ਸਾਰੀਆਂ ਗੱਲਾਂ ਚੇਤੇ ਨੇ, ਕਿ ਜਦੋਂ ਪਹਿਲੀ ਵਾਰੀ ਇੰਡੀਆ ਵਿੱਚ ਭਾਰਤ ਵਿੱਚ ਆਏ ਸਨ ਨਾ 4 ਲੋਕ, ਉਹਨਾਂ ਦੇ ਵਿੱਚ ਫਖਰ ਜ਼ਮਾਨ ਸਾਹਿਬ ਸਨ, ਅਫਜ਼ਲ ਐਸਰ ਰੰਧਾਵਾ ਜੀ ਸਨ, ਤੇ ਮੁਹੰਮਦ ਮਨਸ਼ਾ ਜਾਤ ਤੇ ਸਿਫਤੁਲ ਹਸਨ ਜ਼ੈਗਮ ਜੀ ਸਨ। ਇਹ 4 ਲੋਕ ਹੀ ਆਏ ਸਨ। ਤੇ ਉਦੋਂ ਪਹਿਲੀ ਵਾਰੀ ਥਿੰਦ ਸਾਹਿਬ ਇੱਧਰ ਆਏ ਸਨ, ਤੇ ਇਹਨਾਂ ਸਾਰਿਆਂ ਨੂੰ ਸਾਨੂੰ ਇਕੱਠੇ ਕੀਤਾ ਇੱਥੇ। ਤੇ ਉਦੋਂ 80s ਦੀ ਗੱਲ ਹੈ, ਉਦੋਂ ਇਕੱਠੇ ਕੀਤਾ ਉਹਨਾਂ ਨੇ। ਤੇ ਉਦੋਂ ਫਿਰ ਫਖਰ ਜ਼ਮਾਨ ਸਾਹਿਬ ਵੀ ਮਿਲਾਉਂਦੀ, ਉਹਨਾਂ ਦੀ ਮੈਂ ਥੋੜੀ ਬਹੁਤ ਇੰਟਰਵਿਊ ਵੀ ਕੀਤੀ ਸੀ, ਪਿੱਛੇ ਛਪੀ ਫਿਰ ਉਹਨਾਂ ਦੇ ਉਹਦੇ ਚ ਸਾਡੇ ਕੌਮੀ ਏਕਤਾ ਇੰਟਰਨੈਸ਼ਨਲ ਚ। ਇਹਨਾਂ ਲੋਕਾਂ ਨਾਲ ਸਭ ਨਾਲ ਮਿਲੇ ਤਾਂ ਮੈਨੂੰ ਲੱਗਿਆ ਕਿ ਪਾਕਿਸਤਾਨੀ ਲਿਟਰੇਚਰ, ਪਾਕਿਸਤਾਨ ਦੀ ਤਹਿਜ਼ੀਬ, ਉਥੋਂ ਦੀ ਮਤਲਬ ਜਿਹੜਾ ਮੈਨੂੰ ਲੱਗਦਾ ਕਿ ਜਿਹਨੂੰ ਅਸੀਂ ਪਾਕਿਸਤਾਨ ਕਹਿੰਦੇ ਹਾਂ, ਅਸਲ ਦੇ ਵਿੱਚ ਅਸੀਂ ਪੰਜਾਬੀ ਆ ਸਾਰੇ। ਸਾਡਾ ਜਿਹੜਾ ਕਹਿੰਦੇ ਪੰਜਾਬ ਚ ਕਹਿੰਦੇ ਨਾ ਕਰੂਰਾ ਮਿਲਦਾ ਜੇ, ਮਤਲਬ ਅਸੀਂ ਸਾਰੇ ਲੋਕ ਮਿਲਦੇ ਆ ਇੱਕ ਦੂਜੇ ਦੇ ਨਾਲ, ਅਸੀਂ ਦੂਜੇ ਨਾਲ ਜੁੜੇ ਹੋਏ ਆ। ਸਾਨੂੰ ਕੋਈ ਸਾਡੀ ਮਤਲਬ ਜੋੜ ਨਹੀਂ, ਸਪੈਸ਼ਲ ਬਾਹਰੋਂ ਆਉਣ ਦੀ ਲੋੜ ਨਹੀਂ ਹੈਗੀ। ਹੁਣ ਤੁਸੀਂ ਗੱਲ ਕਰ ਰਹੇ ਹੋ ਤਾਂ ਮੈਨੂੰ ਏਦਾਂ ਲੱਗਦਾ ਕਿ ਅਸੀਂ ਘਰ ਵਿੱਚ ਬੈਠੇ ਆਪਣੇ ਘਰਦਿਆਂ ਨਾਲ ਗੱਲਾਂ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਕਿ ਉਦੋਂ ਅਸੀਂ ਜਦੋਂ ਫਜ਼ਲ ਐਸਰ ਰੰਧਾਵਾ ਨੂੰ ਅਸੀਂ ਅੰਮ੍ਰਿਤਾ ਪ੍ਰੀਤਮ ਜੀ ਦੇ ਘਰ ਲੈ ਕੇ ਗਏ, ਤੇ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਸਾਨੂੰ ਏਦਾਂ ਲੱਗਦਾ ਕਿ ਸਾਡੀ ਜ਼ਿਆਰਤ ਹੋ ਗਈ। ਮੈਨੂੰ ਇਸ ਤਰ੍ਹਾਂ ਲੱਗਦਾ, ਦੇਖੋ ਜੀ ਗੱਲ ਸੁਣੋ, ਕਿ ਇੱਕ ਸ਼ਖਸ ਇਸ ਤਰ੍ਹਾਂ ਕਹਿ ਰਹੇ ਨੇ ਕਿ ਇੱਕ ਲੇਖਕ ਦੇ ਇੰਨਾ ਇਤਰਾਮ ਕਿ ਉਹ ਕਹਿ ਰਹੇ ਨੇ ਜ਼ਿਆਰਤ ਹੋ ਗਈ ਹੈ। ਤੇ ਮੈਨੂੰ ਲੱਗਿਆ ਕਿ ਉੱਥੋਂ ਅਸੀਂ ਇਹ ਨਬਜ਼ ਟੋ ਸਕਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇੱਕ ਦੂਜੇ ਦੇ ਨਾਲ ਇੱਕ ਤੁਸੀਂ ਕਹੋਗੇ ਗੂੜੀ ਤਰ੍ਹਾਂ ਦੇ ਨਾਲ ਜੁੜੇ ਹੋਏ ਹਾਂ। ਸੋ ਮੈਨੂੰ ਲੱਗਦਾ ਵੈਸੇ ਮਤਲਬ ਰੱਬ ਕਰੇ ਅਸੀਂ ਜੁੜੇ ਇੱਕ ਰਹੀਏ। ਬਤੌਰ ਅਮ੍ਰਿਤਾ ਪ੍ਰੀਤਮ ਜੀ ਦੀ ਆਪਣਾ ਗੱਲ ਹੋ ਰਹੀ ਹੈ ਨਾ, ਤੇ ਉਹ ਖੈਰ ਮੈਂ ਭੈੜੀ ਗੱਲ ਤੇ ਸੀ ਉਹ ਵੀ ਨਹੀਂ ਕਰਾਂਗਾ, ਲੇਕਿਨ ਇਹ ਹੈ ਕਿ ਮੈਂ ਆਖਰੀ ਵਾਰੀ ਉਹਨਾਂ ਨੂੰ ਜਦੋਂ ਫੋਨ ਕੀਤਾ ਅਮ੍ਰਿਤਾ ਪ੍ਰੀਤਮ ਜੀ ਨੂੰ ਅਮਰੀਕਾ ਆਉਣ ਲਈ ਉਹਨਾਂ ਨੂੰ ਕਿਹਾ, ਤੇ ਉਹਨਾਂ ਨੇ ਬੜੀ ਮੈਨੂੰ ਦਿਲਚਸਪ ਗੱਲ ਕਹੀ। ਕਹਿਣ ਲੱਗੇ ਮਨਜ਼ੂਰ ਸਾਹਿਬ, ਤੁਹਾਡੇ ਜ਼ਿਹਨ ਦੇ ਵਿੱਚ ਨਾ ਮੈਂ ਜੇ ਜਵਾਨ ਹੀ ਹੈ, ਤੇ ਮੈਂ ਬਹੁਤ ਬੁੱਢੀ ਹੋ ਗਈ ਹਾਂ, ਹੁਣ ਨਹੀਂ ਮੈਂ ਕਰ ਸਕਦੀ ਸਫ਼ਰ, ਪਰ ਤੁਹਾਡੇ ਜ਼ਿਹਨ ਚ ਮੈਂ ਅਜੇ ਕੁੜੀ ਹਾਂ, ਤੇ ਚਲੋ ਠੀਕ ਹੈ। ਨਹੀਂ ਦੇਖੋ ਕਿੰਨੀ ਸੋਹਣੀ ਗੱਲ ਕਹੀ ਉਹਨਾਂ ਨੇ। ਜੀਣ ਦਾ ਸ਼ੌਕ ਦੇਖੀ, ਮੈਨੂੰ ਜ਼ਿੰਦਗੀ ਤੁਹਾਨੂੰ ਜ਼ਿੰਦਾ ਰੱਖਦੀ ਹੈ ਜੀ। ਤੁਸੀਂ ਬਜ਼ੁਰਗ ਨਹੀਂ ਹੋ ਸਕਦੇ, ਮੈਨੂੰ ਲੱਗਦਾ ਤੁਸੀਂ ਲੋਕ ਜਿੰਨਿਆਂ ਦੀ ਗੱਲਬਾਤ ਮੈਂ ਸੁਣ ਰਹੀ ਹਾਂ ਇਸ ਬੱਚੇ ਦੇ ਜ਼ਰੀਏ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਇਹ ਲੋਕ ਕਦੀ ਵੀ ਨਹੀਂ ਬੁੱਢੇ ਹੋ ਸਕਦੇ। ਤੇ ਮੈਨੂੰ ਲੱਗਦਾ ਸਾਹਮਣੇ ਵਾਲੀ ਧਿਰ ਜਦੋਂ ਤੱਕ ਤੁਹਾਡੇ ਵਰਗੀ ਕਾਇਮ ਦਾਇਮ ਹੈਗੀ ਹੈ, ਤਦੋਂ ਤੱਕ ਉਹ ਸਾਨੂੰ ਸ਼ਾਇਦ ਬੁੱਢੇ ਨਹੀਂ ਹੋਣ ਦੇਣਗੇ। ਤੇ ਅਸੀਂ ਆਉਣ ਵਾਲੀ ਨਸਲਾਂ ਨੂੰ ਜਿਹੜਾ ਕੋਸ਼ਿਸ਼ ਕਰਾਂਗੇ ਕਿ ਅਸੀਂ ਜੋ ਸਾਡੇ ਤੋਂ ਕੁਝ ਬਣ ਸਕੇ ਅਸੀਂ ਜ਼ਰੂਰ ਕਰੀਏ। ਤੁਸੀਂ ਵੀ ਦੁਆ ਕਰਨਾ ਕਿ ਅਸੀਂ ਸਾਰੇ ਕੁਝ ਨਾ ਕੁਝ ਕਿਸੇ ਲਈ ਕਰ ਸਕੀਏ ਜ਼ਿੰਦਗੀ ਦੇ ਵਿੱਚ। ਬਹੁਤ ਅੱਛਾ ਲੱਗਿਆ ਤੁਹਾਡੀ ਸਭ ਨੂੰ ਸੁਣ ਕੇ। ਮੈਂ ਬਹੁਤ ਖੁਸ਼ ਨਸੀਬ ਸਮਝਦੀ ਹਾਂ ਆਪਣੇ ਆਪ ਨੂੰ ਕਿ ਅਸੀਂ ਸਭ ਆਪਸ ਵਿੱਚ ਗੱਲ ਕਰ ਰਹੇ ਹਾਂ। ਔਰ ਮੈਂ ਤੁਹਾਡੀ ਗੱਲਬਾਤ ਦੇ ਜ਼ਰੀਏ ਇੱਕ ਵਾਰ ਫੇਰ ਇਹ ਸਾਰੇ ਜਿਹੜੇ ਇਹ ਉਸ ਇਤਿਹਾਸ ਨੂੰ ਇਸ ਪ੍ਰੈਜ਼ੈਂਟ ਵਿੱਚ ਦੇਖ ਰਹੀ ਹਾਂ। ਹੋ ਸਕਦਾ ਅਸੀਂ ਆਉਣ ਵਾਲੇ ਕੱਲ ਵਿੱਚ ਇਹਦੇ ਵਿੱਚ ਕੁਝ 2 ਸ਼ਬਦ ਜੋੜ ਸਕੀਏ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਬੜਾ ਚੰਗਾ ਲੱਗਾ ਹੈ, ਤੁਸੀਂ ਯਾਦਾਂ ਸ਼ੇਅਰ ਕੀਤੀਆਂ ਨੇ ਤੇ ਬੜਾ ਮਜ਼ਾ ਆਇਆ, ਬੜਾ ਚੰਗਾ ਲੱਗਾ ਹੈ ਜੀ। ਤੇ ਹੁਣ ਮੈਂ ਕਿਸੇ ਹਾਂਜੀ ਕੋਈ ਦੋਸਤ ਮਿੱਤਰ ਹੋਰ ਗੱਲ ਕਰਨਾ ਚਾਹਣ ਤੇ ਗੱਲ ਕਰ ਸਕਦੇ ਨੇ। ਬੀਬਾ ਜੀ ਆਏ ਨੇ ਬੜੇ ਲੇਟ। ਰਸ਼ਦਾ ਜੀ ਵੀ ਹੈ ਨੇ, ਮਨਜ਼ੂਰ ਜੀ ਗੱਲ ਕਰ ਰਹੇ ਸੀ ਸ਼ਾਇਦ ਇਹਨਾਂ ਦੇ ਬਾਰੇ ਚ। ਕੁਝ ਕਹਿਣਾ ਚਾਹਣ ਤਾਂ ਅਸੀਂ ਸੁਣਨਾ ਜ਼ਰੂਰ ਪਸੰਦ ਕਰਾਂਗੇ। ਹਾਂਜੀ ਰਸ਼ਦਾ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਤੇ ਅਸੀਂ ਸੁਣਨਾ ਚਾਹੁੰਦੇ ਹਾਂ। ਮੇਰਾ ਖਿਆਲ ਉਹਨਾਂ ਨੇ ਮਿਊਟ ਕੀਤਾ ਹੋਇਆ ਆਪਣੇ ਆਪ ਨੂੰ। ਚਲੇ ਗਏ।
ਨਹੀਂ ਹੈ ਨੇ ਠੀਕ ਹੈ ਨਹੀਂ, ਲੇਕਿਨ ਉਹਨਾਂ ਨੇ ਮਿਊਟ ਕੀਤਾ ਹੋਇਆ ਮੇਰੇ ਖਿਆਲ 'ਚ। ਹਾਂ ਨਹੀਂ ਉਹਨਾਂ ਨੂੰ ਕਹਿ ਦਿਓ ਸ਼ਾਇਦ ਅਨਮਿਊਟ ਹੋ ਜਾਏਗਾ, ਥੋੜਾ ਵੇਟ ਕਰ ਲਾਂਗੇ 1 ਅੱਧਾ ਮਿੰਟ ਹੋਰ। ਹਾਂਜੀ, ਹੋਰ ਦੋਸਤ ਕੋਈ ਗੱਲ ਕਰਨਾ ਚਾਹਣ? ਚਲੋ ਹੋ ਗਈ ਗੱਲ ਹੁਣ। ਅਜੇ ਟਾਈਮ ਹੈ ਸੀ ਮਨਜ਼ੂਰ ਜੀ। ਚਲੋ ਜਿਵੇਂ ਜਿਵੇਂ ਦੋਸਤ ਕਹਿਣ ਸਭ ਸਹੀ ਹੈ। ਚਲੋ ਇੱਕ ਨਜ਼ਮ ਮੈਂ ਪੜ੍ਹ ਦੇਣਾ ਆਬਦ ਸਾਹਿਬ ਦੀ ਹਾਂ ਐਂਡ ਤੇ ਐਂਡ ਚਲੋ ਪੜ੍ਹੋ। ਨਜ਼ਮ ਦਾ ਨਾਮ ਹੈ ਜੀ ਤਲ ਵਤਨੀ। ਹਾਂ ਰਿਆਜ਼ ਬਾਕਰ ਸਾਹਿਬ ਤੁਹਾਡੇ ਲਈ ਖਾਸ। ਕਿਆ ਕੁਝ ਸਾਡਾ ਤਲ ਵਤਨੀ ਹੈ, ਐ ਨਰਵਾਰ ਤਾਂ ਔਖਾ ਹੈ। ਵਾਹ, ਅੱਛਾ ਸੋਚੋ ਜਿਵੇਂ ਦਰਿਆ ਤਲ ਵਤਨੀ ਹਨ, ਜਿਵੇਂ ਥਲ ਰੋਹੀ ਦੀਆਂ ਕੱਜੀਆਂ, ਜਿਵੇਂ ਸਾਵਨ ਮਾਹ ਦੇ ਬੱਦਲ, ਜਿਵੇਂ ਕੂੰਜਾਂ, ਜਿਵੇਂ ਬਹਿ ਬਹੁਤ ਸਾਰੇ ਪੱਖੀ, ਭਾਵੇਂ ਇਹ ਜਿੱਥੋਂ ਵੀ ਆਵਣ ਤਲ ਵਤਨੀ ਹਨ। ਵਾਹ, ਜਿਵੇਂ ਵੰਨ ਸਵੰਨੇ ਫੁੱਲ ਹਨ, ਜਿਵੇਂ ਖੋਸ਼ ਵੈਸ਼ ਕਬੀਲੇ ਜ਼ਾਤਾਂ, ਵਤ ਗਿਣ ਕਿੰਨੋ। ਅੱਛਾ ਸੋਚੋ ਨਵੇਂ ਲਾ ਤੋਂ, ਜਿਵੇਂ ਸਿੱਝ ਹੈ, ਜਿਵੇਂ ਚੰਦਰ ਹੈ, ਜਿਵੇਂ ਅੱਗੋਂ ਆਉਣ ਵਾਲੇ ਨਵੇਂ ਡੇ ਹਨ, ਜਿਵੇਂ ਬਾਲ ਹਨ, ਭਾਵੇਂ ਇਹ ਜਿੱਥੋਂ ਦੇ ਹੋਵਣ ਤਲ ਵਤਨੀ ਹਨ। ਭਾਵੇਂ ਵੱਲ ਇੱਕ ਫੇਰੀ ਸੋਚੋ, ਹਰ ਸ਼ੈ ਸੋਹਣੀ ਤਲ ਵਤਨੀ ਹੈ। ਵਾਹ। ਵਾਹ ਜੀ ਵਾਹ, ਵਾਹ ਬਹੁਤ ਅੱਛੇ। ਅੱਛਾ ਜੀ, ਮੇਰੀ ਤੇ ਹੁਣ ਬੈਟਰੀ ਮੁੱਕਣ ਵਾਲੀ ਹੈ ਤੇ ਮੈਂ ਚੱਲਿਆ ਤੇ ਅੱਛਾ। ਪਲੀਜ਼ ਆਪਣਾ ਜਿਹੜਾ ਨਾ ਬੈਟਰੀ ਫੋਨ ਦੀ ਬੈਟਰੀ ਮੁੱਕਣ ਵਾਲੀ ਹੈ। ਹਾਂਜੀ ਨਹੀਂ ਹੁਣ ਮੇਰੇ ਕੋਲ ਚਾਰਜ ਨਹੀਂ ਹੈਗਾ, ਚਾਰਜ ਨਹੀਂ ਹੈਗਾ, ਚਾਰਜ ਨਹੀਂ ਹੋ ਬੀਬਾ ਰਿਹਾ। ਜੀ ਬੋਲਣ, ਬੀਬਾ ਜੀ ਬੋਲਣ। ਬੀਬਾ ਜੀ ਬੋਲਣ ਤੋਂ ਬਗੈਰ ਰਹਿ ਨਹੀਂ ਨਾ ਸਕਦੇ। ਨਹੀਂ ਬੀਬਾ ਜੀ ਨਹੀਂ ਬੋਲੇ, ਡਾਕਟਰ ਸਾਹਿਬ ਅੱਛਾ ਅੱਛਾ ਅੱਛਾ। ਜਸਪ੍ਰੀਤ ਜੀ ਤੁਹਾਨੂੰ ਵੀ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਜੀ, ਮੈਂ ਤਾਂ ਬਹੁਤ ਹੀ ਖੁਸ਼ ਹਾਂ, ਮੇਰੇ ਕੋਲ ਲਫ਼ਜ਼ ਹੀ ਨਹੀਂ ਹੈ ਕੁਝ। ਮੇਰਾ ਬਸ ਤੁਸੀਂ ਇਹ ਮਕਸਦ ਹੈ ਕਿ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਨਾ ਪੰਜਾਬੀਆਂ ਨੂੰ ਜੋੜਨਾ ਚਾਹੁੰਦੀ ਹਾਂ, ਕਿਉਂਕਿ ਨਾ ਮੈਂ ਲੇਖਕ ਹਾਂ ਨਾ ਮੈਂ ਪੋਇਟ ਹਾਂ, ਮੈਂ ਤੁਹਾਡੇ ਸਾਰਿਆਂ ਦੀ ਕਦਰਦਾਨ ਹਾਂ ਤੇ ਪੰਜਾਬੀ ਪ੍ਰੇਮੀ ਹਾਂ। ਤੇ ਮੈਂ ਆਈ ਥਿੰਕ ਇਟਸ ਅਬਾਊਟ ਟਾਈਮ ਕਿ ਅਸੀਂ ਸਾਰੇ ਡਿਜੀਟਲ ਪੰਜਾਬੀ ਬਣ ਚੁੱਕੇ ਹਾਂ। ਤੇ ਮੈਂ ਉਸ ਤੇ ਇੱਕ ਵੀਡੀਓ ਤਿਆਰ ਕਰਨ ਦਾ ਸੋਚ ਰਹੀ ਹਾਂ, ਅੱਜ ਹੀ ਮੈਨੂੰ ਖਿਆਲ ਆਇਆ। ਤੇ ਮੈਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਵੀ ਕਰੂੰਗੀ ਕਿ ਸਾਰੀ ਦੁਨੀਆ ਹੁਣ ਜੁੜ ਗਈ ਹੈ ਕੋਵਿਡ ਤੋਂ ਬਾਅਦ, ਤੇ ਅਸੀਂ ਇਹਨੂੰ ਹੁਣ ਰੈਕਗਨਾਈਜ਼ ਕਰੀਏ ਤੇ ਇਸ ਮੈਸੇਜ ਨੂੰ ਫੈਲਾਈਏ। ਤਾਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਜੀ। ਬਹੁਤ ਕੋਸ਼ਿਸ਼ ਬਹੁਤ ਕੀਤੀ ਸ਼ੁਕਰੀਆ ਜਾਏਗੀ ਜੀ, ਬਹੁਤ ਸ਼ੁਕਰੀਆ। ਤੇ ਬੜਾ ਚੰਗਾ ਲੱਗਾ ਅੱਜ ਦੀ ਸਾਡੀ ਜਿਹੜੀ ਮਜਲਿਸ, ਜਿਹੜਾ ਇਕੱਠ ਬਹੁਤ ਸੋਹਣਾ ਰਿਹਾ। ਬੜੀਆਂ ਸੋਹਣੀਆਂ ਗੱਲਾਂ, ਬੜੀਆਂ ਸੋਹਣੀਆਂ ਯਾਦਾਂ ਆਬਦ ਜੀ ਦੀਆਂ ਤੇ ਕਰਨੈਲ ਸਿੰਘ ਥਿੰਦ ਜੀ ਦੀਆਂ, ਤੇ ਰੱਬ ਉਹਨਾਂ ਨੂੰ ਅਗਲੇ ਜਹਾਨ ਜਿਹੜਾ ਖੁਸ਼ ਰੱਖੇ। ਤੇ ਬਾਕੀ ਸਾਰੇ ਜਿੰਨੇ ਰਿਲਤੀ ਨੇ ਉਹਨਾਂ ਦਾ ਸ਼ੁਕਰੀਆ, ਦੋਸਤਾਂ ਦਾ, ਮਿੱਤਰਾਂ ਦਾ। ਫੇਰ ਮਿਲਾਂਗੇ 15 ਦਿਨ ਬਾਅਦ। ਬਹੁਤ ਚੰਗਾ ਜੀ, ਰੱਬ ਰਾਖਾ ਜੀ। ਰੱਬ ਰਾਖਾ।